ਛੋਟੀ ਮੱਖੀ ਦਾ 1 ਨੰਬਰ ਆਸਟ੍ਰੇਲੀਅਨ ਸ਼ਹਿਦ ਬੱਚੇ ਨੇ ਖੁਦ ਕਿਹਾ ਮੈਂ ਓਕੇ। ਇਹਦਾ ਮਤਲਬ ਹੈ ਕੀ ਹੈ ਕਿ ਸ਼ੋਅ 'ਚ ਨਾ ਬੈਠਿਆ ਕਰੋ ਜਦੋਂ ਤੁਸੀਂ ਪੀਤੀ ਹੋ। ਚੁਮਾ ਉਹ ਸੈਣਗੇ ਕਿਹੜੀਆਂ ਧਾਰਾਂ ਹੁੰਦੀਆਂ? ਡੋਕੇ ਮਾਰਦੇ ਸਤਾਰ ਡੋਕੇ ਮਾਰਦੇ ਨੂੰ। ਮੈਂ ਤੇ ਗੁੱਜਰ ਤਰਸਦਾ ਵੇਖਿਆ ਚਾਹ ਨੂੰ, ਇਹ ਡੋਕੇ ਵਾਲਾ ਨਹੀਂ ਹੈਗਾ। ਸ਼ਾਹਰੁਖ ਖਾਨ ਸਾਹਿਬ ਦੇ ਨਾਲ ਮੇਰੀ ਗੱਲ ਹੋਈ ਹੈ ਟੈਲੀਫੋਨ ਤੇ, ਉਹ ਕਹਿੰਦੇ ਜਦੋਂ ਮੈਂ ਦੇਵਦਾਸ ਲਗਾ ਕਿਧਰ ਹੈ ਵੇ। अस्सलाम वालेकुम टी टाइम में खुश आमदीद। यार एक बड़ा मजेदार कमेंट आया, बड़े सालों बाद शुक्र है किसी ने इस पासे भी तवज्जो दी थी। बाबा जी ओहो अस्सलाम वालेकुम सर, कैसे हैं आप? क्या हाल है भाई, ठीक हो? आपको कितनी बार कहा है डार्क डार्क ही रहते हैं आप, सारा डार्क ही। अब स्किन देखे लाइट हो गई है। नहीं ऊपरला बटन आप बंद करें ना। स्टाइल है, जेन जी देख रही है। स्टाइल अच्छा स्टाइल है, ये स्टाइल है। ये स्टाइल बटन टूटने के बाद चला है। बटन है, बटन तो इजाफी है। ये ब्रांड की शर्ट है, इधर साइड पर नहीं इसके एक लगा होता है, हाँ हाँ उसमें 2 बटन इजाफी लगे के टूटे तो उधर से उखाड़ के लगाए। अच्छा ये ब्रांड तो आप चीजें हैं। अच्छा ठीक है। आप कमेंट्स पढ़े जी। आज देखें जी मिठा साहब, सबसे पहले आपको बेटे की मुबारक हो, बहुत बहुत अल्लाह ने आपको बेटा दिया माशाल्लाह। ਲੇਕਿਨ ਉਸਤਾਦ ਜੀ ਨੂੰ ਗੈਰਤ ਨਹੀਂ ਆਈ, ਮਠੇ ਮਠੀ ਉਹ ਯਾਰ ਛੱਡ ਦਿਓ, ਨਹੀਂ ਕੋਈ ਏਡੀ ਗੱਲ ਨਹੀਂ ਹੁੰਦੀ। ਅੱਲਾਹ ਨੇ ਪੁੱਤਰ ਦਿੱਤਾ ਉਹਨੂੰ ਢਿੱਡੋਂ ਦੁਆ ਦੇ ਦਿਓ। ਹਾਏ ਹਾਏ ਅਸੀਂ ਮਠਿਆਈ ਦੇ ਭੁੱਖੇ ਆਂ ਤੇ ਕਿਸੇ ਨੂੰ ਆਪ ਚਾਹੀਦਾ ਨਾ, ਇਹ ਏਡੀ ਛੋਟੀ ਸੋਚ ਨਹੀਂ ਰੱਖੀ ਦੀ ਹੁੰਦੀ। ਉਸਤਾਦ ਜੀ ਅੱਲਾ ਤੁਹਾਨੂੰ ਸਿਹਤ ਦੇਵੇ, ਤੁਸੀਂ ਦੁਬਈ ਸੀ ਧਰ ਤੋਂ ਪਿੱਛੇ, ਹੁਣ ਮੈਂ ਕੀ ਕਹਾਂ ਕਿੰਨੀ ਖਾ ਗਏ ਇਹ। ਏਡੀ ਛੋਟੀ ਸੋਚ ਨਹੀਂ ਰੱਖੀ ਦੀ ਹੁੰਦੀ। ठीक है, ਇੱਕ ਬੰਦਾ ਅੰਦਰੋਂ ਹੀ ਬਗੈਰਤ ਹੋ ਗਿਆ, ਤੁਸੀਂ ਸੋਚ ਵੱਡੀ ਰੱਖੋ। बिल्कुल ठीक। ਸਮਝ ਆ ਰਹੀ? ਬਿਲਕੁਲ ਠੀਕ। ਛੋਟੀ ਜੀ 200 400 500 ਦੀ ਮਠਿਆਈ ਹੈ, ਸਮਝ ਆ ਰਹੀ? ਤੇ ਇਹਦੇ ਚੱਕਰ 'ਚ ਤੁਸੀਂ ਦੁਆ ਨਾ ਦਿਓਗੇ। नहीं दुआ देनी चाहिए। इतने जल्दी ਪਿੱਛੋਂ ਕਹੀ ਜਾਣਾ ਮਾਈ ਬਾਪ ਇਹ ਉਹ ਫਲਾਣ ਉਹਦਾ ਰਾਈਟ ਬਣਦਾ ਸੀ। ਅੱਛਾ ਜੀ ਦਰਵਾਜ਼ਾ ਚਲੋ ਜੀ, ਡੱਬਾ ਪਿਆ ਹੁੰਦਾ। ਚਲੋ ਜੀ ਭਾਜੀ ਬਾਲਾ ਜੀ ਸਾਰਿਆਂ ਨੂੰ, ਉਹਨਾਂ ਸਾਰਿਆਂ ਨੂੰ ਵੀ ਬਹੁਤ ਬਹੁਤ ਮੁਬਾਰਕ ਹੋਵੇ। ਖੁਸ਼ ਰਹੋ ਜੀ, ਮੈਂ ਕਹਤਾ ਇਹਦਾ ਮਤਲਬ ਆ ਵੀ ਸਾਰਿਆਂ ਨੇ ਕਹਿਤਾ ਤੇ ਉਹਦੇ ਅੱਬੂ ਦਾ ਨਾਮ ਉਸਤਾਦ ਜੀ ਇਹੀ ਹੋਏਗਾ, ਮਿੱਠਾ ਪੁਰੀ। ਹਾਂ ਹੁਣ ਕਿਸੇ ਨੇ ਅਗਰ ਪੈਸੇ ਭੇਜਣੇ ਨਾ ਤੇ ਮੁੰਡੇ ਨੂੰ ਡਾਇਰੈਕਟ ਭੇਜੇ ਮੇਰਾ ਭਰਾ। ਹਾਂ ਅੱਛਾ ਜੀ, ਅੱਛਾ ਜੀ ਜਨਾਬ। ਕੱਲ ਜਿਹੜਾ ਸ਼ੋਅ ਨਹੀਂ ਅਪਲੋਡ ਹੋਇਆ ਉਹਦੇ ਚ ਬਾਬਾ ਜੀ ਇੱਕ ਡਾਕਟਰ ਸਾਹਿਬ ਨੇ ਕਮੈਂਟ ਕੀਤਾ ਬੜਾ ਮਜ਼ੇਦਾਰ। ਉਹਨੇ ਕਿਹਾ ਮਿਸਟਰ, ਨਾਂ ਨਹੀਂ ਮੈਂ ਲੈਣਾ, ਚਲੋ ਕੋਈ ਗੱਲ ਨਹੀਂ, ਮਿਸਟਰ ਸਜਾਦ ਪੀਪਲ ਰਿਸਪੈਕਟ ਯੂ, ਡੋਂਟ ਸਿਟ ਇਨ ਦਾ ਸ਼ੋ ਵੈਨ ਯੂ ਆਰ ਡਰਿੰਕ। अच्छा जी, वाह वाह वाह। पढ़े गए लग गया सब पता। पढ़े जान के भी सब पढ़े जान। ਇਹਦਾ ਕੀ ਮਤਲਬ? ਜਦੋਂ ਮੈਂ ਕਿਹਾ ਇਹ ਸਾਰਾ ਬੋਤਲ ਮੇਰੀ ਲਾਈਫ ਤੇ ਰੱਖਿਆ ਕਰ। ਇਹਦਾ ਮਤਲਬ ਹੈ ਕੀ ਹੈ ਕਿ ਸ਼ੋਅ 'ਚ ਨਾ ਬੈਠਿਆ ਕਰੋ ਜਦੋਂ ਤੁਸੀਂ ਪੀਤੀ ਹੋ। ਅੱਛਾ ਯਾਰ ਡਾਕਟਰ ਸਾਹਿਬ ਪਤਾ ਨਹੀਂ ਉਹ ਡਾਕਟਰ ਆ ਜਾਂ ਥੱਲੇ ਕਈ ਕਹਿ ਰਹੇ ਨੇ ਅੱਜ ਆਰਟੀਵੀ ਦਾ ਨਵਾਂ ਚੈਨਲ, ਚਲੋ ਜਿਹੜਾ ਵੀ ਆ, ਮਕਸਦ ਇਹ ਪਤਾ ਮੈਂ ਤੁਹਾਨੂੰ ਗੱਲ ਦੱਸਾਂ ਆ ਪਿੱਛੇ ਜੇ ਤੁਸੀਂ ਦੇਖਿਆ ਵੀ ਐਸੇ ਐਸੇ ਮਤਲਬ ਇੱਕ ਬੰਦਾ ਜਿਹੜਾ ਇੱਥੇ ਹੁੰਦਾ ਸੀ ਬਈ ਬੇਨਸਲਾ ਜੋ ਮਰਜ਼ੀ ਕਹਿ ਲਓ, ਉਹਨੇ ਦੁਨੀਆ ਦਾ ਹਰ ਇਲਜ਼ਾਮ ਮੇਰੇ ਤੇ ਲਾਇਆ, ਹਾਏ ਹਾਏ ਹਾਏ। ਲੇਕਿਨ ਇਹ ਉਹਨੇ ਵੀ ਨਹੀਂ ਲਾਇਆ। ਲੇਕਿਨ ਯਾਰ ਉਦਾਂ ਭਾਵੇਂ ਸ਼ੋਅ ਹੁੰਦਾ ਭਲਾ ਉਦਾਂ। ਹਾਂ ਇਹ ਵੀ ਗੱਲ ਸਹੀ। ਜੀ ਮੈਂ ਕਹਿੰਦਾ ਅਬ ਇਹ ਅਗਲਾ ਦੋਵੇਂ ਕੈਮਰੇ ਇੱਥੇ ਤੇ ਆ ਰਹੇ ਮੇਰੇ, ਆ ਜਿਹੜਾ ਅੱਗੇ ਛੋਟਾ ਲੱਗੇ ਤੇ ਬਿਲਕੁਲ ਹੀ ਇੱਥੇ ਆ ਰਿਹਾ। ਅੱਛਾ ਤੇ ਪੀਤੀ ਕਿਸੇ ਹੋਰ ਨੇ ਨਾਮ ਮੇਰਾ ਲਾਈ ਜਾ ਰਿਹਾ। ਥੋੜਾ ਉਹਨੇ ਜੱਜ ਕੀਤਾ। ਅੱਗੇ ਸੁਣ, ਆਈ ਐਮ ਅ ਡਾਕਟਰ ਗੱਲ ਵੀ ਡਾਕਟਰ ਵਾਲੀ ਕੀਤੀ। ਡਿਸਕੋ ਡਾਕਟਰ and I can see the symptoms of alcohol. देखो मेरी आंखों में है डोरे गुलाबी, मैं तो नहीं पीता हुआ फिर भी शराबी। उस्ताद जी ਲੇਕਿਨ ਉਸਤਾਦ ਜੀ ये है तेरे कूड़ पुणे कट नशा ठंडा गुलाबी। Don't mind this the suggestion. ਸਜੈਸ਼ਨ ਨਹੀਂ ਸਰ, ਮੈਂ ਮਾਈਂਡ ਨਹੀਂ ਕੀਤਾ, ਮੈਂ ਤਾਂ ਬੜਾ ਮਜ਼ਾ ਲੈ ਰਿਹਾ ਕਿ ਯਾਰ ਸ਼ੁਕਰ ਹੈ ਇਸ ਪਾਸੇ ਵੀ ਕਿਸੇ ਦਾ ਧਿਆਨ ਗਿਆ। ਫॉर ਯੂ ਐਜ਼ ਅ ਵੀਵਰਸ, ਯੈਸ ਸਰ। ਅੱਛਾ ਸਰ ਗੱਲ ਇਹ ਹੈ, ਦੇਖੋ ਡਾਕਟਰ ਸਾਹਿਬ ਇਹ ਗੱਲ ਤੁਸੀਂ ਜਿਹੜਾ ਐਂਡ ਤੇ ਕੀਤੀ ਨਾ ਫॉर ਯੂ ਕਿ ਮਾਈਂਡ ਨਾ ਕਰਨਾ, ਸਰ ਮਾਈਂਡ ਤੇ ਹੁਣ ਮੇਰਾ ਬਣਦਾ ਕਿਉਂਕਿ ਤੁਸੀਂ ਗੱਲ 50,000 ਬੰਦੇ ਦੇ ਵਿੱਚ ਕਰ ਰਹੇ ਹੋ, ਠੀਕ ਹੈ, ਔਰ ਤੁਸੀਂ ਇਹ ਵੀ ਨਹੀਂ ਕਿਹਾ ਕਿ ਮੁਝੇ ਲੱਗ ਰਹਾ ਹੈ। ਹਾਂਜੀ ਤੁਸੀਂ ਕਿਹਾ ਤੂੰ, ਯਾਨੀ ਮੈਂ ਇੱਥੇ ਮੈਂ ਹੁਣ ਤੁਸੀਂ ਵੀ ਮਾਈਂਡ ਨਹੀਂ ਕਰਨਾ। ਸਭ ਤੋਂ ਪਹਿਲੀ ਗੱਲ ਤੁਸੀਂ ਇੱਕ ਅੱਛੇ ਡਾਕਟਰ ਨਹੀਂ ਗਏ ਕਿਉਂਕਿ ਤੁਸੀਂ ਵਿੱਚ ਹਵਾਲਾ ਦਿੱਤਾ ਨਾ ਕਿ ਮੈਂ ਐਜ਼ ਏ ਡਾਕਟਰ ਦੇਖ ਰਿਹਾ, ਇਹਦਾ ਮਤਲਬ ਇਹ ਹੈ ਨਾਰਮਲ ਗੱਲ ਹੈ, ਗੁੱਸੇ ਵਾਲੀ ਗੱਲ ਨਹੀਂ।
ਨਾਰਮਲ ਗੱਲ ਹੈ ਕਿ ਤੁਸੀਂ ਫਿਰ ਅੱਛੇ ਡਾਕਟਰ ਨਹੀਂ, ਕਿਉਂਕਿ ਗਲਤ ਪਛਾਣ। ਕਿਉਂਕਿ ਗਲਤ ਠੀਕ। ਉਹ ਥੱਲੇ 50-60 ਬੰਦਿਆਂ ਨੇ ਇਹੀ ਗੱਲ ਕੀਤੀ, ਉਹ ਹੱਸ ਰਹੇ ਨੇ। ਤੁਸੀਂ ਇੱਕ ਅੱਛੇ ਡਾਕਟਰ ਨਹੀਂ, ਕਲੀਅਰ ਹੋ ਗਿਆ, ਠੀਕ ਹੈ। ਦੂਸਰੀ ਗੱਲ ਇਹ ਕਿ ਤੁਸੀਂ ਇੱਕ ਭਰਪੂਰ ਕਿਸਮ ਦਾ ਮੇਰੇ ਤੇ ਇੱਕ ਗੀਬਤ, ਮਤਲਬ ਮੈਂ ਨਹੀਂ ਸੀ ਹੈਗਾ, ਤੁਸੀਂ ਕਮੈਂਟ ਕਰ ਦਿੱਤਾ, ਮੈਂ ਪਤਾ ਨਹੀਂ ਕਦੋਂ ਪੜਿਆ, 50,000 ਬੰਦੇ 'ਚ ਤੁਸੀਂ ਮੇਰੇ ਤੇ ਇਲਜ਼ਾਮ ਲਾਤਾ, ਤੁਸੀਂ ਇੱਕ ਅੱਛੇ ਇਨਸਾਨ ਵੀ ਨਹੀਂ। ਨਹੀਂ, ਮੈਂ ਇੱਕ ਪ੍ਰੂਫ ਨਾਲ ਗੱਲ ਕਰ ਰਿਹਾ, ਠੀਕ ਹੈ ਜੀ। ਅੱਛਾ, ਫਿਰ ਤੁਸੀਂ ਤੁਸੀਂ 50,000 ਬੰਦੇ 'ਚ ਕਰ ਦਿੱਤਾ, ਹਿਸਾਬ ਕਿਤਾਬ ਸਾਰਾ ਕਹਿਤਾ ਮੈਨੂੰ, ਯਾਨੀ ਫਾਈਨਲ ਕਹਿਤਾ। ਇਹ ਵੀ ਨਹੀਂ ਕਿਹਾ ਕਿ ਮੁਝੇ ਲੱਗ ਰਹਾ ਹੈ ਇਹ ਸ਼ਾਇਦ ਮੈਂ ਗਲਤ ਵੀ, ਇੱਦਾਂ ਦਾ ਵੀ ਕੁਝ ਨਹੀਂ ਕਿਹਾ। ਯਾਨੀ ਤੁਸੀਂ ਸੁਭਾਨ ਅੱਲਾ ਡਾਕਟਰ ਹੋ। ਮੈਨੂੰ ਤੁਹਾਡੇ ਤੇ ਨਹੀਂ, ਮੈਨੂੰ ਉਹਨਾਂ ਤੇ ਤਰਸ ਆ ਰਿਹਾ ਜਿਹੜੇ ਤੁਹਾਡੇ ਪੇਸ਼ੈਂਟ ਵਿਚਾਰੇ ਹੋਣਗੇ। ਅੱਛਾ, ਤੇ ਦੂਸਰੀ ਗੱਲ ਇਹ ਆ, ਤੀਸਰੀ ਕਿ ਡਾਕਟਰ ਸਾਹਿਬ ਮਿਹਰਬਾਨੀ ਯਾਰ, ਸਾਡੇ 15 ਮਿੰਟ ਤੁਸੀਂ ਸ਼ੋਅ ਦੇ ਕਟਾ ਦੇਣੀ, ਠੀਕ ਹੈ। ਆਹੋ, ਅੱਛਾ, ਤੇ ਮਤਲਬ ਤੁਸੀਂ 50,000 ਬੰਦੇ 'ਚ ਇੱਕ ਬੰਦੇ ਤੋਂ ਉੱਪਰ, ਤੁਸੀਂ ਅੱਛੇ ਇਨਸਾਨ ਵੀ ਨਹੀਂ। ਤੁਸੀਂ ਐਜ਼ ਏ ਮੁਸਲਿਮ, ਕਿਉਂਕਿ ਜੁਨੇਦ ਤੁਹਾਡਾ ਨਾਮ ਆ, ਤੁਸੀਂ ਮੁਸਲਿਮ ਹੋ ਮਾਸ਼ਾਅੱਲਾ, ਤੁਸੀਂ ਗੀਬਤ ਯਾਨੀ ਇੱਕ ਬੰਦੇ ਤੇ ਤੋਹਮਤ ਇਲਜ਼ਾਮ ਲਾਇਆ, ਤੁਸੀਂ ਅੱਛੇ ਮੁਸਲਮਾਨ ਵੀ ਨਹੀਂ। ਇਲਜ਼ਾਮ ਲਾਤਾ ਨਾ ਤਿੰਨਾਂ ਕੈਟਾਗਰੀਆਂ ਦੇ ਵਿੱਚ। ਤੇ ਤੁਸੀਂ ਮੇਰੇ ਵੀਰ ਹੋ, ਭਰਾ ਹੋ, ਮੇਰੇ ਵੀਵਰਸ ਉੱਤੇ ਲਿਖਿਆ, ਤੇ ਮੈਂ ਤੁਹਾਨੂੰ ਇਹੀ ਕਹਾਂਗਾ ਕਿ ਬਚੋ ਇਸ ਗੱਲ ਤੋਂ। ਕਿਉਂਕਿ ਮੈਂ ਇੱਕ ਦਿਨ ਇੱਕ ਸ਼ੋਅ 'ਚ ਕਿਹਾ ਸੀ ਕਿ ਇਹ ਜਿਹੜਾ ਅਸੀਂ ਕਰਦੇ ਨਾ ਬੜੀ ਅਗੀਬਤ ਉਸਤਾਦ ਜੀ, ਕੀ ਇਹਦਾ ਵਾ ਕਿ ਕਿਸੇ ਆਪਣੇ ਉਹਦਾ ਗੋਸ਼ਤ ਖਾਣਾ, ਮੁਰਦਾ ਭਾਈ ਕਾ ਗੋਸ਼ਤ ਖਾਣਾ, ਤੇ ਗੀਬਤ ਆ। ਇੰਜ ਕੀਤਾ ਮੇਰਾ ਨਹੀਂ, ਕਿਸੇ ਵੀ ਤੁਸੀਂ YouTube ਤੇ ਕਿਸੇ ਦੇ ਵੀ ਕੋਈ ਵੀ ਵੀਡੀਓ ਵੇਖਦੇ ਆ, ਤੁਸੀਂ ਥੱਲੇ ਆਪਣਾ ਬਿਆਨੇ ਫਿੱਕਪੁਣਾ ਜਾਰੀ ਕਰ ਦਿਓ ਸਰ, ਉਹਦਾ ਕੋਈ ਨਹੀਂ। ਤੁਸੀਂ ਆਪਣੀਆਂ ਵੀ ਕਬਰ ਵੀ ਭਾਰੀ ਕਰੀ ਜਾ ਰਹੇ ਹੋ ਮਜ਼ੀਦ ਵੀ, ਤੇ ਉਸ ਤੋਂ ਬਾਅਦ ਤੁਸੀਂ ਜਨਾਬ ਕੰਮ ਖਰਾਬ ਹੋ ਕੋਈ ਯਾਰ, ਠੀਕ ਹੈ। ਅੱਛਾ, ਬੀਤੀ ਹੈ ਯਾਰ ਅੱਜ ਮੈਂ ਤੇ ਕਸਮ, ਮੈਂ ਤੇ ਆਈ ਲਵ ਯੂ ਡਾਕਟਰ। ਦੇਖੋ ਨਾ ਥੱਲੇ ਕਿੰਨੇ ਨੇ ਕਮੈਂਟ, ਥੱਲੇ ਮੇਰਾ ਖਿਆਲ ਕੋਈ 60 ਕਮੈਂਟ ਨੇ, ਐਦਾਂ ਹੀ, ठीक है ना। वो एक बंदा मेरा वीर अजीम रजा को कह रहा है, क्यों फ्री का अजाब और फ्री का गुनाह ले रहे हो? ਹਾਏ ਹਾਏ, ਵਾਹ ਵਾਹ, ਵੱਡੀ ਗੱਲ ਹੈ। किस पे तोहमत लगा के एडा तू नजूमी डॉक्टर, शो पसंद देख, नहीं पसंद कोई और देख ले, ऐसे किसी पे इल्जाम लगा के खुद की कबर ना भारी कर वीर मेरे। इंज ते थले मतलब ਤੁਹਾਨੂੰ ਮੇਰੇ 50 ਬੰਦਿਆਂ ਨੇ ਕਿਹਾ। ਤੇ ਗੱਲ ਇਹ ਹੈ ਕਿ ਹਾਂ ਤੁਸੀਂ ਮੈਨੂੰ ਪੁੱਛ ਲਓ ਕਿ ਯਾਰ ਜਾਨੀ ਭਾਈ मुझे लग रहा है कि आपने ऐसे तो नहीं, ਤੇ ਮੈਂ ਉਹਦਾ ਵੀ ਮੈਂ ਇਦਾਂ ਹੀ ਤੁਹਾਨੂੰ ਕਹਿਣਾ ਕਿ ਯਾਰ, ਲੇਕਿਨ ਤੁਸੀਂ ਤੇ ਬਿਲਕੁਲ ਬਿਆਨ ਹੀ ਜਾਰੀ ਕਰ ਦਿੱਤਾ। ਲੇਕਿਨ ਉਸਤਾਦ ਜੀ ਬੜਾ ਜੱਜ ਕੀਤਾ ਜੀ ਉਸ ਵਕਤ। ਓਏ ਫੜਿਆ ਗਿਆ ਉਸਤਾਦ ਜੀ ਕਸਮ ਗੁਰਦਿਆਂ ਨੂੰ ਪੈ ਜਾਂਦੀ। ਉਸਤਾਦ ਜੀ ਤੁਹਾਨੂੰ ਕਿੰਨੀ ਵਾਰੀ ਪਤਾ ਯਾਰ ਉਹ ਕਿਹੜਾ ਜ਼ਿਆਦਾ ਪੀਂਦੇ ਆ। ਯਾਰ ਉਹਨਾਂ ਨੂੰ ਕੁਝ ਵੀ ਨਹੀਂ ਹੋਣਾ, ਜਿਹੜਾ ਪੀ ਕੇ ਬੋ ਕਰਦੇ ਆ ਨਾ, ਉਹ ਮੇਰੇ ਉਹ ਯਾਰ 1.5 ਘੰਟੇ ਦਾ ਸ਼ੋਅ ਬਗੈਰ ਪੀਤੋਂ ਅੱਛਾ ਨਿਕਲਦਾ। ਯਾਰ, ਪਤਾ ਕੀ ਗੱਲ ਆ, ਉਹ ਕਹਿ ਜਦੋਂ ਅਸੀਂ ਮੁਲਤਾਨ ਨਹੀਂ ਗਏ, ਮੁਲਤਾਨ ਜਦੋਂ ਮੁਲਤਾਨ ਕੀ ਹੋਇਆ ਸੀ ਮੇਰੇ ਨਾਲ ਜਦੋਂ ਮੈਂ ਖਲੋ ਗਿਆ ਜਾ ਕੇ, ਨਹੀਂ ਕਿੰਨੀ ਕੁ ਦੇਰ ਤੱਕ ਕੀ ਹੋਇਆ, 3.5 ਕਿ 4 ਘੰਟੇ ਖਲੋਤੇ ਰਹੇ। ਤੁਹਾਡੀ ਥਕਾਵਟ, ਲੱਤਾਂ ਚੂਰੋ ਚੂਰ, ਬੇਹੋਸ਼, ਹੱਟ। ਕੱਲਾ ਹੀ ਤੇ 4 ਆਰਟਿਸਟ ਮੈਂ ਨਾਲ ਲੈ ਕੇ ਆਇਆ, ਤੇ ਚਾਰੇ ਬਾਹਰ ਬੈਠੇ ਬਾਸੀਆਂ ਲੈ ਰਹੇ। ਆਹੋ, ਨਹੀਂ ਉਸਤਾਦ ਜੀ ਕਹਿੰਦੇ ਤੁਸੀਂ ਤਾਂ ਦਵਾਈ ਸਮਝ ਕੇ ਪੀਂਦੇ ਹੋ ਨਾ, ਜੋ ਵੀ ਹੈ, ਲੇਕਿਨ ਨਹੀਂ ਦਵਾਈ ਮੈਂ ਕਦੋਂ ਸਮਝ ਕੇ ਪੀਣਾ, ਮੈਂ ਡਾਇਰੈਕਟ ਸਮਝ ਕੇ ਪੀਣਾ, ਮੈਂ ਬਲਕਿ ਸਮਝ ਬੂਝ ਨਾ ਪੀਣਾ। ਉਸਤਾਦ ਜੀ ਇਹਦੇ ਨਾਲ ਅੱਲਾ ਰਹਿਮ ਕਰੇ, ਸਿਰਫ ਤੁਸੀਂ ਡੋਲਦੇ ਹੋ ਨਾ ਜਦੋਂ, ਉਦੋਂ ਪਤਾ ਲੱਗਦਾ। ਲੇਕਿਨ ਬੜੀ ਗੱਲ ਇੱਕ ਮੈਂ ਤੁਹਾਨੂੰ ਗੱਲ ਦੱਸ ਦੇਣਾ ਬਾਬਾ ਜੀ, ਇੱਕ ਗੱਲ ਇਹ ਹੈ, ਇੱਕ ਦੁੱਖ ਆਏ ਕਿ ਦਾਨੇ ਸਾਹਿਬ ਤੁਸੀਂ ਗੌਰ ਕਰਨਾ ਗੱਲ ਤੇ, ਕਿ ਮੈਂ ਸਟਾਰਟ ਕੀਤਾ, ਮੇਰਾ ਸਟਾਰਟ ਵਾਲਾ ਕੰਮ ਸੀ ਬੱਟ ਤੇ ਪੱਟੀ, ਉਹ ਕਿਸੇ ਤਾਰਫ ਦੀ ਮੁਹਤਾਜ ਹੀ ਨਹੀਂ, ਠੀਕ ਹੈ ਜੀ। ਉਸ ਤੋਂ ਬਾਅਦ ਮੈਂ ਫਿਰ ਮਤਲਬ ਬੱਟ ਤੇ ਪੱਟੀ ਮੈਂ ਉਹਨਾਂ ਵੱਡੇ ਆਰਟਿਸਟਾਂ ਨੂੰ ਵੀ ਟਾਰਗੇਟ ਕੀਤਾ ਜਿਨ੍ਹਾਂ ਨੇ ਕਿਹਾ, ਜਿਨ੍ਹਾਂ ਨੂੰ ਦੁਨੀਆ ਮੰਨਦੀ ਸੀ, ਉਹਨਾਂ ਨੇ ਕਿਹਾ ਕਿ ਯਾਰ ਸੁਭਾਨ ਅੱਲਾ। ਯਾਨੀ ਇੱਕ ਆਵਾਮ ਕੋ ਦਾਦ ਲੈਣਾ ਹੋਰ ਗੱਲ ਆ, ਕੰਮ ਵਾਲੇ ਜੀਆਂ ਕੋ ਦਾਦ ਲੈਣਾ ਬੜੀ ਵੱਡੀ ਗੱਲ ਹੈ। ਉਹਨਾਂ ਕੋ ਦਾਦ, ਯਾਨੀ ਇੱਕ 10 ਸਾਲ ਦੇ ਬੱਚੇ ਤੋਂ ਲੈ ਕੇ ਤੇ ਅਗਰ ਕੋਈ ਬਹੁਤ ਵੱਡਾ ਰਾਈਟਰ, ਡਾਇਰੈਕਟਰ, ਫਿਲਮ ਦਾ ਕੋਈ ਮਤਲਬ ਇਸ ਕੰਮ ਦਾ, ਉਹ ਪੂਰੇ ਹਰ ਕਿਸੇ ਨੂੰ ਉਹਦੇ ਵਿੱਚ ਕੁਦਰਤ ਨੇ ਐਸਾ ਕੋਈ ਕੰਮ ਮੇਰੇ ਕੋਲ ਲੈ ਲਿਆ ਕਿ ਉਹ ਹਰ ਕਿਸੇ ਦਾ ਉਹਦੇ ਵਿੱਚ ਕਿਤੇ ਨਾ ਕਿਤੇ ਹਿੱਸਾ ਪਿਆ ਸੀ, ਉਹ ਚੀਜ਼ ਨੂੰ ਦੇਖ ਕੇ ਉਹ ਪਸੰਦ ਕਰੀ ਜਾਂਦਾ ਸੀ, ਠੀਕ ਹੈ ਜੀ। ਇੱਕ ਐਸਾ ਕੰਮ ਹੋਇਆ। ਉਸ ਤੋਂ ਬਾਅਦ ਜਨਾਬ ਜੀ ਮੈਂ ਡਬਿੰਗ, ਫਿਰ ਚਾਚਾ ਬੂਟਾ, ਉਹ ਅੱਜ ਤੱਕ ਜਿਹਨੇ ਚਾਚਾ ਬੂਟਾ ਦੇਖਿਆ ਉਹ ਕਹਿੰਦਾ ਭਾਈ ਜੋ ਮਰਜ਼ੀ ਕਰ ਲਾ, ਸਾਨੂੰ ਹੋਰ ਕੋਈ ਚੰਗਾ ਨਹੀਂ ਲੱਗਦਾ। ਫਿਰ ਮੈਂ ਰੋਡ ਸ਼ੋਅ ਸ਼ੁਰੂ ਕੀਤਾ, ਰੋਡ ਸ਼ੋਅ ਨੇ ਵੀ ਸਾਰਾ ਕੁਝ ਠੀਕ ਆ, ਯਾਨੀ ਫਿਰ ਮੈਂ ਡਬਿੰਗ ਦੇ ਐਸੇ ਕਲਿਪਸ ਉਹਦੀ ਰਹਿਮਤ ਨਾਲ, ਉਹਦੀ ਇਜਾਜ਼ਤ ਨਾਲ ਕੀਤੇ ਕਿ ਜਿਹੜੇ ਅੱਜ ਵੀ ਤੁਸੀਂ ਦੇਖੋ ਲੋਕੀ ਕਹਿੰਦੇ ਨੇ ਯਾਰ ਕਿੱਦਾਂ ਇੰਨੀ ਸਿੰਕ ਕਿੱਦਾਂ, ਯਾਨੀ ਇਸ ਕੰਮ ਕਰਕੇ ਐਂਡ ਮੈਂ ਮਤਲਬ ਇਹ ਜਿਹੜੇ ਵਿੱਚ 5-7-10 ਬੰਦੇ ਉਹਨਾਂ ਨੂੰ ਕਹਿ ਰਿਹਾ ਕਿ ਇਹਨਾਂ ਦੇ ਹੱਥੇ ਆ ਗਿਆ ਤੇ ਜਦੋਂ ਮਰਜ਼ੀ ਦੇ, ਯਾਨੀ ਮੈਨੂੰ ਇਹ ਦੁੱਖ ਹੁੰਦਾ
ਕਿ ਯਾਰ ਮੈਂ ਇੱਕ ਟੀ ਟਾਈਮ ਕਰ ਰਿਹਾ ਜਾਂ ਮੈਂ ਨਾ ਕੈਜੂਅਲੀ ਇਹਨਾਂ ਦੇ ਨਾਲ ਹੋ ਗਿਆ ਜਾਂ ਕਿਸ ਟਾਈਮ ਵਿੱਚ ਮੈਂ ਬੌਂਗੀ ਐਸੀ ਮਾਰ ਜਾਂਦਾ ਜਾਂ ਕੋਈ ਜਾਣ ਕੇ ਟਾਈਮ ਕੱਢਣਾ ਸੀ 1 ਘੰਟਾ ਰੋਜ਼ ਦਾ। ਤੇ ਉਹਨੂੰ ਕਹਿੰਦੇ ਨੇ ਨਾ ਕਿ ਤੁਸੀਂ ਆਪਣੇ ਆਪ ਨਾਲ ਜਾਂ ਆਪਣੀ ਰਿਸਪੈਕਟ ਜਾਂ ਆਪਣੀ ਇੱਜ਼ਤ ਨਾਲ ਆਪ ਤੁਸੀਂ ਇੰਜ ਕੁਛ ਮਾੜਿਆਂ ਦੇ ਹੱਥ ਫੜਾਤੀ ਗੱਲ ਹੈ। ਹਾਂਜੀ ਠੀਕ ਹੈ। ਤੇ ਜਦ ਕਿ ਤੁਸੀਂ ਇੱਕ ਬੰਦੇ ਦੀ ਪਿੱਛੋਂ ਦੇਖੋਗੇ ਯਾਰ ਉਹਨੇ ਕਿਹੜਾ ਕਿਹੜਾ ਕੰਮ ਕੀਤਾ, ਉਹਦਾ ਕਿਹੜਾ ਕਿਹੜਾ ਕੰਮ ਪਿਆ, ਤੁਸੀਂ ਉਹਨਾਂ ਟੀ ਟਾਈਮ ਵੇਖੀ ਜਾਂਦੇ, ਸਜਾਜੇ ਨਹੀਂ ਵੇਖੀ ਜਾਂਦੇ। ਇਹ ਮੇਰਾ ਐਵੇਂ ਸ਼ੁਗਲ ਮੇਲਾ ਵਾ, ਜਿਵੇਂ ਤੁਹਾਡਾ ਨਹੀਂ ਐਵੇਂ ਮੇਰਾ ਵੀ ਹੈ ਕੰਮ ਵੇਖਣਾ ਮੇਰਾ। ਤੇ ਤੁਸੀਂ ਹੋਰ ਬੜੇ ਕੰਮ ਨੇ ਉਹ ਦੇਖੋ 10-20 ਸਾਲ ਤੋਂ, ਠੀਕ है ना, ਜਿਹੜੇ ਜਿਨ੍ਹਾਂ ਨੂੰ ਕੰਮ ਕਹਿੰਦੇ ਆ। पैकेज इसलिए लगाते हैं कि इंटरनेट पे चढ़ के बदतमीजी करते हैं। अब ਬਹੁਤਾ ਉਹ ਭੌਂਕਦੇ ਤੇ ਜਿਨ੍ਹਾਂ ਦੇ ਰੋਟੀ ਵਾਲੇ ਕਟੋਰੇ ਹਾਲੇ ਵੀ ਇਸ ਦਫ਼ਤਰ 'ਚ ਪਏ ਨੇ ਜੇ ਜੋ ਖਾਂਦੇ ਰਹੇ ਨੇ। ਹਾਏ 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 ਯਾਰ उस्ताद जी ਜਸਟ ਅ ਮਿੰਟ ਯਾਰ, ਜਸਟ ਅ ਮਿੰਟ। ਲੇਕਿਨ ਜਿਨ੍ਹਾਂ ਕਟੋਰਿਆਂ 'ਚੋਂ ਖਾਂਦੇ ਰਹੇ ਨਾ, ਕਟੋਰੇ ਅੱਜ ਵੀ ਪੌੜੀਆਂ 'ਚ ਪਏ, ਉਹ ਭੌਂਕ ਰਹੇ ਨੇ ਬਹੁਤ। ਉਸਤਾਦ ਜੀ ਨਾ ਉਹਨਾਂ ਦੇ ਨਾਲ ਨਾ ਉਹਨਾਂ ਦਾ ਕੰਪੈਰੀਜ਼ਨ ਕਰਿਆ ਕਰੋ। ਉਹ ਬੜੇ ਸਿਸਟਮ ਜਿਹੜੇ ਕਟੋਰੇ ਆ ਨਾ ਉਹ ਬੜੇ ਵਫਾਲੇ ਨੇ। ਚਲੋ ਜਿਹੜੇ ਜਾਨਵਰ ਉਹ ਕਟੋਰਿਆਂ 'ਚ ਖਾਂਦੇ ਨੇ ਨਾ ਉਸਤਾਦ ਜੀ, ਉਹ ਕੁੱਤੇ ਨੇ ਵੀ ਕਿਹਾ ਕਿ ਯਾਰ ਮੇਰੇ ਨਾਲ ਕੰਪੈਰੀਜ਼ਨ ਨਹੀਂ ਕਰਨਾ ਉਹਨਾਂ ਦਾ, ਤੁਸੀਂ ਉਹਨੂੰ ਮਿਲਾ ਦਿੰਦੇ ਹੋ ਕੁੱਤਾ ਹੈ। ਕੁੱਤਾ ਮੈਂ ਕਹਿੰਦਾ ਵਫਾਦਾਰ ਹੈ। ਉਸਤਾਦ ਜੀ ਲੇਕਿਨ ਤੁਹਾਨੂੰ ਗੱਲ ਕਰਨ ਦੇਖਣਾ ਚਾਹੀਦਾ, ਤੁਸੀਂ ਕਿਹਾ ਕੁੱਤਾ ਵਫਾਦਾਰ ਆ, ਉਂਗਲ ਘੜੀਜੇ ਕਰਨ ਨੇ। ਅੱਛਾ ਜੀ, ਇਹਦੇ ਮੁੰਡਾ ਹੋ ਜਾਵੇ, ਇਹਦਾ ਮੁੰਡਾ ਵੱਡਾ ਹੋ ਜਾਵੇ, ਇਹਦਾ ਮੁੰਡਾ ਛੋਟਾ ਰਹਿ ਜਾਵੇ, ਇਹਦਾ ਮੁੰਡਾ ਬਿਮਾਰ ਹੋ ਜਾਵੇ, ਇਹਦੀ ਬੁੱਢੀ ਰੋਜ਼ ਕੇ ਚਲ ਜੇ, ਇਹਦਾ ਭੰਡ ਪੁਣਾ ਉਸੇ ਲੈਵਲ ਤੇ ਇਹਦਾ ਇਹ ਕਹਿ ਮੈਂ ਜਿਹੜੇ ਵੀ ਮੁੰਡਾ ਵੀ ਹੋ ਗਿਆ ਤਾਂ ਉਂਝਦਾ ਹੀ ਆ। ਮੈਨੂੰ ਕਿਹੜਾ ਕੋਈ ਮੁੰਡਾ ਪਹਿਲਾਂ ਵੱਡਾ ਵੀ ਹੋ ਗਿਆ ਤਾਂ ਵੀ ਉਂਝਦਾ ਹੀ ਆ। ਮੈਨੂੰ ਕਾਹਦੀ ਮੁੰਡਾ ਸਕੂਲੇ ਵੀ ਜਾਣ ਲੱਗ ਪਿਆ ਉਂਝਦਾ ਹੀ ਆ। ਵੀ ਮੁੰਡੇ ਦੀ ਫੀਸ ਵੀ ਨਹੀਂ ਦਿੱਤੀ ਜਾ ਰਹੀ ਤਾਂ ਵੀ ਉਹੀ ਭੰਡ ਪੁਣਾ। उस्ताद जी ਪੈਸੇ ਬਹੁਤੇ ਆ ਗਏ ਤਾਂ ਵੀ ਉਂਝ ਹੀ ਆ, ਪੈਸੇ ਘਟ ਗਏ ਉਂਝ ਹੀ ਆ। ਮਤਲਬ ਇਹਦੇ ਲੈਵਲ ਨੂੰ ਕੋਈ ਨਹੀਂ ਹਟਾ ਸਕਦਾ। ਤੁਸੀਂ ਦੁਬਈ ਸੇ ਪਿੱਛੇ ਉੱਥੇ ਹਲਵਾਈ ਬਿਠਾਏ 3 ਦਿਨ, ਮੈਂ ਮੁਸਲਸਲ ਤਲਾਈ ਖਾਂਦੇ ਰਹੇ, ਪੁੱਛੋ ਕਿ ਨਹੀਂ ਖਾਧੀਆਂ ਰੁੱਗਾ ਭਰ ਕੇ ਕੀ ਮਿਠਾਈ। ਨਾਂ ਰੱਖੇ ਮੁੰਡੇ ਦਾ? ਨਾਮ ਨਹੀਂ ਮੈਂ ਦੱਸਣਾ ਹਾਲੇ ਉਸਤਾਦ ਜੀ। ਕੀ ਗੱਲ ਕੀ ਉਹਨੇ ਨਹੀਂ ਸਹੀ ਕਰ ਰਿਹਾ, ਚੋਰੀ ਹੋ ਜਾਂਦਾ ਹੀ ਨਾ। ਨਹੀਂ ਉਸਤਾਦ ਜੀ, ਨਾਮ ਚੋਰੀ ਦੀ ਗੱਲ ਹੀ ਮੈਨੂੰ ਮੰਮੀ ਨੇ ਮਨਾ ਕੀਤਾ। ਨਾ ਦੱਸੀ ਵੀ ਨਾ। ਉਹ ਪਤਾ ਕਿ ਲੋਕੀ ਫਿਰ ਉਸ ਨਾਂ ਤੋਂ ਉਹਨੂੰ ਵਾਲਾ ਮਾਰਨ ਲੱਗ ਪੈਣਗੇ। हाँ भैया यार ਨਾ ਚੋਰੀ ਹੋ ਜਾਂਦਾ, ਰਹਿਣ ਦੇ। ਇਦਾਂ ਹੋਏ ਹੋਏ ਕਹਿਣਗੇ ਓਏ ਅੱਲਾ ਰਹਿਮ ਕਰੇ। ਮਿੱਠੇ ਦਾ ਮੁੰਡਾ ਕਹਿਣਗੇ, ਦੂਜਾ ਮੁੰਡਾ, मुंडे दा ਜਿਵੇਂ ਦੂਆ ਕਾਲਾ ਨਹੀਂ ਹੁੰਦਾ ਹਾਂਜੀ ਐਵੇਂ ਦੂਆ ਮੁੰਡਾ, दूसरा मुंडा ਤੇ ਛੋਟਾ ਵੱਡਾ, ਛੋਟਾ ਭਾਈ ਬੜਾ ਭਾਈ ਆ ਗਏ। ਤੇਰੇ ਛੋਟਾ ਭਾਈ ਬੜਾ, ਉਹਨੂੰ ਨਿੱਕੇ ਨਿੱਕੇ ਨੂੰ ਪੈਂਟ ਕੋਟ ਪਵਾ ਕੇ ਉਹਦੇ ਵਾਲ ਖੜੇ ਕਰਾ ਦੇ। ਤੇ ਜਮ ਇਲੈਕਟ੍ਰੋਨਿਕਸ ਬਣਾਈ। ਆਹੋ ਜੰਮ ਠੀਕ ਹੈ। ਹਾਂ ਐਵੇਂ ਉਸਤਾਦ ਜੀ ਤੁਹਾਡਾ ਲਹਿਜਾ ਵੀ ਉਦੋਂ ਥੋੜਾ ਜਿਹਾ ਇਦਾਂ ਦਾ ਸੀ। ਹੋਰ ਜੀ ਉਹ ਯਾਰ ਪਾਸ ਹੋਈ ਪਈ ਸੀ। ਨਹੀਂ ਉਸਤਾਦ ਜੀ ਚੁੱਪ ਕਰ ਜਾਓ, ਇਹੋ ਜੀ ਗੱਲ ਨਹੀਂ ਕਰਨੀ। ਮੈਂ ਆਪਣੇ ਉਸਤਾਦ ਨੂੰ ਨਾ ਇਸ ਟਾਈਮ ਜਿੰਨੇ ਵੀ ਦਫ਼ਤਰ 'ਚ ਸਭ ਤੋਂ ਪੁਰਾਣਾ ਮੈਂ ਹੀ ਜਾਣਦਾ। ਲੋਏ ਲੱਗੇ ਝੂਠ ਬੋਲਣ। ਮੇਰੇ ਉਸਤਾਦ ਰੱਬ ਮੇਰਾ ਜਾਣਦਾ, ਮੈਨੂੰ ਮੇਰੀ ਅੰਮੀ ਦੀ ਕਸਮ ਲੱਗੇ, ਮੇਰੇ ਉਸਤਾਦ 'ਚ ਐਸਾ ਵੈਸਾ ਕੋਈ ਐਬ ਨਹੀਂ। ਮੈਨੂੰ ਮੇਰੇ ਉਸਤਾਦ ਨੇ ਦਰਸ ਕੀਤਾ, ਬੇਟਾ ਗੁਨਾਹ ਨਾ ਕਰੀ, ਨਿਕਾਹ ਕਰ ਲੈ। ਚਲੋ ਮੈਂ ਯਾਰ ਮੈਂ ਕਹਿ ਰਿਹਾ ਯਾਰ ਆਵਾਜ਼ ਬੰਦਾ ਆਵਾਜ਼ ਭਾਈ ਮੈਂ ਹੁਣ ਬਦਲ ਗਿਆ। ਹੁਣ ਮੈਂ ਕਹਿੰਦਾ ਵੀ ਗੁਨਾਹ ਵੀ ਨਹੀਂ ਕਰਨਾ, ਨਿਕਾਹ ਤੇ ਬਿਲਕੁਲ ਹੀ ਨਹੀਂ। ਨਹੀਂ ਮੇਰੇ ਉਸਤਾਦ ਨੇ ਐਬ ਵੀ ਯਾਰ ਬੰਦਾ ਨਹੀਂ ਸ਼ਰਾਬ ਜਾਂ ਅਲਕੋਹਲ ਜਾਂ ਅੱਲਾ ਮਾਫੀ ਦੇਵੇ ਡਾਕਟਰ ਸਾਹਿਬ। ਔਰ ਇੱਕ ਬੰਦਾ ਕਹਿੰਦਾ ਯਾਰ ਤੂੰ ਕਿਹੜਾ ਡਾਕਟਰ ਹੈ YouTube ਤੇ ਆ ਕੇ ਬੈਠਾ। ਆਹੋ ਉਸਤਾਦ ਜੀ ਮੈਂ ਤੁਹਾਨੂੰ ਦੱਸਣਾ, ਮੇਰੀ ਨਾ ਸ਼ਾਹਰੁਖ ਭਾਈ ਨਾਲ ਉਸਤਾਦ ਜੀ ਮੁਲਾਕਾਤ ਹੋਈ, ਫੋਨ ਤੇ ਗੱਲਬਾਤ ਹੋਈ। ਉਹ ਇੰਨਾ ਫਰੀ ਸ਼ਾਹਰੁਖ ਖਾਨ ਸਾਹਿਬ ਨਾਲ? ਨਹੀਂ ਉਹਨਾਂ ਨੇ ਜਦੋਂ ਦੇਵਦਾਸ ਕੀਤੀ ਹੈ ਨਾ, ਉਹ ਤੇਰੀ ਉਹ ਤਾਰਕ ਸਾਹਿਬ ਦੇ ਨਾਲ ਹੋਈ। ਉਸਤਾਦ ਜੀ ਸ਼ਾਹਰੁਖ ਖਾਨ ਸਾਹਿਬ, ਉਹ ਤਾਰਕ ਸਾਹਿਬ ਨੇ ਉਹ ਜਿਹੜੇ ਪਲਾਓ ਵਾਲੇ, ਸ਼ਾਹਰੁਖ ਖਾਨ ਸਾਹਿਬ ਦੇ ਨਾਲ ਮੇਰੀ ਗੱਲ ਹੋਈ ਹੈ ਟੈਲੀਫੋਨ ਤੇ। ਉਹ ਕਹਿੰਦੇ ਜਦੋਂ ਮੈਂ ਦੇਵਦਾਸ ਲਗਾ ਕਿਧਰ ਆ ਵੇ। ਉਹ ਕਹਿੰਦਾ ਜਦੋਂ ਮੈਂ ਦੇਵਦਾਸ ਬਣਾਈ ਹੈ ਉਦੋਂ ਮੈਂ ਜਾਨੀ ਦਾ ਫੈਨ। ਕਹਿੰਦੇ ਯਾਰ ਨਹੀਂ ਇਹਦੀ ਲੋੜ ਹੀ ਨਹੀਂ ਯਾਰ। ਇੱਥੇ ਲੋਕੀ ਤੇਰੇ ਯਾਰ ਲੋਕੀ ਸ਼ਾਹਰੁਖ ਖਾਨ ਨੂੰ ਕੱਖ ਵੀ ਨਹੀਂ ਸਮਝਦੇ। ਉਹ ਕਹਿੰਦੇ ਯਾਰ ਸ਼ਾਹਰੁਖ ਖਾਨ ਵੀ ਖਲੋਤਾ ਹੋਇਆ ਜਾਨੀ ਭਾਈ ਅਸੀਂ ਤੁਹਾਨੂੰ ਮਿਲਣ ਆ। ਏਦਾਂ ਦੇ ਬੰਦੇ ਆ ਕਈ। ਹੁਣ ਐਸੇ ਬੰਦੇ ਵੀ ਦੇਖੋ ਯਾਰ ਦਾਨਿਸ਼ ਮਿੱਠਾ ਖਲੋਤਾ ਹੋਵੇ ਯਾਰ ਅਸੀਂ ਅੱਜ ਮਿੱਠੇ ਨੂੰ ਮਿਲਣਾ। ਯਾਰ ਹਰ ਬੰਦੇ ਦੀ ਆਪਣੀ ਫੈਨ ਫਾਲੋਇੰਗ, ਇਹਦੇ ਚ ਕੋਈ ਐਵੇਂ ਤੂੰ ਵਧਾਣ ਤੇਰੀ ਉਹ ਮਿਹਰਬਾਨੀ। ਵਧਾਣ ਨਹੀਂ ਡਿਆ। ਉਹਨੇ ਕਿਹਾ ਜਦੋਂ ਮੈਂ ਦੇਵਦਾਸ ਕੀਤੀ ਹੈ ਨਾ ਫੈਸਲ ਭਾਈ, ਕਈ ਲੋਕਾਂ ਨੇ ਕਿਹਾ ਕਿ ਤੁਸੀਂ ਓਰੀਜਨਲ ਡਰਿੰਕ ਪੀਤੀ ਹੈ, ਲੇਕਿਨ ਕਹਿੰਦਾ ਮੈਂ ਅੱਜ ਤੱਕ ਨਹੀਂ ਡਰਿੰਕ ਕਰਦਾ। ਮੈਂ ਤੁਹਾਨੂੰ ਇੱਕ ਮਸ਼ਵਰਾ ਦੇਣਾ ਸੀ ਉਸਤਾਦ ਜੀ, ਤੁਸੀਂ ਜ਼ਿਆਦਾ ਤੋਂ ਜ਼ਿਆਦਾ ਦੁਬਈ ਰਿਹਾ ਕਰੋ। ਤੁਹਾਡਾ ਰੰਗ ਚੁਲਗਣ ਡਿਆ ਵਾ, ਲਾਟੀ ਪੈਣ ਡਈ ਆ, ਲਾਲਟਨ ਪੂਰੀ ਇੱਥੇ ਆ ਕੇ ਤੁਹਾਡਾ ਉਹ ਦਾਣੇ ਨੂੰ ਫੇਰ ਨਿਕਲਾਉਣੇ। ਓਏ ਹੋਏ ਮਨੂਸ ਜਦੋਂ ਚਿਹਰੇ ਵੇਖਣੇ ਉਹੀ ਹਾਲ ਹੋਣਾ ਵੇ। ਅੱਛਾ ਦਿਲਾਵੇਦ ਸਾਹਿਬ, ਹਾਂਜੀ। ਅੱਛਾ ਯਾਰ ਲੈਵਲ ਇੰਨਾ ਜ਼ਿਆਦਾ ਮਾਈਕ ਦਾ ਖੁੱਲਾ ਸੀ। ਠੀਕ ਹੈ ਨਾ। ਹੈ ਉਹ ਤੇ ਛਾਂ ਹੋਈ ਪਈ ਆਹੋ ਯਾਰ ਕੰਮ ਖਰਾਬ ਆ। ਸ਼ਰਾਜ਼ ਥੱਲੇ ਕਰ ਲੇਗਾ ਉਸਤਾਦ ਜੀ। ਉਹ ਥੱਲੇ ਹੁੰਦਾ ਲੇਕਿਨ ਬਲਾਸਟ ਜਦੋਂ ਰਿਕਾਰਡ ਹੋਏਗਾ ਨਾ ਉਦੋਂ ਫਿਰ ਫਰਕ। ਐਸੀ ਗੱਲ ਹੀ ਕੋਈ ਨਹੀਂ ਬੁਲਾ। ਅੱਜ ਤੋਂ ਪਹਿਲੇ ਜ਼ਰਾ ਥੱਲੇ ਕਰ ਲਈ, ਸਾਰਾ ਇਹਦਾ ਬੈਲੈਂਸ ਕਰ ਲਈ। ਅੱਛਾ ਜੀ ਓਏ ਹੋਏ ਗੱਲ ਨੂੰ ਸਮਝ ਕੇ ਕਰਿਆ ਕਰ। ਆ ਜਿਹੜਾ ਤੁਸੀਂ ਅੱਜ ਟੀ ਟਾਈਮ ਦੇਖ ਰਹੇ ਨੇ ਅੱਜ ਹੀ ਰਿਕਾਰਡ ਹੋਇਆ ਵਾ। ਤਾਜ਼ਾ ਹਾਂਜੀ ਹਾਂ ਇਹ ਹੁਣੇ ਅੱਜ ਦੀ ਡੇਟ 'ਚ ਰਿਕਾਰਡ ਹੋਇਆ, ਅੱਜ ਹੀ ਤੁਸੀਂ ਵੇਖ ਰਹੇ ਆ। ਅਸੀਂ ਤਾਜ਼ਾ ਹਰਿਆ ਟਾੜੀਆਂ ਦੇ ਟੀ ਟਾਈਮ ਕਰਦੇ ਆ। ऐसा साल में कम ही होता है जो जिस दिन हाँ भाई। बने उसी ਹਰਿਆ ਝੂਠਾਂ ਦੇ ਵੀ ਹਰਿਆ ਝੂਠਾਂ ਦੇ। ਅੱਛਾ ਉਸਤਾਦ ਜੀ ਵੈਸੇ ਆਪਸ ਦੀ ਗੱਲ ਹੈ, ਉਹ ਡਾਕਟਰ ਨੇ ਜੋ ਵੀ ਕਿਹਾ ਨਹੀਂ ਉਹ ਤੇ ਯਾਰ ਸਾਰੇ ਵੀ
ਉਹਨੇ ਐਂਡ ਤੇ ਕਹਿਣੀ ਐਜ਼ ਏ ਵੀਵਰ, ਤੇ ਮੈਂ ਵੀ ਐਜ਼ ਏ ਵੀਵਰ ਸਮਝ ਕੇ ਕਹਿਤਾ ਵੀਰ ਆ ਹਾਂ। ਨਾਲੇ ਫੈਮਿਲੀ ਉਸਤਾਦ ਜੀ। ਲੇਕਿਨ ਉਸਤਾਦ ਜੀ ਉਹ ਕਮਰੇ ਜਿਹੜੇ ਨਿੰਮਕੋ ਰੱਖੀ ਹੁੰਦੀ ਸੀ। ਨਿੰਮਕੋ, ਮੈਂ ਬਾਬਾ ਜੀ ਨਿੰਮਕੋ ਪੁਰਾਣਾ ਦੌਰ ਹੋ ਗਿਆ। ਇਹ ਆਪਣਾ ਅਚਾਰ ਖਾਂਦੇ ਆ ਬਾਅਦ ਚ। ਅਚਾਰ ਤੁਸੀਂ ਕਿਸੇ ਦਾ ਅਚਾਰ ਦਾ ਕੰਮ ਮੈਂ ਵੀ ਕਰ ਲਿਆ। ਸਿਰ ਆਪਣੇ ਵਾਸਤੇ ਕੀਤਾ। ਉਸਤਾਦ ਜੀ ਕੜੀਆਂ ਮਿਲਦੀਆਂ ਨੇ। 20 ਡੱਬੇ ਚਾਰ ਦੇ ਚਾਹੀਦੇ ਅਚਾਰ। ਮੈਂ ਕਹਿੰਦਾ ਮਿੱਠੇ ਅੱਛਾ, ਉਹ ਪਤਾ ਕੀ ਹੋਇਆ, ਉਹ ਮੈਂ ਅਚਾਰ ਦਿੱਤਾ, ਆਮਰ ਕੋ ਰਖਾਇਆ ਫੈਸਲਾਬਾਦ ਤੋਂ। ਦੁਬਈ ਵੀ ਪਿਆ ਅਚਾਰ ਮੇਰੇ ਕੋਲ ਬਹੁਤ, ਕਿਸੇ ਨੇ ਦੁਬਈ ਚਾਹੀਦਾ ਹੋਵੇ ਦੱਸ ਦੇਣਾ ਮੈਨੂੰ। ਉਸਤਾਦ ਜੀ ਉਹ ਪਤਾ ਕੀ ਗੱਲ ਆ, ਆਮਰ ਨਹੀਂ ਡਰਾਈ ਫਰੂਟ ਵਾਲਾ, ਹਾਂਜੀ। ਉਹਨੂੰ ਮੈਂ ਰਹਾ ਤੇ ਮੈਂ ਕਿਹਾ ਯਾਰ ਤੂੰ ਵੇਚ। ਕਈ ਵੈਸੇ ਬੰਦੇ ਨੇ ਚਲੋ ਉਹਨਾਂ ਨਹੀਂ ਵਿਚਾਰਿਆ, ਜਾਂ 200 ਰੁਪਏ ਡਿਲੀਵਰੀ ਆ, ਚਲੋ ਉੱਥੋਂ ਲੈ ਜਾ ਕਰਨਗੇ। ਉਹ ਕਿੰਨੇ ਦਿਨ ਪਿਆ ਰਿਹਾ ਤੇ ਮੈਂ ਕਿਹਾ ਵਿਕਿਆ ਨਹੀਂ, ਕਹਿੰਦਾ ਨਹੀਂ। ਮੈਂ ਕਿਹਾ ਪਤਾ ਨਹੀਂ ਯਾਰ ਵੇਖ ਕਿਉਂ। ਉਹ ਹੁਣ ਮੈਨੂੰ ਉਦੋਂ ਪਤਾ ਲੱਗਾ, ਕਹਿੰਦਾ ਉਹ ਭਾਈ ਲੋਕਾਂ ਨੇ ਜਾਨ ਖਾ ਲਈ, ਚਾਰ ਭੇਜਦੇ ਹਾਂਜੀ, ਮੈਂ ਆਪਾਂ ਫੈਸਲ ਗਏ ਸੀ। ਨੰਬਰ ਚੇਂਜ ਹੋ ਗਿਆ। ਉਹਨੇ ਵੀਡੀਓ ਬਣਾ ਕੇ ਦੁਕਾਨ ਭੇਜਿਆ ਤਾਂ ਆਹੋ ਵੀਡੀਓ ਸੰਡੇ ਨਹੀਂ ਭੇਜਤਾ। 1000 ਡੱਬੇ ਦਾ ਕਿਹਾ ਉਹਨੇ, ਕਹਿੰਦਾ 1000 ਡੱਬਾ ਭੇਜ। ਇਹ ਜਿਹੜੀਆਂ ਅੱਛੀਆਂ ਚੀਜ਼ਾਂ ਹੁੰਦੀਆਂ ਨੇ ਦਾਣੇ ਸਾਹਿਬ, ਤੇ ਲੱਭਦੀਆਂ ਔਖੀਆਂ। ਨਹੀਂ ਇਹ ਬਾਅਦ ਚ ਕਦਰ ਹੁੰਦੀ ਹੈ। ਹਾਏ 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 ਹਾਏ। ਉਸਤਾਦ ਜੀ ਅਸੀਂ ਖਾਦਾ, ਸਾਨੂੰ ਪੁੱਛਣ ਨਾ ਲੋ। ਉਸਤਾਦ ਜੀ ਮੈਨੂੰ ਇਹ ਜਿਹੜਾ ਤੁਸੀਂ ਡੱਬਾ ਦਿੱਤਾ ਸੀ, ਉਹ ਸਾਡੇ ਘਰ ਕੋਈ 50-60 ਦਿਨ ਚੱਲਿਆ। ਤੁਸੀਂ ਬਹੁਤ ਲੇਟ ਕਦੋਂ ਪਰ ਤੁਸੀਂ ਇੱਕ ਇੱਕ ਫਾੜੀ ਖਾਂਦੇ ਰਹੇ। ਨਹੀਂ ਇਹ ਸਿਰਫ ਤੇਲ ਲਾਉਂਦੇ ਰਹੇ ਸਿਰ ਨੂੰ ਉਹਦੇ ਚਾਰ ਦੇ ਜਦੋਂ ਤੇਲ ਮੁੱਕਦਾ ਸੀ ਉਹ ਚ ਤੇਲ ਹੋਰ ਪਾ ਲੈਂਦੇ ਸੀ। ਨਹੀਂ ਅਚਾਰ ਤੇ ਮੁੱਕਾ ਹੀ ਨਹੀਂ। ਇੱਕ ਸਿਆਣੇ ਨੇ ਕਿਹਾ ਉਹਨੂੰ ਅਚਾਰ ਵੀ ਖਾਈਦਾ ਹੋਣਾ ਫਿਰ। ਅੱਛਾ ਆਹ ਇਹਦਾ ਮਾਲਕ ਸਾਹਿਬ ਇੱਕ ਫਾੜੀ ਫੜਦੇ ਸੀ, ਇਹਨੂੰ ਕਹਿੰਦੇ ਸੀ ਮੂੰਹ ਖੋਲ, ਉਹ ਇੰਜ ਕਰਕੇ ਸਾਰਿਆਂ ਨੂੰ ਕਰਕੇ ਫੇਰ ਵੇਚ ਲਾ। ਦੱਸੀ ਆ ਇਹ ਮਾਂ ਜੀ ਕਹਿੰਦੇ ਸੀ ਵੇ ਨੌਨੀ ਉੱਠ ਕੇ ਜਾਨੀ ਦਾ ਤੇਲ ਵੀ ਲਾਇਆ ਕਰ, ਪੁੱਤ ਅਚਾਰ ਦਾ ਪਤਾ ਹੀ ਨਹੀਂ। ਜਾਨੀ ਦਾ ਤੇਲ ਵੀ ਲਾਇਆ ਲੈ, ਜਾਨੀ ਦਾ ਤੇਲ ਵੀ ਲਾਇਆ ਕਰ। ਇਹ ਅਚਾਰ ਵੀ ਦਿੱਤਾ। ਨਹੀਂ 50-60 ਦਿਨ ਦੁਪਹਿਰ ਰਿਆ ਕਰੋ ਸੀਰੀਅਸਲੀ। ਹੈ ਕੰਮ ਤੋਂ ਜਾਨ ਛੜਾਣ ਦੇ ਮਿੱਠਾ ਜੀ। ਨਹੀਂ ਮੈਂ ਦੇਖਿਆ ਕਹਿੰਦਾ ਨਹੀਂ, ਇੱਥੇ ਰਹਿਣ। ਜਿਸ ਦਿਨ ਇੱਥੋਂ ਗਏ ਉਸਤਾਦ ਜੀ ਉਹ ਬੇਟਾ ਮੈਂ ਉਦੋਂ ਦੱਸਿਆ ਨਹੀਂ ਸੀ, ਮੈਂ ਦਵਾਈ ਲੈ ਕੇ ਗਿਆ ਸੀ, ਯਾਦ ਆ? ਮੈਂ ਆਰਮਾਨ ਸਾਹਿਬ ਕੋ ਦਵਾਈ ਲਈ ਸੀ ਉੱਥੇ। ਹੁਣ ਮੈਂ 8-10 ਦਿਨ ਲਾਈ ਆ, ਤੇ ਇਦਾਂ ਹੋ ਗਿਆ ਇੱਥੇ ਹੁੰਦਾ ਤਾਂ ਵੀ ਇਦਾਂ ਹੋ ਜਾਣਾ। ਨਹੀਂ ਤੁਹਾਨੂੰ ਉੱਥੇ ਦੀ ਆਬੋ ਹਵਾ ਰਾਸ ਉਸਤਾਦ ਜੀ, ਉੱਥੇ ਜ਼ਿਆਦਾ ਸਟੇ ਕਰਿਆ ਕਰੋ। ਗਲੋ ਆਇਆ ਉਸਤਾਦ ਜੀ ਰੰਗ ਚਿੱਟਾ ਹੋ ਗਿਆ। ਗਲੋ ਤੇਰੀ ਨਹੀਂ, ਰੰਗ ਚਿੱਟਾ ਹੋ ਗਿਆ। ਹੈ ਰੰਗ ਚਿੱਟਾ ਹੋ ਗਿਆ ਕਿੰਨਾ ਸਾਰਾ। ਤੂੰ ਵੀ ਕਿਤੇ ਧੋਲਾ ਕਾਲਾ ਮਾਫੀ। ਗਰਮੀ ਬਹੁਤ ਪੈਂਦੀ ਹੈ ਭਾਜੀ ਇੱਥੇ ਮੋਟਰਸਾਈਕਲ ਤੇ ਜਦੋਂ ਆਉਂਦੇ ਆ ਉਹ ਤੋਂ ਮੈਨੂੰ ਕਹੀ ਜਾਂਦੇ ਸਲੋ ਚਲਾ, ਤੇ ਉਹ ਸਾਰੇ ਰਾਹ ਗਰਮੀ ਮੂੰਹ ਤੇ ਪੈਂਦੀ ਹੈ ਫਰੰਟ ਤੋਂ। ਯਾਰ ਤੂੰ ਪਾਣੀ ਨੂੰ ਉਹ ਬੰਦਾ ਸਮਝਿਆ ਜਿਹਦੇ ਤੋਂ ਪੈਸੇ ਦੇਣੇ ਹੁੰਦੇ, ਮੱਥਾ ਹੀ ਨਹੀਂ ਲੱਗਦਾ ਸਾਲਿਆ। ਮੂੰਹ ਵੀ ਧੋ, ਉਸਤਾਦ ਜੀ ਫੁਆਰੇ ਵਾਲ ਵੀ ਧੋ, ਸ਼ੈਂਪੂ ਪਿਆ ਵਾ ਆਪਣਾ ਸ਼ੈਂਪੂ ਘਰ ਦਾ। ਉਸਤਾਦ ਜੀ ਉਹਨਾਂ ਵਾਲ ਝੜ ਜਾਂਦੇ। ਲਓ ਕਿਉਂ ਜੀ ਓਏ ਵਾਲ ਨਹੀਂ ਝੜਦੇ ਉਹਦੇ ਨਾਲ। ਫੁਆਰੇ ਥੱਲੇ ਨਹਾਉਣ ਖਲੋਤਾ ਵਾ ਉਸਤਾਦ ਜੀ। ਉਸਤਾਦ ਜੀ ਮੈਂ ਵੇਚ ਰਿਹਾ ਤੁਹਾਡਾ ਸ਼ੈਂਪੂ, ਤੁਹਾਨੂੰ ਸ਼ਾਇਦ ਪਤਾ ਚੱਲਦਾ ਹੋਵੇ ਅੰਡਰਗਰਾਉਂਡ ਮੈਂ ਆਰਡਰ ਦੇ ਰਿਹਾ ਮਹੱਲੇ 'ਚ। ਉਸਤਾਦ ਜੀ ਸਾਡੇ ਮਹੱਲੇ 'ਚ ਖਾਲਾ ਨਜ਼ੀਰਾ, ਉਹਨੇ ਕਿਹਾ ਜਾਨੀ ਸਾਹਿਬ ਨੂੰ ਮੇਰੇ ਕੋਲ ਕਹੇ ਪੁੱਤ ਕਿਤੇ ਪੁੜੀ ਚਾਰਜ ਬਣਾ, ਤੁਹਾਡਾ ਸ਼ੈਂਪੂ ਬਹੁਤ ਵਿਕੇ। ਹਾਂਜੀ, 5 ਰੁਪਏ ਦੀ ਪੁੜੀ। ਪੁੜੀਆਂ ਬਣਾਓ ਇਹਦੀਆਂ 20-20 ਸਾਸ਼ੇ ਦੀ ਬੜੀ ਡਿਮਾਂਡ ਹੈ ਉਸਤਾਦ ਜੀ। ਪੂਰੀ ਸਾਸ਼ੇ ਯਾਰ ਮੈਂ ਤੁਸੀਂ ਮੇਰਾ ਸ਼ੋਅ ਦੇਖ ਲਓ ਪੁਰਾਣੇ। ਮੈਂ ਜਦੋਂ ਕੋ ਕਟਿੰਗ ਕਰਵਾਉਣਾ ਨਾ ਦੁਬਈ ਮੁੰਡਾ ਸਾਜਦ, ਉਹਦੇ ਕੋਈ ਮੈਂ ਕਰਾਉਣੀ ਹੁੰਦੀ, ਇੱਥੇ ਮੈਨੂੰ ਕਿਸੇ ਦੀ ਸਮਝ ਨਹੀਂ ਹੁੰਦੀ। ਤੇ ਸਿਆਲ ਉਹ ਮੈਨੂੰ ਉਹਨੇ ਕਿਹਾ ਭੈਣ ਤੁਹਾਡਾ ਨਾ ਇੱਥੋਂ ਫਰਕ ਹੋ ਗਿਆ ਸੀ, ਹਾਂਜੀ ਠੀਕ ਆ, ਲੇਕਿਨ ਇਹ ਆ ਕਿ ਉਹ ਸਾਈਡਾਂ ਸੂਟਾਂ ਭਰ ਗਈ। ਮੈਂ ਕਿਹਾ ਯਾਰ ਸਾਡੇ ਮੇਰੇ ਦਾਦਕਿਆਂ 'ਚ ਵਾਲ ਨਹੀਂ ਝੜਦੇ, ਜਿਹਦਾ ਫੈਮਿਲੀ ਨਹੀਂ ਹੁੰਦੀ ਤਾਂ ਤੇਰੇ ਵੀ ਨਹੀਂ ਮੇਰਾ ਝੜਦੇ। ਅੱਜ ਸਾਡੇ ਵੀ ਝੜਦੇ, ਨਾ ਪੰਜਾ ਤੇ ਝੜਦੇ ਆ ਸਾਡੇ ਨੇ ਇਹਨਾਂ ਦੇ ਟਿੰਡ ਬੰਦੇ ਪੂਰੇ ਝੜ ਜਾਂਦੇ, ਵਾਲ ਨਹੀਂ ਝੜਦੇ। ਉਹ ਫੜੇ ਜਾਣ ਸਾਡੇ ਮੇਰੇ ਦਾਦਕਿਆਂ 'ਚ ਉਹ ਚੱਕਰ ਨਹੀਂਗਾ। ਮੇਰੇ ਦਾਦਾ ਬੂ ਵੀ ਨਾ ਮਤਲਬ ਫੁੱਲ ਚਿੱਟੇ ਵਾਲ ਸੀ, ਲੇਕਿਨ ਪਫ ਪੂਰਾ ਸੀ ਐਂ ਕਰਕੇ, ਠੀਕ ਆ। ਉਦੋਂ ਵਾਲ ਝੜਦੇ ਨੇ ਜਦੋਂ ਕੋਈ ਨੀਂਦ, ਕੋਈ ਖੁਰਾਕ, ਕੋਈ ਟੈਨਸ਼ਨ, ਉਹ ਲੇਕਿਨ ਉਹ ਇੱਕ ਜਿਹੜਾ ਉਹਦੀ ਵਜ੍ਹਾ ਨਾਲ ਨਾ ਮੇਰੇ, ਲੇਕਿਨ ਉਹ ਹੁਣ ਇਹ ਆ ਕਿ ਦੇਖ ਲਓ ਤੁਸੀਂ ਸਾਡੇ ਵੀ ਸਾਰੀ ਖਾਨਦਾਨੀ ਸਾਡੇ ਵਾਲ ਹੀ ਝੜਦੇ। ਹੁਣ ਮੇਰਾ ਜਿਹੜਾ ਬੇਟਾ ਹੋਇਆ ਦਿਲਾਵੇਜ਼, ਉਹਦੇ ਵੀ ਇਹ ਅਕਲ ਵਾ ਜਿਹੜੀਆਂ ਇੱਥੇ ਤਾਂ ਇਹ ਗੁਰੂ ਯਾਰ ਦੇ ਘਰ ਹੋਇਆ ਇੱਥੇ। ਨਹੀਂ ਬਾਬਾ ਜੀ ਇੱਕ ਤੇ 4 ਦੁਬਈ ਚਾਹੀਦਾ ਹੋਵੇ ਤਾਂ ਦੇਣਾ, ਮੈਨੂੰ ਮੇਲ ਕਰ ਦੇਣਾ ਥੱਲੇ ਜਿਹੜੀ ਮੇਲ ਚੱਲਦੀ। ਦੂਆ ਪ੍ਰਾਪਰਟੀ ਤੁਸੀਂ ਲੈਣੀ ਹੋਵੇ ਦੁਬਈ, 3-4 ਬੰਦੇ ਭਰਾਵਾ ਉਹਨਾਂ ਨੇ ਬੜਾ ਪਿਆਰ ਕੀਤਾ ਹੈ। ਹਾਂਜੀ, ਉਹ ਮੈਨੂੰ ਪ੍ਰਾਪਰਟੀ ਵਾਲੇ, ਮੈਂ ਉਹਨਾਂ ਨੂੰ ਮਿਲਿਆ, ਉਹਨਾਂ ਨੇ ਬੈਠੇ, ਉਹਨਾਂ ਨੇ ਕਿਹਾ ਜਾਨੀ ਭਾਈ ਸਾਡਾ ਕਿਤੇ ਵੀ ਪ੍ਰੋਜੈਕਟ ਕੋਈ ਵੀ ਤੁਸੀਂ ਸੇਲ ਕਰੋ, ਅਸੀਂ ਤੁਹਾਨੂੰ ਉਹਦੇ ਚੋਂ ਕਮਿਸ਼ਨ ਵੀ ਦੇਵਾਂਗੇ। ਵਾਹ। ਮੈਂ ਕਿਹਾ ਜੀ ਕਮਿਸ਼ਨ ਤੇ ਮੈਂ ਲਵਾਂਗਾ, ਲਹਿਦਾ ਗੱਲ ਆ ਉਹ ਤੇ ਮੈਂ ਲਵਾਂਗਾ ਹੀ ਨਹੀਂ। ਉਹ ਚ ਵੀ ਮੈਂ ਜਿਹੜੀ ਸੱਚੀ ਗੱਲ ਆ ਉਹ ਕਰਨੀ ਚਾਹੀਦੀ। ਕਮਿਸ਼ਨ ਠੀਕ ਆ ਤੁਸੀਂ ਦੇ ਦੇਣਾ, ਲੇਕਿਨ ਜਿਨ੍ਹਾਂ ਨੇ ਇਨਵੈਸਟ ਕਰਨਾ ਉਹ ਬਾਕੀਆਂ ਨਾਲ ਉਹਨਾਂ ਨੂੰ ਤੁਸੀਂ ਕੀ, ਕਿਉਂਕਿ ਮੈਂ ਹਮੇਸ਼ਾ ਉਹਨਾਂ ਦੇ ਨਾਲ ਰਹਿਣਾ, ਮੈਂ ਤੁਹਾਡੇ ਨਾਲ ਨਹੀਂ ਰਲਣਾ। ਉਧਰ ਕੀ ਹਿਸਾਬ ਹੈ? ਉਹ ਕਹਿੰਦੇ ਭੈਣ ਤੁਸੀਂ ਜਿੱਦਾਂ ਕਹੋਗੇ, ਜਿਹੜੀ ਕੋਈ ਹਿਸਾਬ ਕਿਤਾਬ, ਜਿਹੜਾ ਕੋਈ ਕਿਸੇ ਨੂੰ ਕੋਈ ਡਰ ਖੌਫ, ਕੋਈ ਗੱਲਬਾਤ, ਅਸੀਂ ਤਾਬੇਦਾਰ। ਮੈਂ ਕਿਹਾ ਠੀਕ ਹੈ ਡਨ। ਤੁਸੀਂ ਦੁਬਈ ਦੇ ਵਿੱਚ ਕੋਈ ਇਨਵੈਸਟ ਸਾਜੀ ਇਸ ਟਾਈਮ, ਸੱਚੀ ਗੱਲ ਦੱਸਾਂ, ਇਸ ਟਾਈਮ ਰਾਈਟ ਟਾਈਮ ਆ ਦੁਬਈ 'ਚ ਇਨਵੈਸਟਮੈਂਟ ਕਰਨ ਦਾ। ਬਿਲਕੁਲ ਸਹੀ। ਮੈਂ ਸਹੀ ਗੱਲ ਕਰ ਰਿਹਾ, ਲੇਕਿਨ ਜਾਂ ਦੁਬਈ 'ਚ ਜਾਂ ਮੱਕੂਆਂ ਨੇ, ਜਿਹੜਾ ਸਾਡਾ ਮੱਕੂਆਂ ਨੇ 150-200 ਰੁਪਏ ਦੀ ਜ਼ਮੀਨ ਲੈ ਕੇ ਛੇੜ ਦੋ, ਭੁੱਲ ਜਾਓ। ਉਹ ਤਾਂ
1600 ਦਾ ਪੂਰਾ ਮੱਕੂ ਆਣਾ ਵਾ 1600 ਦਾ ਪੂਰਾ ਮੱਕੂ ਆਣਾ ਵਾ ਬਕਾਇਆ ਪੈਸੇ ਵੀ ਮਿਲ ਜਾਣੇ, ਝੂੰਗੇ ਚ ਨਾਲ ਟੁੱਡੀ ਵਾਲਾ ਵੀ ਪਾ ਦੇਣਾ। ਕਈ ਬੰਦੇ ਨਹੀਂ ਕਹਿੰਦੇ ਅੱਛਾ ਇਹ ਪੰਜਾਬੀ ਲੈਂਗੁਏਜ ਆ ਕਿ ਉਸਤਾਦ ਜੀ ਉੱਥੇ 2 ਮਰਲੇ ਜਗ੍ਹਾ ਲੈ ਕੇ ਸਿੱਟ ਦੇ ਛੱਡ ਦੇ, ਹਾਂ। ਲੈ, ਹਾਂਜੀ। ਸਿੱਟ ਦੇ ਗਏ ਪਈ ਰਵੇ। ਕੱਪੜੇ ਵਾਲੇ ਕਹਿੰਦੇ ਨੇ ਉਸਤਾਦ ਜੀ ਉਹ ਲਾਟ ਆਈ ਆ 50,000 ਮੀਟਰ ਕੱਪੜਾ ਲੈ ਕੇ ਨਾ ਤੇ ਸਿੱਟ ਦੇ ਹਾਂ ਸਿੱਟ ਦੇ। ਇਹਨੇ ਸਿੱਟ ਤੋਂ ਮਰਾਦ ਹੁੰਦਾ ਵੀ ਭੁੱਲ ਜਾ ਸਾਲ 2 ਸਾਲ 3 ਸਾਲੇ ਤੈਨੂੰ ਦੇਣਗੇ, ਉਹਦਾ ਨਾਂ ਰੱਖਿਆ ਸਿੱਟ ਸਿੱਟ ਦੇ। ਦੇ। ਜ਼ਮੀਨ ਵੀ ਕਹੀ ਜਾਂਦੇ ਸਿੱਟ ਦੇ, ਹਾਂ ਜ਼ਮੀਨ ਸਾਜੀ ਜੀ ਤਾਂ ਆਪਾਂ ਕਹਿੰਦੇ ਕਿ ਵੀਡੀਓ ਚੜਾ ਦੇ, ਚੜਾ ਦੇ ਲੈ ਹਾਂ ਚੜਾ ਦੇ ਵਾਲਾ ਵੀ। ਹਾਂ ਸਾਡਾ ਜਿਹੜਾ ਅੱਛਾ ਅਸੀਂ ਕਹਿੰਦੇ ਚੜਾ ਦੇ, ਜਦੋਂ ਡਾਊਨਲੋਡ ਕਰਦੇ ਉਹਨੂੰ ਇਹ ਨਹੀਂ ਕਹਿੰਦੇ ਮੈਂ ਉੱਥੋਂ ਲਾ ਲਈ ਆ, ਲਾ ਲਈ ਵੀ ਕਹਿੰਦੇ ਕਈ ਯਾਰ ਉੱਥੋਂ ਵੀਡੀਓ ਲਾ ਲਾ ਭਰ ਲਾ। ਹਾਂ ਅਜੇ ਡਾਊਨਲੋਡ ਨੂੰ ਡਾਊਨਲੋਡ ਹੀ ਕਹਿੰਦੇ ਜ਼ਿਆਦਾਤਰ, ਚੜਾਉਣ ਨੂੰ ਕਹਿੰਦੇ ਉਹ ਵੀਡੀਓ ਨਹੀਂ ਚੜਾਈ। ਅਪਲੋਡ ਨੂੰ ਚੜਾਈ ਕਹਿੰਦੇ। ਹਾਂ ਹੁਣ ਅਗਰ ਦੁਬਈ ਦੇ ਵਿੱਚ 2.5 ਮਰਲੇ ਲੈਣੀ ਹੋਵੇ ਉਹਦਾ ਕੀ ਪ੍ਰੋਸੈਸ ਹੈਗਾ? ਓਏ ਤੂੰ ਉਹ 2.5 ਮਰਲੇ ਚ ਤੇਰੇ ਕਿੰਨੇ ਮੁੰਡੇ ਆ? 2 ਬੇਟੇ ਵੇਖ ਇਹਦੇ ਜਿਹੜੇ ਨਾਲ ਇੱਕ ਜ਼ੀਰੋ ਹੋਰ ਲਾ ਲਾ। 2.5 ਮਰਲਾ। ਹਾਂ ਯਾਨੀ ਕਿ 2 ਮੁੰਡੇ 1 ਕੁੜੀ। 20 ਮੁੰਡੇ, ਉਹ ਯਾਰ 20 ਦੋ ਨਾ ਮੁੰਡੇ ਜ਼ੀਰੋ ਤੇ 2 ਮੁਰਗੇ ਰੱਖ ਲਾ ਬਸ, ਆਂਡੇ ਵੇਚੀ ਜਾਂਦਾ। ਚ ਫਕੀਰ ਦੇ ਵੀ ਪਾ ਦਿਓ। ਨਹੀਂ ਕਹਿੰਦੇ ਨਹੀਂ ਯਾਰ 10 ਮੁਰਗੀਆਂ ਨਾਲ 2 ਮੁਰਗੇ। ਮੁਰਗੇ ਚ ਉਹ ਦੱਸੋ ਨਾ, ਆ ਤੇ 2 ਮਰਲੇ ਉਹਨੇ ਜਗ੍ਹਾ 2.5 ਮਰਲਾ ਕੀ ਹਿਸਾਬ ਕਿਤਾਬ ਦੱਸੋ ਅੱਜ ਆਪਾਂ ਉਹ ਮਰਲੇ ਨਹੀਂ ਉੱਥੇ ਬੇਟੇ ਫੁੱਟਾਂ ਨਾਲ ਜਗ੍ਹਾ ਨਹੀਂ ਮਿਲਦੀ। 100 ਫੁੱਟ ਸਾਜੀ ਨਹੀਂ, ਤੁਸੀਂ ਪ੍ਰਾਪਰਟੀ ਦਾ ਕਾਰੋਬਾਰ ਉੱਥੇ ਕਰੋ, ਸਹੀ ਹੈ। ਸਾਜੀ ਉਹਦੇ ਚ ਗੱਲਬਾਤ ਇਹ ਆ ਯਾਰ ਕੰਮ ਕਰਨਾ ਚਾਹੀਦਾ, ਸਾਰੀ ਦੁਨੀਆ ਕਰਦੀ ਆਹੋ। ਜਿਆਦਾ ਜ਼ਿਆਦਾ ਗੱਲ ਉਹਨਾਂ ਨੇ 2-4 ਗੱਲਾਂ ਮੈਂ ਕਿਹਾ ਜੀ ਤੁਸੀਂ ਮੈਨੂੰ ਕਹੋ ਇਦਾਂ ਜੀ ਫਲਾਣਾ ਝੂਠ ਸੱਚ, ਉਹ ਨਹੀਂ ਮੈਨੂੰ ਜਿਹੜਾ ਮੈਨੂੰ ਵੈਸੇ ਇਸ ਤੋਂ ਇਲਾਵਾ ਮੈਨੂੰ ਬੜੇ ਲੋਕੀ ਕਹਿੰਦੇ ਸੀ ਪਹਿਲੇ, ਯਾਰ। ਮੈਂ ਕਿਹਾ ਯਾਰ ਭਾਜੀ ਮੈਨੂੰ ਨਹੀਂ ਪਤਾ, ਜਾਨੀ ਭਾਈ ਦੱਸੋ ਯਾਰ ਤੁਸੀਂ ਉੱਥੇ ਰਹਿੰਦੇ ਹੋ, ਕੋਈ ਇਨਵੈਸਟਮੈਂਟ ਕੋਈ ਹੈ ਸਾਜੀ ਪਾਕਿਸਤਾਨ ਚ ਕਰੋ, ਦੁਬਈ ਕਰੋ, ਜਿੱਥੇ ਮਰਜ਼ੀ ਕਰੋ, ਸਾਡਾ ਮਕਾਨ ਦੁਬਈ ਲੈ ਦੇ। ਤੇਰਾ ਕਿੰਨਾ ਮਕਾਨ ਆ ਜਿੰਨਾ ਵੀ ਛੋਟਾ ਵਾ, ਇਹ ਦੁਬਈ ਹੋਵੇ ਨਾ ਤੇ 10 ਕਰੋੜ ਰੁਪਏ ਦਾ ਹੀ ਪਾਕਿਸਤਾਨ, ਲੈ ਜਾ ਚੁੱਕ ਕੇ। ਹਾਂਜੀ ਤੁਸੀਂ ਪਤਾ ਕੀ ਅੱਧਾ ਗੱਲ ਮਰਲਾ ਹੈਗਾ, ਹਾਂਜੀ ਪੌਣਾ ਮਰਲਾ। ਪੌਣਾ ਕੁ ਬੰਦਾ ਹੈ। ਪੌਣਾ ਮਰਲਾ ਕਿੰਨੇ ਸਕੁਅਰ ਫੁੱਟ ਬਣਿਆ? 280 ਸਕੁਅਰ ਫੁੱਟ ਹੋਇਆ। 200 ਸਕੁਅਰ ਫੁੱਟ ਬਣ ਗਿਆ, 200 ਨਹੀਂ ਸਕੁਅਰ ਫੁੱਟ। ਇਹ ਦੁਬਈ ਇੰਨਾ ਮਹਿੰਗਾ, ਉੱਥੋਂ ਰੈਡ ਚਾਂਦੂ ਰੱਖੇ ਜਾਂਦੇ ਆ ਵੀ ਚੰਦ ਉੱਥੋਂ ਲਾਗੇ ਪੈਣ ਡਿਆ। ਯਾਰ ਉਸਤਾਦ ਜੀ ਪ੍ਰਾਪਰਟੀ ਦਾ ਕੰਮ ਤੁਹਾਡਾ ਬਿਹਤਰੀਨ ਲੱਗਾ ਵਾ, ਇੱਥੇ ਲੋਕਾਂ ਨੂੰ ਵੀ ਫਾਇਦਾ ਪਹੁੰਚਾਓ ਜਿਹੜੇ ਆਪਣੇ ਹੈ, ਉਹਨਾਂ ਨੂੰ ਉੱਥੇ ਇਨਵੈਸਟ ਕਰਾ ਕੇ ਆਪਣੀ ਕਮਿਸ਼ਨ ਲਓ। ਨਾਲੇ ਮੇਰੇ ਸੀਲਿੰਗ ਦਾ ਕੰਮ ਦਾ ਕਹਿ ਚਲੋ, ਆ ਲੈ ਲਓ ਜੀ। ਮੇਰਾ ਸੀਰੀਅਸ ਲੈਂਦੇ ਆ, ਮੈਂ ਠੇਕੇਦਾਰ ਬਣਿਆ। ਸਾਨੂੰ ਮਕਾਨ ਦੀ ਪਈ ਆ, ਮਕਾਨ ਤੇ ਲੈ ਲਈਏ। ਪੰਜ ਫਸਲ 1 ਸੈਕਿੰਡ। ਉਹ ਯਾਰ ਭਰਾਵਾ ਮੈਂ ਸ਼ੋ ਸਟਾਰਟ ਹੋਇਆ ਮੈਂ ਬੋਲਿਆ ਹੀ ਨਹੀਂ ਹੈਗਾ ਜੇ ਉਹ ਭਰਾਵਾ ਆਪਣੀ ਉਹ ਚੜਿਆ ਪਿਆ ਸਾਰੇ ਤਕਦੀਰ ਦੀ ਕੀ ਨਾ ਤੋੜ ਲਿਓ ਇੰਜ ਮਾਰ ਕੇ। ਸਹੀ ਗੱਲ ਆ ਨਾ, ਮੈਨੂੰ ਬੋਲਣ ਹੀ ਨਹੀਂ ਦਿੱਤਾ ਜੇ ਤੱਕ ਯਾਰ। ਦੂਜੀ ਗੱਲ ਦੀ ਲਕੀਰ, ਵਾਰੀ ਨਹੀਂ ਆਈ ਹਜੇ ਤੱਕ ਯਾਰ। ਮੈਂ ਤੀਰ ਦੀ ਲਕੀਰ ਨਾਲ ਤੋੜ ਲਿਓ ਇੰਜ ਮਾਰ ਕੇ। ਸਾਡੇ ਹਸਨ ਵਿਲਾਸ ਦੇ ਵਿੱਚ ਰਹਿ ਰਹੇ ਹਸਨ ਵਿਲਾਸ, ਉੱਥੇ ਹੱਸਣ ਲੋਕੀ ਹੱਸਣ ਵਿਲਾਸ। ਉਹ ਹੱਸਣ ਨਹੀਂ, ਉਹ ਹੱਸਣ ਮਲਾਜ਼ ਯਾਰ ਤੁਸੀਂ ਕਿੰਨੇ ਸਿਆਣੇ ਬਣੇ ਆ, ਹਰਕਤਾਂ ਤੁਹਾਡੇ ਬੱਚੇ ਦੇਖ ਲੈਣ ਤੁਹਾਨੂੰ ਕੀ ਹਿਸਾਬ। ਮੈਨੂੰ ਗਾਲਾਂ ਕੱਢਣ ਜੋ ਮਰਜ਼ੀ ਕਰਨ। ਠੀਕ ਹੈ ਨਾ। ਅੱਛਾ ਹੁਣ ਮੇਰੀ ਰਾਤੀ ਹੋਈ, ਮੈਂ ਗੱਲ ਕਰਨੀ ਯਾਰ। ਸਟਾਰਟ ਦਾ ਸ਼ੋਅ ਮੇਰੇ ਹੱਥ ਉਸਤਾਦ ਜੀ ਕੋਈ ਗੱਲ ਨਹੀਂ ਆਣ ਦਿੱਤੀ ਨਾ, ਤੁਸੀਂ ਮੈਨੂੰ ਪੋਜ਼ 40 ਵਾਰੀ ਤੂੰ ਮੂੰਹ ਤੋਂ ਕਪੜਾ ਫੇਰਿਆ, ਜਿੱਥੇ ਪਸੀਨਾ ਉੱਥੇ ਤੋਂ ਇੱਕ ਵਾਰੀ ਵੀ ਨਹੀਂ ਫੇਰਿਆ। ਗੱਲ ਹੋ ਰਹੀ ਲਿੰਕ ਦੀ ਕਿ ਅਚਾਰ ਸ਼ੈਂਪੂ ਇਸ ਟਾਈਮ ਵਾਇਰਲ ਜਾ ਰਿਹਾ ਉਸਤਾਦ, ਮਾਸ਼ਾਅੱਲਾ। ਮਾਰਕੀਟ 'ਚ ਮੰਗ ਆ, ਮਾਈਆਂ ਇਸਤੇਮਾਲ ਕਰ ਰਹੀਆਂ ਵਾ। ਸਿਆਲਕੋਟੋਂ ਮੈਨੂੰ ਉਹ ਮਾਈਆਂ ਬਗਾਣੀਆਂ ਹੀ ਕਿਹੜੀਆਂ ਮਾਈਆਂ ਦੱਸ। ਅਮੀਰ ਸਿਰਫ ਤੁਸੀਂ ਉਸਤਾਦ ਜੀ ਕੋ ਬਹਿ ਕੇ ਉਸਤਾਦ ਜੀ ਦੇ ਹੋ ਜਾਂਦੇ ਹੋ। ਨਹੀਂ ਯਾਰ ਉਸਤਾਦ ਜੀ, ਪਤਾ ਯਾਰ ਕੀ ਮੇਰੀ ਗੱਲ ਆ, ਗੱਲ ਮਕਾਨ ਵਿੱਚ ਹੀ ਰਹੇ ਨਾ ਸਾਜਿਦ ਇਹ ਵਿੱਚੇ ਰਹਿਣ ਦੇ ਪੁੱਤ ਤੇਰਾ ਅਗਾਂਹ ਸਰਦੀ ਲਾ ਆਉਣ ਧੱਕਾ ਲਾ ਕੇ ਲੈ ਜਾ ਇਹਨੂੰ, ਅੱਛਾ ਮੁੰਡੇ ਦਾ ਤੂੰ ਉੱਥੋਂ ਕੱਢ ਕੇ ਇੱਧਰ ਮਾਡਲ ਟਾਊਨ ਵਾਲੀ ਸਾਈਡ ਤੇ ਲੈ ਆ, ਉੱਥੇ ਵੀ ਠੀਕ ਹੋ ਜਾਣਾ। ਹਾਂ ਬਲਕਿ ਤੂੰ ਉੱਥੇ ਕੀ ਜਾਣਾ, ਪੌਣਾ ਮਰ ਲੈਣਾ, ਖਿੱਚ ਕੇ ਝੰਗ ਬਜ਼ਾਰ ਲੈ ਆ। ਤੇਰੀ ਸੋਚ ਹਾਏ ਤੇਰੀ 6 ਕਰੋੜ ਦਾ ਹੀ ਹੋ ਜਾਣਾ। ਜਿਹੜਾ ਰਕਸ਼ਾ ਫ੍ਰੀ ਖਿਲਾ ਰਿਹਾ ਤੇ ਉਹਦੇ ਕੋਲ ਤੋਂ ਲੱਖ ਰੁਪਏ ਰਾਤ ਨੂੰ ਥੋੜਾ ਥੋੜਾ ਧੱਕਾ ਲਾਈ ਜਾ ਉਹਨੂੰ। ਨਹੀਂ ਤੇ ਇਹਨਾਂ ਰੇਡ ਕੇ ਮਾੜਾ ਜਿਹਾ ਰੇਲਵੇ ਕਲੋਨੀ 'ਚ ਲੈ ਜਾ, ਇਸ ਤੋਂ ਵੀ ਛੁੱਟੀ ਕਰ। ਆਹੋ ਸਹੀ ਕੀ ਪਾਣ ਗੁੱਸਾ ਕਰ ਲਿਆ, ਪਰ ਨੂੰ ਕਾ ਕਰ ਲਿਆ ਭਾਜੀ। ਯਾਰ ਕਰ ਮੈਂ ਹਮਾਮਾ ਵਾਲਿਆਂ ਇੱਟ ਦੇ ਮਾਰਤੀ ਹੈ ਤੇਰੇ। ਹਮਾਮਾ ਵਾਲਿਆਂ ਦੇ ਫੋਨ ਆ ਰਹੇ ਆ ਕਿ ਸਾਨੂੰ ਸ਼ੈਂਪੂ ਰਖਾ ਕੇ ਦਿਓ। ਓਹੋ ਉਸਤਾਦ ਜੀ ਬੜੇ ਬੜੇ ਇਸ ਟਾਈਮ ਜਿਹੜੇ ਮਾਰਟ ਆ ਨਾ, ਯਾਰ ਲੋਕੀ ਥੱਲੇ ਕਹਿੰਦੇ ਦਾਨਿਸ਼ ਚੱਲੋਗੇ ਯਾਰ, ਦਾਨਿਸ਼ ਸੁਭਾਨ ਅੱਲਾ ਯਾਰ ਨਿਜ਼ਾਮ ਕਰਦਾ। ਹਾਲਾਂਕਿ ਇਸ ਗੱਲ ਦਾ ਹਕੀਕਤ ਨਾਲ ਕੋਈ ਤਾਲੁਕ ਨਹੀਂ ਨਹੀਂ ਸੀ। ਵੈਸੇ ਯਾਰ ਮੈਂ ਨਾ ਪਤਾ ਕੀ ਮੈਨੂੰ ਲੱਗ ਰਿਹਾ ਯਾਰ ਕੰਮ ਖਰਾਬ ਹੋ ਰਿਹਾ ਟੀ ਟਾਈਮ ਵਾਲਾ। ਅੱਛਾ ਜੀ, ਲੋਕੀ ਨੇ ਇਹਨੂੰ ਸਮਝ ਨਹੀਂ ਪਾ ਰਹੇ ਕਿ ਗੇਮ ਕੀ ਹੈ, ਹਾਂਜੀ ਆਪਾਂ ਜਾਂ ਫਿਰ ਵਿਚਾਰੇ ਕਈ ਐਸੇ ਵਿੱਚ ਜਿਹੜੇ ਨਾ ਉਹ ਕਿਤੇ ਪਕੜ ਚ ਆਏ ਨੇ ਕਿ ਉਹ ਬਸ ਉਹਨਾਂ ਨੇ ਹੀ ਲੱਭਣਾ ਵਾ, ਆਹ ਗੱਲ ਗਲਤ ਕਰਤੀ, ਆਹ ਇਦਾਂ ਕਰ ਦਿੱਤਾ, ਆਹ ਗੱਲ ਸ਼ਰਮ ਚਾਹੀਦੀ ਕਰਨੀ, ਆਹ ਗੱਲ ਉਹ ਵਿਚਾਰੇ ਸ਼ੋਅ ਨਹੀਂ ਵੇਖਦੇ, ਉਹ ਕੈਲਕੂਲੇਟਰ ਕਰੀ ਜਾਂਦੇ ਉਹਨਾਂ ਦੀ ਕੀ ਜ਼ਿੰਦਗੀ ਕੀ ਉਹਨਾਂ ਕੋਲ ਲਾਣੇ, ਉਹਨਾਂ ਕੋਲੋਂ ਖੁਸ਼ਗਵਾਰ ਲਮਹਾਤ ਖੋਲੇ ਨੇ। ਤਾਂ ਜੀ ਕਰੀ ਜਾਣ ਦਿਓ, ਆਪਾਂ ਇੰਜੋਏ ਕਰਨਾ ਬਸ। ਅੱਜ ਮੈਂ ਆਪਾਂ ਇੰਜੋਏ ਕਰੋ। ਹਾਲ ਦੱਸਾਂ ਇਹਦਾ ਮੈਂ, ਇਹਨਾਂ ਦੀ ਕਰਾਓ ਛੁੱਟੀ, ਇਹਨਾਂ ਨੂੰ ਭੇਜੋ ਆਪ, ਤੁਸੀਂ ਦੁਬਈ ਸ਼ਿਫਟ ਹੋਵੋ, ਉੱਥੇ ਫਿੱਟ ਫੁੱਟ ਹੋ ਕੇ ਆਉਂਦੇ ਜੇ ਤੁਸੀਂ 8-10 ਦਿਨਾਂ ਦੀ, ਫਿਰ ਤੁਸੀਂ ਮੇਰੇ ਦਾ ਘਰਾਂ ਕਰ ਲੈਣਾ। ਗਲਤ ਆ। ਨਹੀਂ ਹੁਣ ਨਹੀਂ ਹੁੰਦਾ, ਹੁਣ ਉਹ ਠੀਕ ਹੋ ਯਾਰ। ਉਹ ਮੈਨੂੰ ਉਹ ਇਨਫੈਕਸ਼ਨ ਹੋ ਗਿਆ ਸੀ
ਕਿਸੇ ਵਜ੍ਹਾ ਤੋਂ ਅੱਛਾ ਗਰਮ ਪਾਣੀ ਨਾਲ ਵੀ ਵਾਲ, ਤੈਨੂੰ ਪਤਾ ਗਰਮ ਪਾਣੀ ਜਿਹੜਾ ਹੁੰਦਾ ਨਾ ਉਹਦੇ ਨਾਲ ਵਾਲ ਧੋਵੋ ਨਾ ਤੁਸੀਂ, ਤੁਹਾਡੇ ਵਾਲ ਫਰਕ ਹੋ ਜਾਂਦੇ। ਫਰਕ ਹੋ ਜਾਂਦੇ ਹਾਂਜੀ। ਗਰਮ ਪਾਣੀ ਨਾਲ ਵਾਲ ਨਹੀਂ ਧੋਣੇ ਚਾਹੀਦੇ, ਠੰਡੇ ਦਾ ਠੰਡੇ ਨਾਲ ਵਾਲ ਧੋਵੋ, ਤਾਜ਼ੇ ਨਾਲ, ਠੰਡੇ ਨਾਲ। ਔਰ ਇਹਦਾ ਵੀ ਬੜਾ ਆ ਜਿਹੜਾ ਕਈ ਵਾਲੇ ਆ ਜਿਹੜਾ ਜ਼ਮੀਨੀ ਪਾਣੀ ਲੂਣਾ ਹੁੰਦਾ, ਇਹਦੇ ਨਾਲ ਵੀ ਨਹੀਂ ਧੋਣੇ ਚਾਹੀਦੇ। ਮੋਟਰ ਦਾ ਪਾਣੀ ਪੰਪ ਦਾ ਮਤਲਬ ਪਾਣੀ ਦਾ ਵੀ ਹਿਸਾਬ ਕਿਤਾਬ ਨਾਲ ਧੋਵੋ। ਸ਼ੈਂਪੂ ਮੂੰਹ ਗਰਮ ਪਾਣੀ ਨਾਲ ਛਿੱਟੇ ਮਾਰਨੇ, ਉਹ ਵੀ ਸਕਿਨ ਖਰਾਬ ਹੁੰਦੀ ਹੈ, ਠੀਕ ਹੈ ਨਾ। ਤੇ ਨੀਟ ਉਹ ਇਦਾਂ ਦਾ ਕਹਿੰਦੇ ਇਨਫੈਕਸ਼ਨ ਖਾਣ ਪੀਣ ਦਾ ਕੋਈ ਹਿਸਾਬ ਕਿਤਾਬ ਹੋ ਗਿਆ ਸੀ। ਅੱਛਾ ਹੁਣ ਮੈਂ ਉਸਤਾਦ ਸਵੇਰੇ ਆਇਆ ਨਾ, ਦੇਖ 2 ਨਾਨ ਆਂਡਾ ਚਨੇ ਖਾ ਕੇ ਉੱਥੇ ਹੀ ਸੌਂ ਗਿਆ। ਅੱਜ ਉਹਦਾ ਉੱਠਿਆ ਉਹਦੇ ਇੱਥੇ ਆ ਜਿਹੜੀ ਨਹੀਂ ਹੁੰਦੀ ਸਟੇਜ ਜੀ ਬਣੀ ਨਾਲੀ, ਉਹਦੇ ਵਿੱਚ ਗੁੰਮਾ ਟੈਪ ਜਿਹਾ ਹੁੰਦੇ ਆ। ਨਾ ਕਰਿਆ ਕਰੋ ਉਸਤਾਦ ਜੀ, ਖਾਣਾ ਖਾ ਕੇ ਕਮ ਸੇ ਕਮ 70 ਕਦਮ ਜਿਹੜੇ ਨਾ ਹਲਕੀ ਨੇ ਕਰਿਆ ਕਰੋ, ਵਾਕ ਕਰਿਆ ਉਹ ਕਰੋ। ਤੋਂ ਬਾਅਦ ਦੁਆ ਵੀ ਕਰ ਲਿਆ ਉਹ ਕਰ। ਭਰਾਵਾ ਜਿਹੜੀ ਸ਼ਾਇਦ ਛੁਡਾਉਣ ਵਾਲੀ ਹੈ ਨਾ ਉਹ ਛਡਾਓ, ਉੱਥੇ ਫੋਕਸ ਕਰੋ। ਆ ਯਾਰ, ਆ ਯਾਰ। ਜੋ ਇਸ ਗੱਲ ਦਾ ਡਾਕਟਰ ਸਾਹਿਬ ਨੂੰ ਜ਼ਿਕਰ ਕੀਤਾ। ਜਿਸ ਗੱਲ ਦਾ ਡਾਕਟਰ ਸਾਹਿਬ ਨੇ ਕੀਤਾ, ਨਹੀਂ ਡਾਕਟਰ ਸਾਹਿਬ ਨੇ ਉਹਨੂੰ ਨਜਾਇਜ਼ ਕੀਤਾ, ਉਹ ਤਾਂ ਸਿਰਫ ਪੀ ਕੇ ਉਹਨੂੰ ਵੱਟ ਪੱਟੀ ਕੀਤੀ, ਉਸ ਤੋਂ ਬਾਅਦ ਹੱਥ ਨਹੀਂ ਲਾਇਆ। ਲੱਗਦਾ ਉਹਨੇ ਸੱਚ ਕਿਤੇ ਆਪ ਪੀਤੀ ਹੈ। ਤੱਲੇ ਇੱਕ ਬੰਦੇ ਨੇ ਕਮੈਂਟ ਕੀਤਾ, ਉਹਨੇ ਕਿ ਸਾਡੇ ਮਹੱਲੇ ਦਾ ਡਾਕਟਰ ਆ, ਉਹ ਰਾਤ ਨੂੰ ਸ਼ਰਾਬ ਪੀ ਕੇ ਸਾਰਿਆਂ ਨੂੰ ਇਹ ਗੱਲ ਕਹੀ ਜਾਂਦਾ, ਓਏ ਤੂੰ ਸ਼ਰਾਬ ਪੀਤੀ। ਯਾਰ ਜਿਹੜਾ ਉਸਤਾਦ ਜੀ ਡਿਟੌਕਸ ਵਾਟਰ ਪੀਂਦੇ ਨਾ ਕੱਪ ਦੇ ਵਿੱਚ, ਉਹ ਸਮਝਦਾ ਵੀ ਦਾਰੂ ਆ। ਯਾਰ ਉਹ ਤਾਂ ਡਿਟੌਕਸ ਵਾਟਰ ਯਾਰ ਉਹ ਕੀ ਨਵਾਂ ਵਿੱਚ ਖੀਰੇ ਹਰ ਚ ਪਾ ਕੇ ਨਹੀਂ ਨਹੀਂ ਸਾਜੀ ਤੁਸੀਂ ਆ ਬੜਕਾ ਬੜਕਾ ਘਟਾ ਦਿਓ। ਸਿਸਟਮ ਹੈ ਜਦੋਂ ਕਹਿੰਦੇ ਆ ਮਠਿਆ ਓਏ ਸਿਸਟਮ ਅੱਛਾ, ਇਹ ਮੈਂ ਕੀਤਾ ਨਹੀਂ ਕਦੀ। ਕੀਤਾ ਵਾ ਤੁਸੀਂ ਅੱਛਾ, ਕੱਲ ਤੋਂ ਫਿਰ ਬਾਹਰ ਨਿਕਲ ਕੇ ਦੁਕਾਨਾਂ ਬੰਦ ਕਰਾ ਦੇ। ਓ ਯਾਰ ਉਹ ਕਦੀ ਹੁੰਦਾ ਵੇ ਇਦਾਂ ਦਾ। ਨਹੀਂ ਸਹੀ ਹੈ। ਤੁਸੀਂ ਜਦੋਂ ਉਦੋਂ ਮੈਨੂੰ ਉਦੋਂ ਲੱਗਾ ਜਦੋਂ ਕਿਹਾ ਨਾ ਉਹ ਚੁੱਕ ਕੇ ਲਿਆਓ, ਮੈਨੂੰ ਲੱਗਾ ਕੋਈ ਮੈਂ ਕਿਹਾ ਓਏ ਆਹਨੇ ਤੇ ਮੰਡੀ ਮੋੜ ਤੇ ਖਲੋ ਕੇ ਇਹੀ ਪਿੱਛੇ ਜਾਣਿਆ ਗੱਡੀ ਤੇਰੀ। ਯਾਰ ਸਹੀ ਸ਼ੁਗਰ ਹੁਣ ਤੁਹਾਨੂੰ ਸਮਝ ਆਉਣ ਲੱਗ ਪਈ ਨਾ, ਹੁਣ ਯਾਦ ਕਰੋ ਮੇਰੇ, ਤੁਹਾਨੂੰ ਹੁਣ ਯਾਦ ਆਏਗਾ। ਹਾਂ ਮੈਨੂੰ ਜਦ ਸ਼ੱਕ ਪਿਆ ਕਿ ਤਨ 24 ਨਿਊਜ਼ ਤੇ ਘੋੜੇ ਤੇ ਚੱਲ ਗਏ ਸੀ। ਯਾਰ ਨਮਾਨ ਸਾਹਿਬ ਨੂੰ ਕਹੀ ਜਾਣਾ ਯਾਰ ਸ਼ਰਾਬ ਬੰਦਾ ਨਸ਼ੇ 'ਚ ਹੁੰਦਾ ਕਿ ਬੰਦਾ ਮਸਤ ਹੋ ਜਾਂਦਾ, ਪਤਾ ਬਸ ਪਾਗਲ ਹੋ ਜਾਂਦਾ ਬੰਦਾ। ਮੈਨੂੰ ਉਦੋਂ ਸ਼ੱਕ ਪਿਆ ਜਦੋਂ ਮਿੱਠੂ ਨੂੰ ਕਹਿੰਦੇ ਲਹਿੰਗਾ ਪਾ ਓਏ। ਮਿੱਠੂ ਨੂੰ ਮੈਂ ਉਹ ਨਾ ਬਾਹਰ ਵਾਲੇ ਗੇਟ ਤੋਂ ਅੰਦਰ ਵੇੜੇ, ਮੈਂ ਲਿਖ ਰਿਹਾ ਸੀ ਸ਼ੇਰੋ ਸ਼ਾਇਰੀ ਤੇ ਕੰਧਾਂ ਫੜ ਕੇ ਅੰਦਰ ਆ ਗਏ। ਮੈਂ ਕਿਹਾ ਡੋਲੇ ਲੱਗਣ ਦੇ ਮਾੜੇ ਨਹੀਂ ਮੈਨੂੰ ਸ਼ੱਕ ਜਦੋਂ ਉਦੋਂ ਹੀ ਪਿਆ ਜਦੋਂ ਮਿੱਠੂ ਨੂੰ ਮਾਰਨ ਦੇ। ਮੈਂ ਕਿਹਾ ਕਿਉਂ ਮਾਰਨ? ਕਹਿੰਦੇ ਮੇਰੇ ਨਿਕਾਹ 'ਚ ਆ। ਮੈਂ ਯਾਰ ਭਾਜੀ ਲਾ ਤੁਸੀਂ ਪੀਤੀ ਆ, ਮੈਂ ਤੁਸੀਂ ਵੀ ਘੁੱਟ ਲਾਇਆ, ਤੁਹਾਨੂੰ ਵੀ ਨਹੀਂ ਪਤਾ ਲੱਗਿਆ। ਜਿਹੜੇ ਡਾਕਟਰ ਮਾਨਸਾ ਨਹੀਂ, ਮੈਨੂੰ ਮੇਰਾ ਨੰਬਰ ਦਿਓ ਉਸਤਾਦ ਜੀ, ਮੈਂ ਅਰਮਾਨ ਸਾਹਿਬ, ਮੈਂ ਸਕਿਨ ਟ੍ਰੀਟਮੈਂਟ ਕਰਾਉਣਾ। ਓਏ ਤੂੰ ਸ਼ਵੈਬ ਨਾਲ ਮਾਰ ਕੇ ਸੁਣਿਆ ਲਾਰੀ ਅੱਡੇ ਤੋਂ ਪਰਲੇ ਪਾਸੇ। ਹਾਂਜੀ ਉੱਥੇ ਬੈਟਨੋਵੇਟ ਗਰੀਸ ਮਿਲਦੀ ਆ, ਗਰੀਸ ਦਾ ਪੈਕਟ ਮਿਲਦਾ 300 ਗ੍ਰਾਮ ਵਾਲਾ ਵੱਡਾ। ਇਹ ਫੇਸ ਧੁੱਪੇ ਰਿਹਾ ਵਾ, ਨਿਕਲਿਆ ਬਦੂਦੀਆ ਕਿਉਂ? ਹਾਂ ਕੱਚੀ ਗਿਰੀ ਨਿਕਲੀ ਨਾ ਅੰਦਰੋਂ ਬਦੂਦੀਆ। ਹਾਂ ਕਹਿ ਲੱਗਦਾ ਅਮਰੂਦ ਦੇ 2 ਪੀਸ ਕੀਤੇ ਆ ਵੇਖੋ। ਕਿਉਂ? ਸਹੀ ਗੱਲ। ਅੱਛਾ ਸਾਈ ਪਰਸੋਂ ਤੁਸੀਂ ਕਹਿੰਦੇ ਸੀ ਸਾਰਾ ਹੀ ਮਾਰ ਦਿਆਂਗਾ, ਇਹ ਕੀ ਮਸਲਾ ਸੀ? ਕੀ ਗੱਲ? ਉਹ ਉਧਰ ਤਨਖਾਹ ਦੇਣੀ ਸੀ ਨਾ, ਸੈਂਡ ਕਰ ਗਏ ਸੈਲਰੀ। ਨਹੀਂ ਇੱਕ ਦਿਨ ਆਏ ਨਹੀਂ ਜਦੋਂ ਗੇਟ ਖੋਲ ਕੇ ਚਲੋ ਛੁੱਟੀ ਆ। ਲੈ ਛੁੱਟੀ, ਚਲੋ ਤੇ ਛੁੱਟੀ ਕਰਾ ਕੇ ਅੱਧੇ ਘੰਟੇ ਬਾਅਦ ਫੋਨ ਕਰ ਰਹੇ, ਆਇਆ ਨਹੀਂ ਤੂੰ। ਮੈਨੂੰ ਕੱਢ। ਆਹੋ ਨਹੀਂ ਮੈਨੂੰ ਉਦੋਂ ਸ਼ੱਕ ਪਿਆ ਜਦੋਂ ਸ਼ੀਸ਼ੇ ਤੇ ਵੇਖ ਕੇ ਕਹਿੰਦੇ ਜਾਨੀ ਸਾਹਿਬ ਸਲਾਮ ਅਲੈਕੁਮ। ਆਹ ਵੇਖਿਆ ਤਾਂ ਹੁਣ ਯਾਦ ਆ ਰਿਹਾ ਨਾ। ਜਾਓ ਜੀ ਡਾਕਟਰ ਸਾਹਿਬ, ਤੁਸੀਂ ਧਿਆਨ ਪਵਾ ਦਿਓ। ਮੈਂ ਚੰਗਾ ਭਲਾ ਲੁਕਿਆ ਸੀ ਕਸਮ, ਤੁਸੀਂ ਵੀ ਨਾਲ। ਉਹ ਯਾਦ ਨਹੀਂ ਇੱਕ ਦਿਨ ਖਲੋ ਕੇ ਟੀ ਟਾਈਮ ਸ਼ੁਰੂ ਕਰ ਲਿਆ ਸੀ ਉਹਨਾਂ ਨੇ, ਬਾਅਦ ਇਹ ਸਾਜੀ ਬੈ ਯਾ ਇੱਕ ਦਿਨ ਯਾਦ ਨਹੀਂ ਐਨ ਮੂੰਹ ਕਰਕੇ ਕਰ ਲਿਆ। ਉਸਤਾਦ ਜੀ ਛੱਡ ਦਿਓ ਹੁਣ ਤਾਂ। ਲੇਕਿਨ ਕੁਛ ਮੈਂ ਪੀ ਕੇ ਤੇਰੇ ਨਾਲ ਜਿਹੜੀਆਂ ਜ਼ਿਆਦਤੀਆਂ ਕੀਤੀਆਂ ਉਹ ਮੈਂ ਮਾਫੀ ਮੰਗਦਾ। ਕੁਛ ਵੀ ਨਹੀਂ ਹੋਇਆ। ਨਹੀਂ ਬਿਲਕੁਲ ਸਹੀ। ਕੋਈ ਤਨਖਾਹ ਮਾਰ ਲਈ, ਇੱਕ ਗਾਲਾਂ ਗੁਲਾਂ ਕੱਢਦੀਆਂ ਬੜੇ। ਯਾਰ ਮੈਨੂੰ ਉਦੋਂ ਹੀ ਸ਼ੱਕ ਹੋ ਗਿਆ ਸੀ ਜਦੋਂ ਨੋਨੀ ਕਹਿੰਦੇ ਪੜਦਾ ਕਰ ਯਾਰ ਇਹਨੂੰ ਮੈਂ ਕਾਹਤੋਂ ਕਹਿਣਾ ਵੀ ਪੜਦਾ। ਕਾਹਤੋਂ ਕਹਿ ਰਹੀ ਆ? ਆਇਆ ਸੀ ਨਾ ਉਹ ਪੀਤੀ ਤਾਂ ਸਾਬਤ ਹੋਵੇ ਨਾ ਮੇਰੇ। 10,000 ਰੁਪਏ ਸੋਚਾ ਧੋਣੀ ਆ। ਚੱਕ ਤੇ ਪੈਣ ਲੱਪਿਆ ਸੀ ਮੈਨੂੰ ਉਦੋਂ ਹੀ ਉਸਤਾਦ ਜੀ, ਜਿੱਦਣ ਤੁਸੀਂ ਬੈੱਡ ਤੇ ਥੁੱਕ ਸੁੱਟ ਕੇ ਤੇ ਖਿੜਕੀ ਚੋਂ ਬਾਹਰ ਛਾਲ ਮਾਰਦੀ ਸੀ। ਕਿਤੇ ਮੈਨੂੰ ਉਦੋਂ ਹੀ ਪਿਆ। ਮੈਨੂੰ ਉਦੋਂ ਸ਼ੱਕ ਪਿਆ ਜਿੱਦਣ ਘੜਕੀਲੇ ਨੂੰ ਕਹੀ ਜਾਣੇ ਮੈਨੂੰ ਛੱਡੇ ਨਾ ਦੇਵੇ ਮਿਹਰਬਾਨ। ਗੜਗੀਲੇ ਨੂੰ ਯਾਰ
ਯਾਰ ਜਿਹੜੀ ਤੁਹਾਨੂੰ ਹੁਣ ਸਮਝ ਆਏਗੀ, ਤੁਹਾਨੂੰ ਹੁਣ ਬੜੀਆਂ ਕੁਝ ਯਾਦ ਆਏਗਾ। ਜਿਹੜੇ ਇੱਕ ਆਮ ਬੰਦੇ ਨਾਲ ਲਾਈਵ ਖਲੋਤੇ ਗੱਲ ਕਰ ਰਹੇ ਉਹਨੂੰ ਕਹਿਣਾ ਚਾਹ ਠੀਕ ਆ ਹੁਣ ਨਿਕਲਦੇ ਆਪਾਂ। ਯਾਰ ਮੈਨੂੰ ਉਦੋਂ ਸ਼ੱਕ ਪਿਆ ਜਦੋਂ ਉਤਲੇ ਟੈਂਕੀ ਤੇ ਚੜ ਕੇ ਬੋਤਲ ਪੜ ਕੇ ਕਹਿੰਦਾ ਮੈਂ ਖੁਦਕੁਸ਼ੀ ਕਰਨੀ ਆ, ਮੈਂ ਨਹੀਂ ਲੈਣਾ। ਨਹੀਂ ਉਧਰ ਨਹੀਂ ਇੰਨਾ ਸ਼ੱਕ ਹੋਇਆ, ਤੈਨੂੰ ਉਦੋਂ ਨਹੀਂ ਸ਼ੱਕ ਪਿਆ? ਨਹੀਂ ਉਧਰ ਜਿੱਧਰ ਮੈਂ ਤੈਨੂੰ ਕਿਹਾ ਨਹੀਂ ਤੈਨੂੰ ਹਾਂ ਤੇ ਦੇ ਦੇ। ਨਹੀਂ ਬਾਬਾ ਜੀ, ਇਹ ਚਲੋ ਮੈਂ ਇਸ ਲਈ ਕਹਿਣਾ ਯਾਰ, ਮਿਹਰਬਾਨੀ ਤੁਸੀਂ ਸਾਡਾ ਦਿਨ ਬਹੁਤਾ ਸ਼ੋਅ ਕਢਾਤਾ ਯਾਰ। ਇਹ ਕੰਮ ਛੱਡ ਗਿਆ ਫੇਰ ਹਾਂਜੀ ਆਉਣੇ ਕੋਲ ਕਿ ਮੈਨੂੰ ਕਦੋਂ ਹੀ ਛੜ ਗਏ ਆ। ਬੁਲਾਲਾ ਚਮੂ ਗਰਮੀ ਤੇ ਵੇਖ ਲਾ, ਗਰਮੀ ਬਹੁਤ ਪੈਣ ਰਹੀ ਆ। ਇਹ ਕਿੰਨੀ ਸੈਂਟੀਗ੍ਰੇਡ ਪਈ ਆ ਭਲਾ? 37-50 52 ਸੈਂਟੀਗ੍ਰੇਡ ਪੈ ਗਈ ਆ। ਅੱਛਾ ਉਸਤਾਦ ਜੀ ਗੱਲ ਪਤਾ ਕੀ ਹੈ, ਇੱਕ ਸੈਕਿੰਡ ਭਾਈ ਫੈਸਲ, ਮੈਂ ਮਿੱਠੇ ਮੁੰਡੇ ਦਾ ਨਾਮ ਤੇ ਦੱਸ ਦੇ ਯਾਰ ਕੀ ਚਲੋ। ਲਿਖਿਆ। ਆਹੋ ਨਾਂ ਕੀ ਰੱਖਿਆ ਜੀ? ਮੁਹੰਮਦ ਸਕਲੈਨ ਸੁਲਤਾਨ ਮੁਜਤਬਾ ਸਾਜਿਦ। ਸਾਥੀ ਦੇ ਲੋ ਮੁੰਡੇ ਦੇ ਨਾਮ ਅਗਲੇ ਤਿੰਨਾਂ ਦੇ ਵੀ ਇੱਥੇ ਰੱਖ ਲਈ ਸਰ, ਨਹੀਂ ਉਹਦਾ ਬਾਕੀ ਸਾਤੇ ਹੀ ਪੈਦਾ ਹੋਣੇ। ਅੰਮੀ ਦੀ ਖੁਆਇਸ਼ ਸਕਲੈਨ, ਉਹਦੇ ਨਾਨਾ ਬੁਰੀ ਖੁਆਇਸ਼ ਸੀ ਕਿ ਸੁਲਤਾਨ ਮੇਰੀ ਸੀ ਮੁਜਤਬਾ ਐਂਡ ਦੇ ਵਾਲਿਦ ਸਾਹਿਬ ਸਾਜਿਦ। ਮੁਹੰਮਦ ਸਕਲੈਨ ਸੁਲਤਾਨ ਮੁਜਤਬਾ ਸਾਜਿਦ। ਮੈਂ ਤੇ ਨਹੀਂ ਇਕੱਠੇ ਰੱਖਤੇ, ਮੈਂ ਕਿਹਾ ਬੱਚਾ ਹੀ ਬਰਡਨ ਜੀ ਰਹੂਗਾ। ਸਹੀ ਗੱਲ। ਮਰੇ ਕੋਈ ਅਰਜੈਂਟ ਬੁਲਾ ਹੀ ਨਹੀਂ ਸਕਦਾ। ਆਈਡੀ ਕਾਰਡ ਤੇ ਕੀ ਲਿਖਿਆ ਹੋਊਗਾ? ਇਹੀ ਪੂਰਾ ਹਾਂ ਮੁਹੰਮਦ ਸੁਲਤਾਨ ਸਕਲੈਨ। ਵੱਡਾ ਆਈਡੀ ਕਾਰਡ ਬਣਾਉਣਾ ਪੈਣਾ ਗਵਰਨਮੈਂਟ ਨੂੰ। ਲੈ ਦਾ ਗੱਤਾ ਨਾਲ ਅਟੈਚ ਹੋਣਾ। ਨਹੀਂ ਮੈਂ ਉੱਥੇ ਰਿਕੁਐਸਟ ਕਰਾਂਗਾ ਭਾਈ ਇਹਦੇ ਲਿਖ ਲਓ, ਮੇਰਾ ਰਹਿਣ ਦਿਓ। ਉਹ ਉਸਤਾਦ ਜੀ ਜਿਹੜੇ ਸਕੂਲੇ ਦੇ ਬੱਚੇ ਨੇ ਜਾਣਾ ਨਾ, ਉੱਥੇ ਸਰ ਨੇ ਵੀ ਕਹਿਣਾ ਕਿੰਨੇ ਸਾਰੇ ਨਾਂ, ਉਹਨੇ ਕਹਿਣਾ ਯੈਸ ਸਰ। ਇਹ ਸਾਰੇ ਉਹਨੇ ਆਪਣਾ ਨਾਮ ਸੁਣਾਤਾ, ਉਹਨੇ ਕਹਿਣਾ ਠੀਕ ਆ ਪਾਸ ਹੋ ਤੂੰ। ਇਹ ਤਾਂ ਨਾਵਾਂ ਦਾ ਹਰ ਜਗ੍ਹਾ ਤੇ ਪ੍ਰੋਬਲਮ ਹੋਣੀ ਹੈ। ਉਹਨੇ ਕਿਦਾਂ ਪਤਾ ਓਏ ਨੋਨੇ ਨੂੰ ਬੁਲਾਈ ਅੰਦਰੋਂ, ਉਹਨੇ ਕਹਾ ਓਏ ਸਕਲੈਨ ਮੁਸਤਫਾ ਹਾਂ ਜੁੜੇ ਵਾਲਾ ਸਾਰੇ ਨੂੰ ਬੁਲਾਈ ਯਾਰ। ਲੱਗਦੀ ਯਾਰ ਕਿਹੜੇ ਦਾ ਲੱਗੀ ਕਿਸਮੇ ਕੋ ਬਣਨ ਹੀ ਨਹੀਂ। ਬੜੇ ਪੰਗੇ ਪੈਣੇ ਇਦਾਂ ਦੇ। ਸਹੀ ਗੱਲ। ਹਾਂ ਇਹ ਗੱਲ ਮੇਰੇ ਕੋ ਇਹ ਵੱਡੇ ਨਾਂ ਦਾ ਨਾ, ਵੱਡੇ ਨਾਂ ਦਾ ਰੌਲਾ ਹੁੰਦਾ। ਇਹਦੇ ਤੇ ਉਸਤਾਦ ਜੀ ਨਿਕਾਹ ਖਾਨ ਨੇ ਆਲ ਫੋਲੋ ਜਿਹੜਾ ਕਬੂਲ ਪੁੱਛਣ ਲੱਗੇ। ਉਹਨੇ ਅੱਲਾ ਮਾਫੀ ਦੇਵੇ ਤੇਰੀ ਨੌਂ ਨੂੰ, ਜਦੋਂ ਉਹਨੇ ਕਹਿਣਾ ਕਿ ਬੇਟਾ ਤੈਨੂੰ ਸਕਲੈਨ ਤੇ ਸਾਜਦ ਤੇ ਫਲਾਣਾ ਤੇ ਮੁਜੀਬ ਤੇ ਸਾਰੇ ਕਬੂਲ ਆ, ਹਲੇ ਉਹਨੇ ਰੋਲਾ ਬਣ ਜਾਣਾ। ਉਹਨੇ ਕਹਿਣਾ ਮੈਨੂੰ ਕੱਲੀ ਨੂੰ ਇੰਨੇ ਬੜੇ। ਜਿਹੜੀ ਮੇਰੀ ਮਿਸਿਸ ਦਾ ਉਹਦੀ ਮਮਾ ਉਹ ਕਹਿੰਦੀ ਸੀ ਤੇ ਨਾ ਗੌਹਰ ਰੱਖੋ, ਤੇ ਉਹ ਵੀ ਪਾ ਲਾ ਅੱਗੇ ਫਿਰ। ਮੈਂ ਕਿਹਾ ਉਹ ਅੱਗੇ ਵੀ ਜਗ੍ਹਾ ਨਹੀਂ ਬਣਾ ਲਾ, ਥੋੜਾ ਰੋਣ ਕੇ ਨਾਲ ਥੋੜਾ ਮਜੀਬ ਮਜੂਬ ਨੂੰ ਥੋੜਾ ਨਾਲ ਕਰਕੇ ਵਿੱਚ ਗੌਹਰ ਤੋੜ ਲੈ। ਇਹ ਨਾਮ ਪਿਆਰੇ ਸਾਰੀ ਮੁਹੰਮਦ ਸਕਲੈਨ ਸੁਲਤਾਨ। ਐਂਡ ਤੇ ਜੱਟ ਕਿਨੇ ਰੱਖਣਾ? ਹਾਂ ਜੱਟ ਕਾਸਟ ਆ ਨਾ। ਹਾਂ ਪੂਰਾ ਨਾ ਕੀ ਆ? ਮੁਹੰਮਦ ਸਕਲੈਨ ਸੁਲਤਾਨ ਮੁਜਤਬਾ ਸਾਜਿਦ ਗੋਹ ਜੱਟ ਗੌਹਰ। ਗੌਹਰ। ਹਾਂ ਉਹ ਇੱਕ ਨਾਂ ਰੱਖ ਨਿਕਾ ਜਿਹਾ, ਮਾਸ਼ਾਅੱਲਾ 7 ਉਹ ਜੱਟ ਦੇ ਨਾਲ ਇੱਕ ਮਾਨਾ ਜੱਟ ਫਲਾਣਾ ਇੰਜ ਦਾ ਨਾਂ ਰੱਖ। ਉਹ ਰੱਖਿਆ। ਉਹ ਤਾਂ ਬੜਕ ਨਹੀਂ ਮਾਰ ਸਕਦਾ ਕਿਤੇ। ਉਸਤਾਦ ਜੀ ਮੇਰਾ ਮੁੰਡਾ ਫੁੱਲ ਗੁੱਜਰ ਹਾਂ ਉਸਤਾਦ ਜੀ, ਉਹਨੂੰ ਇੰਨਾ ਵੱਟ ਚੜਦਾ ਵਾ, ਉਹਨੂੰ ਕੋਈ ਸ਼ੈ ਨਾ ਤੇ ਉਹ ਆਪਣੇ ਟੱਕਰਾਂ ਕਰਨ ਚ ਮਾਰਨ ਲੱਗ ਹਾਂ ਇਹ ਕਈਆਂ ਨੂੰ ਹੁੰਦੀ ਆਦਤ, ਬਹੁਤ ਵਾਕਈ ਜਨਰਲ ਬਹੁਤ ਗੁਜਰਾ। ਜ਼ਬਰਦਸਤ ਟੱਕਰ ਮਾਰ। ਮੈਂ ਦੇਖਿਆ ਇੱਕ ਬੱਚਾ ਬਾਬਾ ਜੀ ਦਾ ਉਸਤਾਦ ਜੀ, ਉਹ ਜ਼ਮੀਨ 'ਚ ਟੱਕਰ ਮਾਰਦਾ ਸੀ, ਚੰਗੇ ਭਲੇ ਬੰਦੇ ਦਾ ਦਿਲ ਹਿੱਲ ਜਾਂਦਾ ਸੀ, ਐਡਾ ਸੀ ਉਹ। ਉਹਦੇ ਕੋਲੋਂ ਨਾ ਕੋਈ ਖਿਡੌਣਾ ਖੋ ਸਕਦਾ। ਨਹੀਂ ਮੇਰੀ ਗੱਲ ਸੁਣ ਨਾ, ਇੱਕ ਮਲਾ ਕਹਿੰਦਾ ਓਏ ਇੱਥੇ ਮਾਨਾ ਜੱਟ ਖਲੋਤਾ ਹੀ ਓਏ, ਉਹ ਤੇਰਾ ਮੁੰਡਾ ਕੀ ਕਹੂਗਾ? ਉੱਥੇ ਪੂਰੀ ਲਾਈਨ ਬਣਾਉਣਾ ਇੱਕ ਮਿੰਟ। ਓਏ ਇੱਥੇ ਮੁਹੰਮਦ ਸਕਲੈਨ ਸੁਲਤਾਨ ਸਾਜਿਦ ਮੁਜਤਬਾ ਖਲੋਤਾ ਹੀ ਓਏ ਆਪਾਂ ਬਦਲੇ ਉਸਤਾਦ ਜੀ, ਸਾਜਿਦ ਪਹਿਲੇ ਆ ਗਿਆ। ਸਾਜਿਦ ਓਏ ਹਾਲੇ ਨਵਾਂ ਰੱਖਿਆ ਨਾ, ਭਾਜੀ ਹਫਤਾ ਤੇ ਹੋਇਆ ਨਹੀਂ ਜ਼ਬਾਨ ਚੜ੍ਹ। ਹਾਲੇ ਚੜਨ ਨਹੀਂ ਦਿਆ। ਹੱਲੇ ਤੇ ਵੈਨ ਗੋਪਾਲ ਅਈਅਰ ਕੇ ਆਹੋ ਨਹੀਂ ਸਾਈ ਨਾਮ ਪਿਆਰਾ ਨਹੀਂ ਹੈ। ਅੱਛਾ ਵਾ ਨਾਮ ਪਿਆਰਾ ਨਹੀਂ ਕਿ ਨਾਮ ਪਿਆਰੇ ਨਹੀਂ। ਨਹੀਂ ਨਾਮ ਪਿਆਰੇ ਨਹੀਂ ਨਹੀਂ। ਇਹ ਬੜੇ ਰੌਲਾ ਯਾਰ ਬੜੀ ਜਗ੍ਹਾ ਤੇ ਰੌਲਾ। ਸ਼ਾਰਟ ਨਾਮ ਰੱਖੇ ਯਾਰ। ਸ਼ੌੜ ਕੀ ਰੱਖ ਦਵਾਂ? ਦੇ ਤੇਰੇ ਘਰ ਜਦੋਂ ਪੋਤਾ ਹੋਣਾ, ਹਾਂਜੀ। ਤੇਰੇ ਘਰ ਜਦੋਂ ਉਹਦੇ ਘਰ ਜਦੋਂ ਮੁੰਡਾ ਹੋਣਾ, ਹਾਂਜੀ। ਨਰਸ ਬਾਹਰ ਹੁੰਦੀ ਇੱਕਦਮ ਕਹਿੰਦੀ ਮਿੱਠਾਪੁਰੀਆ ਜੀ ਆ ਜਾਏ ਆਪਕੇ ਬੇਟਾ ਹੁਆ ਹੈ, ਉਹਨੂੰ ਆਵਾਜ਼ ਮਾਰ ਕੇ ਕੀ ਕਹੂਗਾ? ਉਹੀ ਮੁਹੰਮਦ ਸਕਲੈਨ ਸੁਲਤਾਨ ਮੁਜਤਬਾ ਸਾਜਿਦ ਸਾਹਿਬ ਆ ਕੇ ਬੇਟਾ ਹੁਆ। ਲੋ ਉਹ 6 ਜਣੇ ਆ ਜਾਣ ਅੰਦਰ। ਉਹ ਤਾਂ ਸਕਲੈਨ ਵੀ ਫਿਰਦੇ ਹੋਵੇ, ਆਹੋ ਉਹ ਇਤਬਾ ਵੀ ਉਹ ਸਾਰੇ ਭੱਜ ਕੇ ਬੂਹਾ ਤੋੜਨ ਹੈ। ਨਹੀਂ ਉਸਤਾਦ ਜੀ ਨਾਮ ਰੋਲੇ ਸਹੀ। ਵਾਲਾ ਨਾਮ ਆ। ਉਹ ਨਾਮ ਸਹੀ ਆ, ਸਾਰੇ ਨਾਮ ਮਾਸ਼ਾਅੱਲਾ ਸਹੀ ਆ, ਲੇਕਿਨ ਬੇਲਹਿ ਜੇ ਆ, ਮਤਲਬ ਕਾਫੀ ਅਰਦੀਫ ਵੀ ਨਹੀਂ ਰਲੰਦੇ ਆ। ਨਹੀਂ ਕਾਫੀ ਅਰਦੀਫ ਕਦੋਂ ਲਾਉਣਾ? ਸਿਆਣੇ ਕਹਿੰਦੇ ਕਿ ਜਿਹਦਾ ਕਾਫੀ ਅਰਦੀਫ ਰਲ ਗਿਆ ਉਹਦੇ ਬੱਚੇ ਜ਼ਿਆਦਾ ਪੈਦਾ ਹੁੰਦੇ। ਨਹੀਂ ਨਾਮ ਦਾ ਰੱਖਿਆ ਜਾਂਦਾ ਨਾ ਕੈਂਚ ਦੇ। ਹੁਣ ਮੇਰਾ ਨਾਮ ਸਜਾਦ ਆ, ਮੇਰੇ ਵਾਲਦ ਸਾਹਿਬ ਦਾ ਸਲੀਮ ਆ, ਸਜਾਦ ਸਲੀਮ। ਹਾਂ ਠੀਕ ਹੈ, ਮਤਲਬ ਜਿਸ ਤਰ੍ਹਾਂ ਕੋਈ ਨਾਮ ਦਾ ਵੀ ਥੋੜਾ ਪਹਿਲਾ ਲਫ਼ਜ਼ ਰਲ ਜੇ ਨਾ, ਉਹਦੀ ਵੀ ਇੱਕ ਮੈਚਿੰਗ ਕਾਫੀ ਅਰਦੀਫ ਹੁੰਦਾ ਨਾਵਾਂ 'ਚ ਵੀ। ਕਿਹਦੇ ਪਿਓ ਦਾ ਕੀ ਨਾਮ ਆ? ਹੁਣ ਡਿਮਾਂਡਾਂ ਹੀ ਬਹੁਤ। ਤੇਰੇ ਪਿਓ ਦਾ ਕੀ ਨਾਮ ਆ? ਮੁਹੰਮਦ ਅਨਵਰ ਰਮਦੇ। ਤੇਰਾ ਸਾਜਦ। ਹੁਣ ਦੇਖਣਾ ਇਹ ਬੇਲਹਿ ਰੱਖ ਲਿਆ, ਅਨਵਰ ਸਾਜਦ। ਨਹੀਂ ਸਾਜਿਦ ਅਨਵਰ। ਹਾਂ ਇਹ ਵੀ ਨਹੀਂ ਬਣਦਾ, ਠੀਕ ਹੈ ਨਾ? ਹੁਣ ਤੂੰ ਰੱਖਦਾ ਸਾਜਦ ਇਕਬਾਲ। ਆਮਰ,
ਅਮਰ ਅਨਵਰ कैसा नाम, कैसा निकला मुंह जो आमर अनवर? ਜਾਂ ਅਸਗਰ ਅਨਵਰ। ਉਸਤਾਦ ਜੀ ਅੱਧੇ ਰਿਸ਼ਤੇਦਾਰ ਤੇ ਗੁੱਸਾ ਕਰ ਗਏ ਆ क्यों? ਵੀ ਸਾਡਾ ਨਾਮ ਕਿਉਂ ਨਹੀਂ ਰੱਖਿਆਗਾ। ਮੇਰੀ ਸਿਸਟਰ ਵਿਚਾਰੀ ਆਉਣ ਨਹੀਂ ਡਈ, ਉਹਨੇ ਅਦਰੀਸ ਪੜਿਆ ਹੈ ਜੀ, ਕਹਿੰਦੇ ਅਦਰੀਸ ਰੱਖਣਾ ਵਾ, ਉਹ ਮਰੇ ਤੂੰ ਉਹਦਾ ਭਾਲਾ ਨਾਮ ਤੂੰ ਰਾਤ ਬਣਾ ਹੀ ਲਈ ਹੁਣ ਚਪਾਈ ਜਾ ਜਿੰਨੇ ਮਰਜੀ। ਲੇਕਿਨ ਉਹ ਬੱਚਾ ਕੱਲ ਨੂੰ ਤੰਗ ਹੋਇਆ। ਪਹਿਲੇ 6-7 ਰੱਟ ਲਾਣਾ, ਹਾਂ। ਜਦੋਂ ਤੈਨੂੰ ਇਹ ਰੱਟ ਜਾਣ ਅੱਗੇ ਇੱਕ ਹੋਰ ਲਾ ਲਿਆ। ਉਸਤਾਦ ਜੀ ਇਹਨਾਂ ਬੱਚੇ ਦਾ ਮਾਮਾ ਜਿਹੜਾ ਵਾ ਉਹ ਮੇਰੇ ਨਾਲ ਗੁੱਸਾ ਕਰਕੇ ਕਹਿੰਦਾ ਸੀ ਉਹ ਕੀ ਲਈ ਫਿਰਦਾ ਸੀ? ਸੁਹੇਲ। ਓਏ ਉਹ ਆਪਣਾ ਮੁੰਡਾ ਸੇਲ ਲਈ ਫਿਰਦਾ ਸੀ, ਤੂੰ ਨਾ ਤਾਂ ਘਬਰਾ। ਨਹੀਂ ਉਹਦਾ ਉਸਤਾਦ ਨਾਮ ਜੀ ਨਹੀਂ ਰੱਖਦਾ। ਦੇਖੋ ਨਾ, ਬੇਟਾ ਮੇਰਾ ਵਾ, ਉਹਦੇ ਤੇ ਮਰਜ਼ੀ ਵੀ ਤੇਰੀ ਆ, ਜੋ ਮਰਜ਼ੀ ਰੱਖ ਲਾ। ਮੈਂ ਰੱਖਾਂ। ਤੇਰਾ ਮੁੰਡਾ ਤੇਰੀ ਮਰਜ਼ੀ, ਜੋ ਮਰਜ਼ੀ ਰੱਖ ਲਾ। ਉਹ ਬੇਟੇ ਗੱਲਾਂ ਗੁੱਲਾਂ ਕਰਦਾ ਵਾ। ਹਾਂਜੀ ਭਾਜੀ, ਬੁਲਾਉਂਦੇ ਨੂੰ ਤ੍ਰਿਚੀਪੱਲੀ ਪਰਮਪੀਰ ਚੰਨ ਸੁਆਮੀ ਮਿੱਤਰ ਸੁਆਮੀ ਹਸਨ ਇਹ ਵੀ ਹੈਂਡ ਤੇ ਪਾਲਾ, ਸਹੀ ਗੱਲ। ਸਾਜਦ ਲੇਕਿਨ ਪਾ ਲਈ ਹੈ। ਇਦਾਂ ਦਾ ਨਸੀਬ ਵਾਲਾ ਬੱਚਾ ਅੱਲਾ ਘੱਟ ਹੀ ਦਿੰਦਾ ਲੋਕਾਂ ਨੂੰ, ਯਕੀਨ। ਅੱਲਾ ਪਾਕ। ਅੱਛਾ ਜੀ, ਕੀ ਹੋਇਆ ਮਤਲਬ ਐਸਾ? ਅੱਖ ਹੀ ਨਹੀਂ ਚੁੱਕਦਾ ਮੇਰੇ ਅੱਗੇ। ਹੁਣੇ ਤੂੰ ਨਹੀਂ ਚੁੱਕਦਾ? ਬੜੀ ਗੱਲ ਹੈ ਉਸਤਾਦ ਜੀ। ਵੱਡਾ ਹੋ ਕੇ ਤਾਂ ਬਿਲਕੁਲ ਹੀ ਨਹੀਂ ਚੱਕੇਗਾ। ਵੱਡਾ ਹੋ ਕੇ ਨੂੰ ਪਤਾ ਉਹ ਲੱਗ ਭਾਵੇਂ ਆਪਣੀ ਅੰਮੀ ਨੂੰ ਕਹਿੰਦਾ ਇਹਨੂੰ ਇੱਕ ਵਾਰੀ ਨੰਗ ਲੈਣ ਦੇ ਜਰਾ। ਪੰਜ ਸਿਆਣੇ ਬੈਠੇ ਕਾਹਤੋਂ ਤੇ ਹਰਕਤ नहीं नहीं, उन्हें सोचा हुआ कि मैं सबसे पहले आंखें खोल के ना एक बार बाप का चेहरा देखना है। वो इस तो तेरे लो ऐ कर लेगा। तू लैके आ, मैं ਉਹਨੂੰ ਜਦੋਂ ਦਿਆਂਗਾ ਨਾ ਉਹ ਵਧਾਈ ਟੈਪ, ਦੇਖਿਓ ਕਿਦਾਂ ਫਿਰ ਤੁਸੀਂ ਦੱਸੋਗੇ ਯਾਰ ਉਸਤਾਦ ਜੀ ਤੁਸੀਂ ਦਾਦੇ ਹੈਗੇ ਹੋ, ਤੁਹਾਡਾ ਵੀ ਤੇ ਰਾਈਟ ਬਣਦਾ ਹੈ ਕਿ ਕੁਝ ਪੋਤੇ ਆਪਣੇ ਨੂੰ ਦਵੋ। ਤੁਹਾਡਾ ਬਣਦਾ ਤੇ ਐਸੇ ਨਾ ਉਸਤਾਦ ਜੀ। ਪੋਤਿਆਂ ਦੇ ਪਿਓ ਹੀ ਮੈਂ ਸਾਰਾ ਕੁਝ ਪੋਤੇ ਨੂੰ ਵਾਸਤੇ ਭੇਜਾਂ ਅੱਗੋਂ, ਇਹ ਖਾ ਜਵੇ ਪੋਤੇ। ਨਹੀਂ ਭਾਈ, ਮੈਂ ਪੋਤਾ ਇੱਥੇ ਲੈ ਕੇ ਆਉਂਗਾ, ਤੁਸੀਂ ਪੋਤੇ ਨੂੰ ਡਾਇਰੈਕਟ ਆਪ ਪੜਾ ਦੇਣਾ। ਸਹੀ ਨਹੀਂ, ਪੋਤਾ ਘੁੱਟ ਕੇ ਫੜ ਲੂਗਾ ਸ਼ਾਇਦ। ਸਹੀ ਨਹੀਂ, ਦੋਵੇਂ ਪੋਤੇ ਲਿਆਉਣੇ ਆ, ਤੁਸੀਂ ਪੋਤੇ ਨੂੰ ਡਾਇਰੈਕਟ ਦਿਓ। ਦੋਵੇਂ ਉਹ ਦੂਜੀ ਵਾਰੀ ਗੇੜਾ ਨਾ ਲਵਾ ਪਹਿਲੇ। ਅੱਛਾ, ਵੱਡੇ ਦਾ ਦੂਜੀ ਵਾਰੀ ਗੇੜਾ ਲੱਗੇਗਾ। ਮਤਲਬ ਜਦੋਂ ਤੀਜਾ ਹੋਏਗਾ ਫਿਰ ਤਿੰਨੇ ਹੀ ਪਿਛਲੇ ਫਿਰ ਤੇ ਨਾਲ ਸ਼ਾਬਾਸ਼ ਏ। ਨਾਲੇ ਦੋਵੇਂ ਬੱਚੇ ਅਚਾਰ ਸ਼ਹਿ ਸ਼ੈਂਪੂ ਜਿਹੜੇ ਟਰਕਾਉਣੇ, ਉਹ ਨਕਤ ਵੀ ਦੇਣਾ ਵਾ। ਤੁਹਾਨੂੰ ਫਿਰ ਕੀ ਕਰਨਾ ਕੀ ਗਿਫਟ ਦੇਣਾ ਚਾਹੀਦਾ ਤੁਹਾਨੂੰ ਕੋਈ ਨਾ ਕੋਈ। ਮੈਂ ਗਿਫਟ ਦੇਵਾਂਗਾ। ਕੀ ਦੇਵਾਂ ਗਿਫਟ? ਉਸਤਾਦ ਜੀ ਇਹ ਸਾਰਿਆਂ ਨੂੰ ਨਾ ਇੱਕ ਇੱਕ ਚਾਰ ਦਾ ਡੱਬਾ ਦੇ ਦਿਓ। ਨਹੀਂ ਮੁੰਡਾ ਉਹਦੇ ਘਰ ਹੋਇਆ ਸਾਰਿਆਂ ਨੂੰ। ਉਹਨਾਂ ਕੋ ਅਕਬਰ ਬਾਦਸ਼ਾਹ ਜੰਮ ਲਿਆ, ਅਚਾਰ ਦੇ ਦਾਂ ਉਹਨੂੰ ਮੈਂ। ਉਸਤਾਦ ਇੱਕ ਜੀ ਸ਼ਹਿਦ ਦੀ ਬੋਤਲ। ਚੂਸ ਨਹੀਂ ਇੱਕ ਲੈ ਦੇਣਾ ਉਹਨੂੰ, ਚਲੋ ਉਹਦੇ ਚ ਨਿੱਪਲ ਪਵਾ ਲਈ। ਹਾਂ ਅੱਛਾ, ਬਹੁਤ ਦੂਸਰੀ ਦਾ ਵੀ ਫਰੇਮ ਹੀ ਲੈ ਕੇ ਦੇਣਾ। ਭਾਈ ਨੂੰ ਬੜਾ ਬੜਾ ਉਹ ਭਾਈ ਇੱਥੇ 20-30 ਹਜ਼ਾਰ ਰੁਪਏ ਦੀ ਚੂਸ ਨਹੀਂ ਆਉਂਦੀ ਬੱਚੇ ਦੀ। ਕਿਹੜੀ ਚੂਸ? ਫੀਡਰ ਪਤਾ ਕਿੰਨਾ ਮਹਿੰਗਾ ਵਾ? ਕਿੰਨੇ ਦਾ? ਲੱਖ ਰੁਪਏ ਦਾ ਫੀਡਰ ਆ। ਹਾਂਜੀ ਹੁੰਦੇ ਹੋਣਗੇ ਉਹ ਭਾਈ। ਕਿਤੇ ਆਪੇ ਨਹੀਂ ਦੁੱਧ ਆ ਜਾਂਦਾ, ਉਹ 'ਚ ਕੁਦਰਤੀ ਤੌਰ ਤੇ ਆਪੇ ਆਉਂਦਾ ਜਿਹੜਾ ਲੱਖ ਰੁਪਏ ਦਾ ਹੁੰਦਾ। ਉਹਦਾ ਕਿਤੇ ਪਿੱਛੋਂ ਕਨੈਕਸ਼ਨ ਨਹੀਂ ਕਰਾਉਣਾ ਪੈਂਦਾ, ਉਹ ਉਦਾਂ ਸਾਦਾ ਹੀ। ਮੇਰੇ ਕੋਲ ਹੈਗਾ ਵਾ ਫੀਟਰ ਤੁਰ ਕੇ ਆਉਂਦਾ ਟਾਇਰਾਂ ਦਾ, ਚਾਬੀ ਦਿਓ ਫੀਟਰ ਉੱਥੇ ਜਾਂਦਾ। ਭਾਜੀ ਬਲੂਟੂਥ ਵਾਲਾ ਫੀਡਰ, ਤੇਰਾ ਬੱਚਾ ਨਹੀਂ ਪੀ ਰਿਹਾ ਦੁੱਧ, ਤੂੰ ਦੂਰ ਬੈਠਾ ਹੋ ਬੰਦ ਕਰ ਦੇ, ਉਹਦਾ ਦੁੱਧ ਬੰਦ ਹੋ ਜਾਏਗਾ ਹੁਣ। ਸਦਕੇ ਜਾਵਾਂ ਉੱਥੇ ਹੀ ਨਿੱਪਲ ਨਹੀਂ ਉਹਦਾ, ਕਈ ਬੱਚੇ ਨਾ ਨਿੱਪਲ ਤੋੜ ਲੈਂਦੇ, ਖਾ ਜਾਂਦੇ ਆ। ਆਹੋ। ਨਿੱਪਲਾਂ ਦਾ ਬੜਾ ਰੌਲਾ ਹੁੰਦਾ, ਹਾਂਜੀ। ਦੰਦ ਮਾਰ ਦਿੰਦੇ, ਦੰਦ ਹੋਏ ਨਾ ਬੱਚੇ ਨਿੱਪਲ ਦਾ ਬੇੜਾ ਕਰ ਕਰ ਦਿੰਦੇ। ਮੋਰਾ ਕਰ ਦਿੰਦੇ ਹਾਂ, ਉਹ ਚੋਂ ਹਲਕਾ ਜਿਹਾ ਬੱਚੇ ਨੂੰ ਜਦੋਂ ਦੰਦੀ ਵੱਢ ਲੱਗੇਗਾ ਉਹਦੇ ਚੋਂ ਅਰਥ ਪਏਗਾ। ਨਾਲ ਹੀ ਕਰਦੇ, ਸੌਰੀ। ਜਿਹੜੇ ਸਾਡੇ ਕੋਲ ਨਿਪਲ ਖਰਾਬ ਕਰਦਾ, ਨਿਪਲ ਖਰਾਬ ਕਰਦੇ ਵਿੱਚੋਂ ਨਵਾਂ ਨਿਪਲ ਨਿਕਲਦਾ ਵਾ। ਆਹ ਇਹ ਵੀ ਗੱਲ ਠੀਕ ਹੈ, ਚਲੋ ਇਹ ਵੀ ਠੀਕ। ਨਹੀਂ ਲੱਖ ਰੁਪਏ ਦਾ ਵੈਸੇ ਉਸਤਾਦ ਜੀ। ਉਹਦੇ ਵੱਡੇ ਮੁੰਡੇ ਵਾਲੇ ਹਾਲ ਤੱਕ ਸੰਭਾਲ ਕੇ ਰੱਖਿਆ, ਹੁਣ ਤੂੰ ਉਹ ਸ਼ੁਰੂ ਕਰੇਗਾ ਉਹਨੂੰ। ਉਹਦੇ ਸਾਰੇ ਕੱਪੜੇ ਜਿੰਨੇ ਉਹਦੇ ਬਚਪਨ ਤੋਂ ਤੋਲੀਆ ਤੱਕ ਉਹ ਹਾਂ ਇਦਾਂ ਹੀ ਹੁੰਦਾ ਨਾ, ਉਹ ਸੰਭਾਲੇਗਾ, ਹੁਣ ਇਹ ਪਾਏਗਾ ਵਿਚਾਰਾ। ਉਹ ਕਿਹੜਾ 9 ਸਾਲਾਂ ਦਾ, ਉਹਨੇ ਇੰਨੇ ਜ਼ਿਆਦਾ ਚੀਜ਼ਾਂ ਪਾਈਆਂ, 2-2 ਮਹੀਨੇ ਕੱਪੜੇ ਪਾਏ ਉਹਨੂੰ ਸਾਰਾ। ਓਏ ਉਹਨਾਂ ਨੂੰ ਵੀ 2-2 ਮਹੀਨੇ ਨਹੀਂ ਉਹਦਾ ਦਿਨ ਵਾਲੇ ਮੈਂ ਯਾਰ ਮੈਂ ਉਹਨੂੰ ਚੇਂਜ ਕਰਾਈ ਹਰ ਸ਼ਾ ਓਕੇ ਯਾਰ। ਉਹਦੀ 21-22 ਜੋੜੇ ਘਰ ਪਹੁੰਚ ਚੱਪਲਾਂ ਵਾ, ਆਉਣ ਜਾਣ ਲੈਦਾ ਵਾ, ਠੀਕ ਹੈ ਭਾਈ। ਵਾਸ਼ਰੂਮ ਚੱਪਲ ਲੈਦਾ ਵਾ। ਸ਼ਾਹੀ ਮਾਹੌਲ ਆ ਤੁਹਾਡਾ ਜੀ। ਯਾਰ ਜੇ ਮੈਂ ਆਪਣੇ ਬੱਚਿਆਂ ਵਾ ਆਪ ਤਾਂ ਜਿੱਦਾਂ ਜ਼ਿੰਦਗੀ ਕੱਢਣੀ ਸੀ ਕੱਢ ਲਈ, ਬੱਚਿਆਂ ਵਾ ਤੇ ਤੁਹਾਨੂੰ ਖੁਸ਼ਹਾਲੀ। ਇਹਦਾ ਬੱਚਾ ਲੋਲੀਪੌਪ ਮੰਗੇ ਨਾ ਤੇ ਪਹਿਲੇ ਦਿਨ ਕੱਲਾ ਡੱਕਾ ਦਿੱਤਾ। ਗੁੜਤੀ ਕਿੰਨੇ ਦਿੱਤੀ ਹੈ? ਹਾਂਜੀ ਆਪ ਤੂੰ ਆਪ ਹੀ ਦੇ ਲਈ। ਲੱਖ ਲਾਨਤ ਯਾਰ। ਨਹੀਂ ਗੁੜਤੀ ਵਾਲਾ ਕੰਮ ਉਸਤਾਦ ਜੀ ਨੇ ਓਏ ਆ ਨਹੀਂ ਸੀ ਯਾਰ ਕਰਾਉਣਾ। ਕਿਸੇ ਕੋਲ ਮਸ਼ਵਰਾ ਲੈ ਲਿਆ ਕਰੋ ਯਾਰ। ਗੁੜਤੀ ਨੂੰ ਫੈਸਲਾਮੇ ਦੀ ਦਵਾ ਦੇਣੀ ਸੀ। ਬਸ ਸਹੀ ਹੈ, ਮੇਰਾ ਬੱਚਾ ਮਸਤ ਤਰ੍ਹਾਂ ਫਿਰਦਾ ਰਹਿੰਦਾ ਗਲੀਆਂ ਮੁੜ ਕੇ। ਉਹ ਮਸਤਾਂਗੂ ਫਿਰਦਾ। ਇਹ ਤੇ ਨਾ ਫਿਰਦੇ ਬੱਚੇ ਤੇ ਫਿਰਨ ਡਏ ਆ ਨਾ। ਆਹੋ ਭਾਈ ਫੈਸਲ ਦੀ ਗੁੱਟੀ ਦਵਾ ਦਿੰਦਾ, ਉਹ ਬਚਪਨ 'ਚ ਹੀ ਸਾਰੇ ਨੂੰ ਐਵੇਂ ਇਹਦਾ। ਹਾਂ। ਆਹੋ ਮੇਰੇ ਬੱਚੇ ਨੂੰ ਪੁੱਛਦਾ ਓਏ ਤੂੰ ਸਾਜਦਾ ਹੁੰਦਾ? ਹਾਂਜੀ ਭਾਜੀ। ਤੂੰ ਦਵਾਂਦਾ ਉਹਨੂੰ ਮੇਰੀ ਗੁੜਤੀ। ਹਾਂ ਉਹਨੇ ਅੱਛੀ ਸੈਂਸ। ਹਾਂ, ਗੁੱਜਰ ਬਾਦਸ਼ਾਹ ਦੀ ਗੁੜਤੀ ਦਵਾ। ਮੇਰਾ ਮੁੰਡਾ ਇਕੱਲਾ ਹੀ ਛਾਤੇ ਫਿਰਦਾ ਰਹਿੰਦਾ, ਇਕੱਲਾ ਹੀ ਬੈਠਾ ਰਹਿੰਦਾ। ਮੈਂ ਜਿਹਦੇ ਵੀ ਗਈ ਲਿਖਦਾ ਵਾ, ਸ਼ਹਿਰਾ ਲਿਖਣ ਡਿਆ ਸੀ ਯਾਰ ਇਹਦੀ ਲੱਭਦਾ। ਗੁੜਤੀ ਦਵਾਉਂਦਾ, ਮੱਝਾਂ ਦੇ ਥਾਨਾਂ ਨੂੰ ਝੂਟੇ ਲਿਆ ਕੇ। ਮੇਰਾ ਬੱਚਾ ਉਹ ਮਖਲਾਉਣ ਲਿਆ ਕੇ ਛੋਟੀ ਕਾਓ ਨਹੀਂ ਚੋਈ ਤਾਂ। ਗੁੱਜਰ। ਹਾਂ, ਨਹੀਂ ਤੈਨੂੰ ਚਾਹੀਦਾ ਸੀ ਉਸਤਾਦ ਜੀ ਦੀ ਗੁਰਤੀ ਦਵਾਉਂਦਾ ਯਾਰ। ਮੇਰੀ ਗੁੜਤੀ ਤੋਂ ਨਾ ਯਾਰ। ਨਹੀਂ ਮੇਰੀ ਗੁੜਤੀ ਨੇ ਦਵਾਈ। ਸਾਡੇ ਕੋਈ ਨਾਲ ਇੰਨਾ ਖਲਾਰੇ ਨਹੀਂ ਸਵੇਟਿਆ ਜਿਹੜਾ ਬੱਚਾ ਇਕੱਲਾ ਹੀ ਠੀਕ ਉਸਤਾਦ ਜੀ ਆ। ਮੇਰੀ ਦਵਾ ਦਿੰਦਾ ਗੁੱਟੀ। ਮੈਂ ਸਤਾਰੀ ਦੀ ਕੁੜਤੀ ਤੋਂ ਆਉਂਦਾ, ਮੈਨੂੰ ਪਤਾ ਲੱਗਦਾ ਬੱਚਾ ਸਿਰਫ 4 ਦਿਨ ਘਰ ਆਉਂਦਾ, ਮੁੜ ਕੇ ਨਜ਼ਰ ਹੀ ਨਹੀਂ ਆਉਂਦਾ, ਮੁੜ ਕੇ ਬੱਚਾ ਤੋਂ ਹੀ ਹਾਂ।
ਹਾਂਜੀ ਨਹੀਂ ਯਾਰ ਤੂੰ ਆਪਣੀ ਗੁੜਤੀ ਦਵਾ ਕੇ ਉਹਨੂੰ ਕਿਹੜਾ ਵੀ ਤੂੰ ਕੀ ਨਹੀਂ ਸੁਲਤਾਨ ਬਣਾ ਲਿਆ ਉਸਤਾਦ ਜੀ ਅੱਲਾ ਫਿੱਟੇ ਮੂੰਹ ਨੇ ਹੁਣ ਹਰ ਗੱਲ ਤੋਂ ਡਰਨਾ ਨੂੰ ਸਕੂਲ ਜਾਣ ਲੱਗਿਆ ਡਰਨਾ ਹਨੇਰੇ ਤੋਂ ਉਹਨੇ ਡਰਨਾ ਕਿਉਂ ਕਿਸੇ ਦੀ ਗੱਲ ਸੁਣ ਕੇ ਉਹਨੇ ਘਰ ਆ ਜਾਣਾ ਉਸਤਾਦ ਜੀ ਅਸੀਂ ਜਿੱਦਾਂ ਜ਼ਿੰਦਗੀ ਕੱਢਣੀ ਸੀ ਕਾਲੀ ਬੱਚੇ ਮੈਂ ਇੰਜ ਕਰਕੇ ਉਬਾਸ਼ ਬਣਾਉਣੇ ਆ ਆਹੋ ਬਹਾਦਰ ਬਣਾਉਣੇ ਆ ਲੋਕਾਂ ਨੂੰ ਲੱਗੇ ਅੱਛਾ ਉਬਾਸ਼ ਮਤਲਬ ਬਹਾਦਰ ਬੱਚੇ ਇੰਜ ਕਰਕੇ ਤਾਂ ਬੇਟੇ ਉਹਨੂੰ ਥੀਏਟਰ ਕਰਾਈ ਹਾਂਜੀ ਹਾਂ ਚਲੋ ਚੱਲ ਆ ਲੈ ਹਾਂਜੀ ਥੀਏਟਰ ਕਰਾਓ ਉਹਨੂੰ ਸਟਾਰਟ ਤੋਂ ਸ਼ੁਰੂ ਕਰਾ ਦੇ ਚਾਈਲਡ ਰੋਲ ਸ਼ੁਰੂ ਕਰਾ ਦੇ ਉਹਨੂੰ ਕਰਾਉਣੇ ਯਾਨੀ ਕਿ ਮੈਂ 5-7 ਸਾਲਾਂ ਤੋਂ ਪਿੱਛੇ ਨਚਾਉਣਾ ਸ਼ੁਰੂ ਕਰਾਂ ਡਾਂਸਰਾਂ ਦੇ ਹਨਾ ਪੀਲੀ ਕਮੀਜ਼ ਪਾ ਕੇ ਬੱਚਾ ਆਹ ਇੰਜ ਕਰੀ ਜਾਵੇ ਬਸ ਨਹੀਂ ਡਾਂਸਰ ਤੈਨੂੰ ਕਿੰਨੇ ਗਿਆ ਯਾਰ ਤੂੰ ਕਿਸੇ ਕੋਲੋਂ ਵੀ ਦਵਾ ਦਿੰਦਾ ਗੁੜਤੀ ਕਮ ਸੇ ਕਮ ਆਪ ਨਾ ਦਿੰਦਾ ਓਹੋ ਹਾਂਜੀ ਤੂੰ ਤੇਰੇ ਗੁੜਤੀ ਦੇਣੀ ਬਣਦੀ ਨਹੀਂ ਭਰਾਵਾ ਉਹ ਮੇਰੀ ਉਂਗਲ ਲੱਗਦਾ ਸ਼ਾਇਦ ਕੌੜਾ ਹੋ ਗਿਆ ਕਿ ਮੈਨੂੰ ਕੀ ਹੋਇਆ ਅੱਛਾ ਸ਼ਹਿਦ ਦੀ ਗੁੜਤੀ ਦਿੱਤੀ ਉਹ ਯਾ ਉਹ ਛੋਟੀ ਮੱਖੀ ਦਾ 1 ਨੰਬਰ ਆਸਟ੍ਰੇਲੀਅਨ ਸ਼ਹਿਦ ਬੱਚੇ ਨੇ ਖੁਦ ਕਿਹਾ ਮੈਂ ਓਕੇ ਨਹੀਂ ਬੱਚਾ ਮੇਰਾ ਹੈਪੀ ਹੁੰਦਾ ਤਾਂ ਫਿਰ ਉਹਨੇ ਕੀ ਬੋਲਣ ਵੀ ਲੱਗ ਪਿਆ ਹਾਂਜੀ ਓਏ ਮੈਨੂੰ ਤਾਂ ਪਹਿਲਾਂ ਕਿ ਪਾਪਾ ਬਾਏ अच्छा ਤੈਨੂੰ ਆ ਕੇ ਨਰਸ ਨੇ ਸੇਮ ਉਹਦਾ ਕਿਹਾ ਕਿ ਮੁਬਾਰਕ ਹੋ ਆਪਕੇ ਘਰ ਬੇਟਾ हुआ क्या ਤੈਨੂੰ नहीं उन्होंने ये नहीं किया मुबारक हो आपके घर बेटा हुआ उन्होंने कहा साजिद हुसैन मैं कहा मैं जी उन्होंने कहा पहले मिठाई लेके आओ नहीं पहले सच ਉਹ ਦੁੱਧ ਪਾਉਂਦੀਆਂ ਲੈਕਟੋਜਨ ਦੁੱਧ ਨਹੀਂ ਹੁੰਦਾ 1 ਨੰਬਰ ਉਹ ਫਟੀਕ ਪਾਈ ਉਹਨੇ ਮੈਨੂੰ ਉਹਨੇ ਕਿਹਾ ਲੈ ਕੇ ਆਓ ਜੀ ਮੈਂ ਲੈ ਕੇ ਆ ਦੁੱਧ ਕਹਿੰਦੀ ਮਾਸ਼ਾਅੱਲਾ ਤੁਹਾਡੇ ਅੱਛਾ ਬੇਟਾ ਉਹਨੇ ਤੇਰੇ ਮੁੰਡੇ ਵਾਸਤੇ ਦੁੱਧ ਮੰਗਾਇਆ ਤੇ ਤੈਨੂੰ ਫਟੀਕ ਓਏ ਖਰਚੇ ਹੁੰਦੇ ਆ ਯਾਰ ਉਹ ਹੁਣ ਉਹ ਫਟੀਕ ਪਤਾ ਕਿਦਾਂ ਉਹ ਸਿਰਫ 5 ਚਮਚੀਆਂ ਜਦੋਂ ਬੱਚਾ ਬਾਹਰ ਹੁੰਦਾ ਨਾ ਪਦਾਇਸ਼ ਹੁੰਦੀ ਆ ਨਰਸ ਲਿਆ ਕੇ ਫੜਾਉਂਦੀ ਆ ਉਹ ਉਦੋਂ 5 ਚਮਚੀਆਂ ਲੱਗਣੀਆਂ ਸ਼ਾਮ ਤੱਕ ਬਸ ਮੁੜ ਕੇ ਉਹ ਦੁੱਧ ਜ਼ਾਇਆ ਵਾ ਉਸਤਾਦ ਜੀ ਉਹ ਕਹਿੰਦੇ ਉਹਦਾ ਮਾਂ ਦੇ ਕੰਮ ਨਾਲ ਪੁੱਤ ਪਿਓ ਦਾ ਕੰਮ ਉਹ ਨਹੀਂ ਹੋਣਾ ਤੇ ਤੂੰ ਰਾਹਲਾ ਸੰਭਾਲ ਕੇ ਅਗਲਾ ਅੱਗੋਂ ਨਹੀਂ ਫਿਰ ਮਾਰਨਾ ਤੇ ਧੀ ਉਹ ਪੁੱਤ ਖੁੱਲ ਗਿਆ ਐਕਸਪਾਇਰ ਆ ਓਏ ਉਹ ਜ਼ਾਇਆ ਵਾ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਜੀ ਮੈਂ ਖੁੱਲਾ ਲਿਆਉਣਾ ਅੱਧਾ ਕਿਲੋ ਭਾਵੇਂ ਸਾਰੇ ਪਿਲਾ ਦੇਣਾ ਲੇਕਿਨ ਕਹਿੰਦੇ ਉਹ ਲੈਕਟੋਜਨ ਨਹੀਂ ਲੱਗਣਾ ਬੱਚੇ ਨੂੰ ਕੁੱਟ ਸਿੱਧਾ ਤੂੰ ਉਹਨੂੰ ਗੁੱਜਰ ਦੇ ਲੈ ਕੇ ਜਾਂਦਾ ਸਿੱਧਾ ਮੇਰੇ ਤੇ ਚੁਮਾ ਉਹ ਸੜੀਆਂ ਕਿਹੜੀਆਂ ਧਾਰਾਂ ਹੁੰਦੀਆਂ ਡੋਕੇ ਵਾਲੇ ਡੋਕੇ ਮਾਰਦੇ ਸਤਾਤੀ ਡੋਕੇ ਮਾਰਦੇ ਇਹਨੂੰ ਮੈਂ ਤੇ ਗੁੱਜਰ ਤਰਸਦਾ ਵੇਖਿਆ ਚਾਹ ਨੂੰ ਇਹ ਡੋਕੇ ਵਾਲਾ ਨਹੀਂ ਹੈਗਾ ਜਾ ਗੁੱਜਰ ਮੈਂ ਦੇਖਿਆ ਤਰਲੇ ਕਰਦਾ ਤੂੰ ਚਾਹ ਫੜਾ ਜੀ ਪਾਗਲਾ ਲਹਿਰਾ ਬਹਿਰਾ ਕਰਾ ਦਿੰਦੇ ਤੇਰੇ ਤਾਂ ਜੀ ਜਦੋਂ ਇੰਜ ਕਰਕੇ ਉਹ ਆਏ ਨਾ ਲੈ ਕੇ ਗੁੱਜਰਾਂ ਦੀ ਮੱਝ ਐ ਤੇ ਖਲੋਤੀ ਐ ਇੰਜ ਤੇ ਹੁਣ ਗੁੱਜਰਾ ਇਧਰ ਨਾਲ ਲੈਣ ਉਹ ਇਹਨੇ ਚੋ ਲੈਣਾ ਸਾਰਾ ਓਏ 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 ਓਹੋ ਉਸਤਾਦ ਜੀ ਮੇਰੀ ਕੁੜਤੀ ਬੰਦੀ ਸੀ ਮੈਂ ਇਹਦਾ ਚਾਚਾ ਨਹੀਂ ਓਏ ਜਾਣ ਦੇ ਬੱਚਾ ਸਾਰੀ ਜ਼ਿੰਦਗੀ ਰਕਸ਼ਾ ਹੀ ਸੋਈ ਜਾਵੇ ਇੰਜ ਕਰਕੇ ਪਿੱਛੇ ਹੀ ਉਹ ਨਹੀਂ ਤੈਨੂੰ ਚਾਹੀਦਾ ਸੀ ਗੜਗੀਲੇ ਦੀ ਦਵਾ ਦਿੰਦਾ ਕੁੜਤੀ ਬਹੁਤ ਅੱਛੇ ਉਸਤਾਦ ਜੀ ਉਹਦਾ ਕਾਂਡਰ ਦਾ ਮੂੰਹ ਆਂਗੜ ਕੀਤੇ ਦਾ ਪੈਂਦੇ ਸੱਟੇ ਆਪਰੇਸ਼ਨ ਦਾ ਰੌਲਾ ਨਹੀਂ ਹੈ ਉਹ ਜਿਹੜੇ ਆਪਰੇਸ਼ਨ ਦੇ ਪੈਸੇ ਫਿਕਸ ਹੋਏ ਅਰੇ ਮੁਬਾਰਕੀਆਂ ਨਾ ਹਰ ਨਰਸ ਜਿਹੜੀ ਮੈਂ ਦੇਖੀ ਵੀ ਨਹੀਂ ਹੈਗੀ ਪਤਾ ਨਹੀਂ ਕਿਹੜੀ ਵਾਰਡ 'ਚ ਕਿਸੇ ਹੋਰ ਹਸਪਤਾਲ ਸੀ ਉਹ ਵੀ ਆ ਕੇ ਮੇਰੇ ਕੋਲ ਮੁਬਾਰਕੀ ਵੀ ਲੱਗੀ ਹੈ ਭਾਈ ਮੈਂ ਉੱਥੇ ਹੁੰਦੀ ਆ ਉਹ ਦੱਸ ਮੈਂ ਇੱਥੇ ਹੀ ਹੁੰਨੇ ਕਹਿੰਦੀ ਮੈਂ ਵੀ ਇੱਥੇ ਨਹੀਂ ਮੈਂ ਵੇਖੀ ਵੀ ਨਹੀਂ ਮੈਂ 3 ਦਿਨ ਉੱਥੇ ਆ ਉਹ ਨਰਸ ਮੈਨੂੰ ਟੱਕਰੀ ਨਹੀਂ ਸਿਰਫ 1000 ਲੈਣੀ ਸੀ ਉਹਨੇ 1000 ਦਾ ਕਰਕੇ ਜੁਆਇਨ ਕੀਤੀ ਮੈਂ ਕੋਈ 1000 ਲਿਆ ਕੰਮ ਤੋਂ ਜਵਾਬ ਕਿੰਨੇ ਪੈਸੇ ਲੱਗੇ ਤੇਰੇ ਹਾਂਜੀ ਤੇਰੇ ਕਿੰਨੇ ਪੈਸੇ ਲੱਗੇ ਟੋਟਲ ਦੇਣ ਤੇ ਉੱਪਰ 70-80 ਹਜ਼ਾਰ ਰੁਪਏ ਮਾਲ ਉਹ ਬੱਸ ਕਰਦੇ ਓਏ 70-80 ਹਜ਼ਾਰ ਤੂੰ 3200 ਦਾ ਲਾਇਸੈਂਸ ਤੋਂ ਕਿਉਂ ਹੈ ਨਹੀਂ 70-80 ਹਜ਼ਾਰ ਰੁਪਇਆ ਅੱਜ ਕਿਤੇ ਐਕਸੀਡੈਂਟ ਹੋਏ ਤੇਰੇ ਤੇ 302 ਪੈਣੀ ਹੈ ਉਹ ਲਾਇਸੈਂਸ 3200 ਦਾ ਬਣਾਇਆ ਤੇ ਮੁੰਡੇ ਦੇ 70-80 ਹਜ਼ਾਰ ਫਿਰ ਤੇ ਮੂੰਹ 70-80 ਹਜ਼ਾਰ ਮਿੱਠੇ ਕਰਨ ਵਾਲੀ ਗੱਲ ਸੱਚ ਦੱਸ ਉਸਤਾਦ ਜੀ ਇਹਨੇ 1000 ਰੁਪਇਆ ਇੱਕ ਨਰਸ ਨੂੰ ਫੜਾ ਕੇ ਹਜੂਮ ਵੱਲ ਇਸ਼ਾਰਾ ਕਰਕੇ ਕਹਿੰਦਾ ਆ ਵੰਡ ਲਓ ਆਪਸ ਉਹ ਸਾਰੀ ਨਰਸਾਂ ਪਾਗਲ 7.5 ਕਿਲੋ ਮਠਾਈ ਵਾਰਡ ਦੇ ਅੰਦਰ ਮੈਂ ਉਹ ਮੰਡੀ ਚਵਾਨੀਆਂ ਥੇਲੀਆਂ ਲਈ ਫਿਰਨਾ ਫੜਨੀਆਂ ਤੇਰਾ ਆਪਣੀ ਤੇਰਾ ਆ ਜੱਟਾਂ ਤੇ ਮੁੰਡਾ ਆਇਆ ਉਹਨਾਂ ਦੀ 1.5 ਰੁਪਈਆ ਜਿਹੜੇ ਬਾਬਾ ਜੀ ਰਾਤ ਨੂੰ 6 ਦੇ ਗਾਰਡ ਬਦਲੇ ਉੱਥੇ ਮੇਰਾ ਕਰਕੇ ਉਹ ਭਾਈ 1000 ਰੁਪਏ ਮੈਂ ਪੈਕਟ ਪੂਰੀ ਖੋਲ ਲਈ ਮੈਂ ਕਿਹਾ ਜੋ ਹੁੰਦਾ ਦੇਖੀ ਜਾਊਗਾ ਜਾਂ ਤੇ ਗਾਹ ਨੂੰ ਕੰਮ ਬੰਦ ਕਰ ਦਿਆਂਗੇ ਜਾਂ ਅੱਜ ਲੜਕੇ ਕਾ ਹਜ਼ਰ ਤਾਂ ਰਾਜੀ ਰਹੂਗਾ 1000 ਵਾਲੀ ਪੈਕਟ ਇੰਜ ਕਰਕੇ ਮੰਡੀ ਆ ਲੈ ਭਾਜੀ ਆ ਲੈ ਪੜ ਸਾਰੀ ਪਰ ਤੂੰ ਤੇ ਪਿੱਛੇ 3-4 ਮਹੀਨੇ ਸਾਨੂੰ ਲੈਦਾ ਇੱਕ ਜ਼ਾਪ ਪਾਇਆ ਸੀ ਵੀ ਇੰਜ ਹੋ ਗਿਆ ਘਰ ਤੇ ਲੜਾਈ ਪਈ ਤਾਂ ਆ ਨਵਾਂ ਹੀ ਤੂੰ ਵਿੱਚ ਲੱਖ ਰੁਪਏ ਲਾ ਉਸਤਾਦ ਜੀ ਮੈਂ ਇਹ ਇਹਨੂੰ ਕਿਹੜੀ ਕਿਹਾ ਗੇਮ ਇੱਕਦਮ ਵਿੱਚ ਮੈਂ ਕਿਹਾ ਯਾਰ ਤੂੰ ਚਾਹ ਇਹ ਨਹੀਂ ਯਾਰ ਇਹ ਗੱਲ ਇਹ ਕੀ ਓਏ ਆਹੋ ਹਾਂਜੀ ਨਹੀਂ ਨਹੀਂ ਸਹੀ ਗੱਲ ਆ ਪਿਛਲੇ 4 ਮਹੀਨੇ ਸੱਚੀ ਗੱਲ ਕਰਨੇ ਆ ਰੋਜ਼ ਪਰੇਸ਼ਾਨ ਆ ਵੀ ਲੜ ਕੇ ਚਲਾ ਗਿਆ ਬੰਦਾ ਤੇ ਫਲਾਂ ਹੋ ਗਿਆ ਤੇ ਮੈਂ ਛੱਡ ਆਇਆ ਕਹਿੰਦਾ ਬੱਚੇ ਰੁੱਲ ਗਏ ਇੱਕ ਮੁੰਡਾ ਕਦੀ ਉਧਰ ਹੁੰਦਾ ਕਦੀ ਉਧਰ ਇਹ ਤਾਂ ਨਵੀਂ ਗੇਮ ਇੱਕ ਉਹ ਇੱਕ ਕੰਟੈਂਟ ਕ੍ਰੀਏਟਰ ਦਾ ਦਿਮਾਗ ਕੰਮ ਕਰ ਰਿਹਾ ਮੈਂ ਹਰ ਟਾਈਮ ਕੁਝ ਨਾ ਕੁਝ ਸੋਚਦਾ ਰਹਿੰਦਾ ਹਾਂ ਸਾਡੇ ਵੱਲੋਂ ਇੰਜੀ ਹੈ ਕਿ ਸਾਲ ਹੋ ਗਿਆ ਲੜ ਕੇ ਗਈ ਹੈ ਆਹੋ ਪਤਾ ਨਹੀਂ ਕੀ ਆ ਯਾਰ ਦੇਖੋ ਹੁਣ ਮੈਂ ਤੁਹਾਨੂੰ ਕਿੱਦਾਂ ਸਮਝਾਵਾਂ ਤੁਸੀਂ ਸਿਆਣੇ ਪੈਣੇ ਇਸ ਨੂੰ ਛੱਡ ਦਿਓ ਨਹੀਂ ਅਸੀਂ ਸਮਝ ਰਹੇ ਆ ਆਪਾਂ ਹੀ ਨਹੀਂ ਯਾਰ ਤੂੰ ਕਦੋਂ ਸਮਝਾਉਣਾ ਸਾਨੂੰ ਪਿਛਲਾ ਸਾਲ ਜਿਹੜਾ ਮਸਲਿਆਂ 'ਚ ਗੁਜ਼ਰਿਆ ਬਿਲਕੁਲ ਉਸਤਾਦ ਜੀ ਲੜਾਈ ਨੂੰ ਹੋਇਆ 4 ਮਹੀਨੇ ਇਸ ਗੱਲ ਨੂੰ 9 ਮਹੀਨੇ ਹੋ ਗਏ ਇਹ ਬਹੁਤ ਪੁਰਾਣੀ ਗੱਲ ਆ ਅੱਛਾ ਉਦੋਂ ਤੁਸੀਂ ਮਜ਼ਾ ਤੂੰ ਬਰੇ ਤੇ ਗਿਆ ਸੀ
ਚਲੋ ਯਾਰ ਉਮਰਾਂ ਦੇ ਭਾਈ 1.5 ਸਾਲ ਹੋ ਗਏ ਆ। ਯਾਰ ਮਿੱਠੇ ਉਦੋਂ ਲੜਾਈਆਂ ਪਈਆਂ ਸੀ, ਘਰ ਬਣਦਾ ਪਿਆ ਸੀ, ਮਿਸਤਰੀ ਵੀ ਲੱਗੇ ਸੀ, ਸਾਰਾ ਕੁਝ ਉਸਤਾਦ ਜੀ ਉਹ ਭਾਈ ਨੇ ਤੇ ਭਾਈ ਆ ਕੇ ਗੱਲਾਂ ਨਹੀਂ ਸੀ ਕਰਦੇ ਕਿ ਯਾਰ ਦੇਖੋ ਨੂੰ ਤੁਸੀਂ ਸਮਝਾਓ ਜਾਂ ਇਹਨੂੰ ਸਮਝਾਓ। ਨਹੀਂ ਚਲੋ ਅੱਲਾ ਬਿਹਤਰ ਕਰੇ। ਹੁਣ ਨਾਂ ਸਹੀ ਦੱਸਣਾ ਕੀ ਰੱਖਿਆ, ਸਹੀ ਦੱਸਣਾ। ਕਿੰਨੇ ਦਿਨਾਂ ਦਾ ਹੋ ਗਿਆ? ਮਾਸ਼ਾਅੱਲਾ ਅੱਜ 8ਵਾਂ ਦਿਨ ਹੈ ਜੀ। 8ਵਾਂ ਕੀ ਨਾਂ ਰੱਖਿਆ ਸਹੀ ਦੱਸ। ਨਾਮ ਉਹਦਾ ਉਸਤਾਦ ਜੀ ਮੇਰੇ ਤਾਂ ਹਾਲੇ ਜਿਹੜਾ ਜ਼ਿਹਨ ਚ ਸੀਗਾ ਨਾ ਉਹ ਹਾਲੇ ਰੱਖਿਆ ਨਹੀਂ। ਨਹੀਂ। ਤੇਰਾ ਨਾਂ ਕੀ ਆ? ਉੱਥੇ ਨਾਮ ਰੱਖਣਾ ਪੈਣਾ ਹੀ, ਬਾਹਰ ਬੰਦੇ ਪਛਾਣਨਾ। ਯਾਰ ਤੇਰਾ ਨਾਂ ਕੀ, ਮੈਂ ਤਾਂ ਨਾਂ ਦੱਸ। ਸਾਜਿਦ। ਰੱਖਣਾ ਨਾ ਰੱਖਣਾ ਤੂੰ ਆਪਣੀ ਮਰਜ਼ੀ ਹੈ, ਕਿਉਂਕਿ ਮੈਂ ਨਾ ਸ਼ੋਅ ਨਹੀਂ ਹੋ ਸਕਦਾ। ਨਹੀਂ ਤੇ ਤੇਰੀ ਕੀ ਜ਼ਰੂਰਤ ਆ ਵੀ ਤੂੰ ਮੈਂ ਕਵਾਂ ਤੇ ਤੂੰ ਨਾ ਰੱਖੇ। ਮੈਂ ਹੁਣ ਸ਼ੋਅ ਨਹੀਂ ਹੋ ਸਕਦਾ ਤੇ ਬੜਾ ਰੋਲਾ ਪੈ ਜਾਣਾ। ਨਹੀਂ ਤੇ ਮੈਂ ਮਤਲਬ ਬਣਦਾ ਹੀ ਹੈ ਮੇਰਾ ਨਾਂ ਰੱਖਣਾ। ਅੱਛਾ ਤੂੰ ਨਾਂ ਰੱਖ ਕੇ ਜਾਓ ਨਾਲ ਹੀ ਅੱਖ ਲਾ ਲਈ। ਸਾਜਿਦ ਤੇਰਾ ਨਾਮ ਬੇਪਰਵਾਹ ਦੇ ਨਾਲ ਠਹਿਰ ਜਾ। ਅੱਛਾ ਸਾਜਿਦ ਤੇਰਾ ਨਾਮ ਆ ਤੇ ਪੁੱਤਰ ਮੇਰੇ ਦਾ ਨਾਂ ਹੋਣਾ ਚਾਹੀਦਾ ਫਿਰ। ਹੈਲੋ ਉਸਤਾਦ ਜੀ। ਉਸਤਾਦ ਜੀ ਪੋਤੇ ਮੇਰੇ ਦਾ ਪੋਤੇ ਮੇਰੇ ਦਾ ਮੇਰਾ ਪੁੱਤਰ ਹੀ ਹੋ ਗਿਆ ਨਾ। ਪੋਤਾ ਕਹੋ ਪੋਤਾ ਹਲਕਾ ਜਿਹਾ ਨਾ ਨਹੀਂ, ਮੈਨੂੰ ਡਾਊਟ ਵੀ ਨਹੀਂ ਚਾਹੀਦਾ। ਪੋਤਾ ਪੂਰਾ। ਪੋਤਾ ਹਾਂ Okay. ਪੋਤੇ ਮੇਰੇ ਦਾ। ਉਸਤਾਦ ਜੀ ਪੋਤੇ ਕਲੇਜੀਆਂ। ਹਾਂ ਓਕੇ ਤੇਰਾ ਨਾਮ ਸਾਜਿਦ। ਕਾਪੀ ਪੈਨ ਸੇ ਮੈਂ ਤੈਨੂੰ ਨਾ ਉਹਦਾ ਇਸ਼ਾਰੇ ਇਸ਼ਰਾਕ ਕੱਢ ਕੇ ਦੇਵਾਂਗਾ। 8 ਦਿਨਾਂ ਜੀ। ਉਹਦਾ 18 17 ਦਿਨਾਂ ਦੀ ਨਹੀਂ ਹੈ ਉਹਦਾ 17 ਲੈ ਨਾਂ ਰੱਖਾਂਗੇ ਤੇ ਤਰੀਕ ਪਦਾਇਸ਼ ਕੀ ਉਹਦੀ? ਉਹ ਮੇਰੇ ਖਿਆਲ ਆ ਕਿਹੜੇ ਮਹੀਨੇ ਪੈਦਾ ਹੋਇਆ? 23 ਜੁਲਾਈ ਨੂੰ ਹੋਇਆ ਉਸਤਾਦ ਜੀ। 23 ਜੁਲਾਈ ਨੂੰ ਭਾਜੀ 22 ਨੂੰ ਹੋਇਆ। 22 ਜੁਲਾਈ ਨੂੰ ਹੋਇਆ। ਲਿਓ ਟਾਈਮ ਕੀ ਸੀ? ਜੁਮੇ ਦਾ ਦਿਨ ਸੀ। ਜੁਮਾ ਕਿੱਥੋਂ ਪਾ ਲਿਆ 22 ਜੁਲਾਈ? ਓਏ ਅੱਛਾ ਤੂੰ ਦੱਸ ਦੇ ਯਾਰ, ਤੂੰ ਇਹ 22 ਸੋਚਣ ਜੁਲਾਈ ਦੇ ਸੀਗੀ। ਤੂੰ ਗਿਆ ਸੀ ਕਿਤੇ? 22 ਜੁਲਾਈ ਸੀਗੀ। 22 ਜੁਲਾਈ 3:30 ਵਜੇ ਦਾ ਟਾਈਮ ਸੀ। ਰਾਤ ਦਾ ਦਿਨ ਅੱਛਾ 22 ਲਫ਼ਜ਼ ਆ ਗਿਆ ਵਿੱਚ 22 ਆ ਗਿਆ। ਇਹਦਾ ਹੁਣ ਉਧਰ ਰਿਲੇਸ਼ਨ ਕੋਈ ਬਣੇਗਾ 22 ਕੁੰਡਲੀਆਂ ਮਿਲਾਣੀਆਂ। 22 ਜੁਲਾਈ। ਬੱਚਾ 7 ਦਿਨਾਂ ਦਾ ਜਿਆਦਾ ਗੰਦਾ ਨਾ ਕਰਿਓ ਉਹਨੂੰ। ਤੁਹਾਡੀ ਮਿਹਰਬਾਨੀ ਹੈ। ਐਵੇਂ ਪਾਸੇ ਮਾਸੂਮ ਦੀ ਹਾਲ ਨਾ ਲਿਓ। ਦੇਖੋ ਪੈਦਾ ਹੀ ਉਸ ਦਿਨ ਹੋਇਆ ਜਿਸ ਦਿਨ 22 ਦਾ ਨਾਂ ਲੱਗਣ ਦੇ ਨਾਲ। ਓਏ ਲੇਕਿਨ ਦਿਨ ਜੁਮੇ ਦਾ ਸੀ। ਇਹ ਦੇਖੋ ਜੁਮੇ ਵਾਲੇ ਦਿਨ ਪੈਦਾ ਹੋਇਆ। ਨਹੀਂ ਹੋਰ ਸੀ, ਵਰਕਿੰਗ ਡੇ ਸੀ। ਤੂੰ ਛੁੱਟੀ ਨਹੀਂ ਕੀਤੀ? ਛੁੱਟੀ ਕੀਤੀ ਸੀ ਯਾਰ ਤੇਰਾ ਮੁੰਡਾ ਜੰਮਿਆ ਤੈਨੂੰ ਬਗੈਰ ਤਾਂ ਤੈਨੂੰ ਇਹ ਨਹੀਂ ਪਤਾ ਤੂੰ ਸੋਚਣ ਉਹ ਮੈਂ ਖੁਸ਼ੀ 'ਚ ਮੈਨੂੰ ਨਹੀਂ ਪਤਾ ਲੱਗਣ ਡਿਆ। ਨਹੀਂ ਉਧਰ ਕੀ ਦਿਨ ਨਹੀਂ ਪਤਾ ਉਧਰ 22 ਜੁਲਾਈ ਨੂੰ ਮੇਰੇ ਖਿਆਲ ਕੀ ਬੁੱਧ ਸੀ। ਮੰਗਲ ਸੀ। ਯਾਰ 22 ਜੁਲਾਈ ਨੂੰ ਤਰੀਕ ਕਿਹੜੀ ਤਰੀਕ ਦੱਸ। 22 ਜੁਲਾਈ ਨੂੰ ਮੇਰੇ ਹਿਸਾਬ ਨਾਲ ਨਾ 22 ਜੁਲਾਈ ਸੀ। ਮੰਗਲ ਸੀ ਯਾਰ। ਬੁੱਧ ਸੀ ਉਦੋਂ। ਬੁੱਧ ਸੀਗਾ। ਬੁੱਧ ਸੀ। ਉਸ ਨੂੰ ਮੈਂ ਬੇਗਮ ਨੂੰ ਕਿਹਾ ਸੀ, ਮੈਂ ਕਿਹਾ ਤੂੰ ਅੱਜ ਮਟਨ ਦਾ ਕੀਮਾ ਖਾ ਲਾ, ਮੈਂ ਕੱਲ ਤੈਨੂੰ ਬੀਫ ਦਾ ਲਿਆ ਦੂੰਗਾ। ਹੁਣ ਮੈਨੂੰ ਯਾਦ ਆਇਆ ਮੇਰੇ ਜ਼ਿਹਨ 'ਚ ਬੁੱਧ ਵਾਲੇ ਦਿਨ। ਬੁੱਧ ਵਾਲੇ ਦਿਨ। ਬੁੱਧੂ ਭਾਈ ਬੁੱਧ ਨੂੰ 22 ਤਰੀਕ ਸੀ। ਹਾਂ ਸਾਈ ਪੱਟੋ ਰੱਖ ਲਵਾਂ ਪੱਟੋ। ਉਹ ਮਰੇ ਉਹ ਨਹੀਂ, ਘਟੋ ਯਾਰ। ਉਹ ਰੱਖਣ ਤੇ ਡੇ ਆ। ਨਹੀਂ ਨਾਮ ਸਹੀ ਰੱਖਣਾ। ਸਾਡੀ ਕਲੋਨੀ ਮੁੰਡਾ ਸੀ ਭੱਟੋ, ਉਹਦਾ ਬੜਾ ਟੈਗਾ ਸੀ, ਅੱਛੇ ਤਰੀਕੇ ਨਾਲ 5 ਵਕਤ ਦਾ ਨਮਾਜ਼ੀ, ਹਰ ਤਰੀਕੇ ਨਾਲ اخلاق ਦੇ ਵਿੱਚ ਆ। ਕਹਿੰਦੇ ਭੱਟੋ ਨਾਮ ਜਿਹੜਾ ਨਾ ਇੰਜ ਤਾਂ ਨਹੀਂ। ਮੈਂ ਤੁਹਾਨੂੰ ਦੱਸਣ ਆ ਮੇਰਾ ਇੱਕ ਰਿਸ਼ਤੇਦਾਰ ਆ ਅੱਲਾ ਮਾਫੀ ਦੇਵੇ, ਅੱਲਾ ਮਾਫੀ ਦੇਵੇ। ਮੈਂ ਤੁਹਾਨੂੰ ਸੱਚੀ ਗੱਲ ਦੱਸਣ ਲੱਗਾ। ਉਹਨੇ ਆਪਣੇ ਮੁੰਡਿਆਂ ਦੇ ਨਾਂ ਰੱਖੇ ਨੇ ਤੋਬਾ ਉਹਨਾਂ ਨਬੀਆਂ ਦੇ ਜਿਨ੍ਹਾਂ ਤੇ ਕਿਤਾਬਾਂ ਉਤਰੀਆਂ ਨੇ। ਜਿਹਨੇ ਇੱਕ ਤੇ ਨਬੀ ਹੁੰਦੇ ਨਾ ਯਾਨੀ ਜਿਨ੍ਹਾਂ ਦੇ ਤੂੰ ਇਬਰਾਹੀਮ, ਇਸਮਾਈਲ, ਮੂਸਾ ਇੰਜ ਦੇ ਤੇ ਇਸ ਕਿਸਮ ਦੀ ਗਾਲ ਕੱਢਦੇ ਨੇ ਉਹ। ਇਸ ਕਿਸਮ ਦੀ ਸੱਚੀ ਕਹਿ ਰਹੇ ਆ ਜੈਨੂਨ ਵੀ ਯਾਰ ਹੁਣ ਐਡਾ ਕ ਬੱਚਾ ਖੇਡ ਰਿਹਾ ਤੈਨੂੰ ਕਹੇ ਇਸਮਾਈਲ ਬਾਤ ਸੁਣੋ ਕਿਦਾਂ ਦਾ ਲੱਗਦਾ ਨਾ ਐਡੇ ਕ ਮੁੰਡੇ ਦਾ ਨਾਮ। ਲੇਕਿਨ ਉਸ ਦੌਰ 'ਚ ਲੋਕੀ ਰੱਖਦੇ ਸੀ। ਉਸ ਦੌਰ 'ਚ ਹੁਣ ਨਹੀਂ ਰੱਖਦੇ। ਹੁਣ ਨਾਮ ਸ਼ਾਰਟ ਫਿਰ ਥੋੜਾ ਜਿਹਾ ਹੋਰ ਤਰ੍ਹਾਂ ਸ਼ਾਰਟਕਟ ਯੂਜ਼ ਕਰਨ ਲੱਗ ਪਏ ਇੱਧਰ। ਲੇਕਿਨ ਪਹਿਲੇ ਪਿਓਰ ਨਾਂ ਸੀ ਪਹਿਲੇ ਵੱਡੇ ਵੱਡੇ ਨਾਮ। ਇਸਮਾਈਲ, ਇਬਰਾਹੀਮ, ਫਿਰ ਜਨਾਬ ਜੀ ਹਨੀਫ, ਸਲੀਮ, ਸਿਆਣੇ ਨਾਮ। ਸਿਆਣੇ ਨਾਮ ਜਿਹੜੇ ਹੁੰਦੇ ਸੀ। ਹੁਣ ਉਹਦੇ 3-4 ਮੁੰਡੇ ਨੇ ਤੇ ਸਾਰੇ ਹੀ ਨਾਮ ਵੱਡੇ ਰੱਖੇ ਨੇ ਉਹਨਾਂ ਤੇ ਵੀ ਪਿਓ ਨੂੰ ਹੀ ਇਸ ਕਿਸਮ ਦੀ ਉਹਨਾਂ ਨੇ ਗਾਲ ਕੱਢਤੀ ਤੇ ਉਹ ਨਾ ਕਰਾ ਉਹ ਗਾਲ ਸੁਣ ਕੇ ਕੋਈ ਰਿਐਕਟ ਕਰ ਰਿਹਾ। ਉਹ ਵੀ ਅੱਗੋਂ ਕਹੀਏ ਉਹ ਵੀ ਇਹਨੇ ਕਿ ਵੀ ਤੂੰ ਮੈਨੂੰ ਬਾਪ ਨਾ। ਉਹ ਵੀ ਅੱਗੋਂ ਚਲਾ ਅੱਛਾ ਅੰਕਲ ਕੋ ਗਾਲ ਹੀ ਨਿਕਾਲ ਕੇ ਦਿਖਾ ਦੋ। ਤੁਸੀਂ ਬੜੇ ਪੂਰੀ ਕਰਦੇ ਆ। ਹਾਂ ਤੇ ਨਾ ਇਦਾਂ ਦਾ ਵੀ ਉਹਨੂੰ ਯਾਨੀ ਕਿ ਲੜਾਈ ਦੇ ਵਿੱਚ ਨਾ ਵੀ ਉਹਨੂੰ ਕਹਿ ਰਿਹਾ ਇਸਮਾਈਲ ਨਾ ਕਰ ਨਾ ਮਾਰ ਇਬਰਾਹੀਮ ਨੂੰ। ਇਹ ਟਾਈਪ ਦੀਆਂ ਆਵਾਜ਼ਾਂ ਆ ਰਹੀਆਂ ਹੁੰਦੀਆਂ ਕਰੋ। ਆ ਬਾਬਾ ਜੀ ਮੈਂ ਸਹੀ ਤੁਹਾਨੂੰ ਦੱਸ ਰਿਹਾ ਇਹ 'ਚ ਕੋਈ ਐਸੀ ਗੱਲ ਨਹੀਂ। ਲੋਕੀ ਨਾਂ ਰੱਖ ਲੈਂਦੇ ਨੇ ਸਹੀ ਗੱਲ। ਅੱਗੋਂ ਪਰਵਰਿਸ਼ ਦੇ ਨਾਲ ਨਾਮ ਮੈਚ ਹੀ ਨਹੀਂ ਕਰ ਰਿਹਾ ਹੁੰਦਾ। ਅਦਬ ਵੀ ਨਹੀਂ ਹੋ ਰਿਹਾ ਹੁੰਦਾ ਉਹਦਾ। ਕੁਛ ਵੀ ਨਹੀਂ ਹੋ ਰਿਹਾ ਹੁੰਦਾ, ਇਕੱਲਾ ਨਾਂ ਹੀ ਹੁੰਦਾ। ਸਾਡੀ ਨਾਮ ਦਾ ਅਸਰ ਹੀ ਕੋਈ ਨਹੀਂ ਹੁੰਦਾ ਬੰਦੇ ਤੇ। ਹਾਂ ਨਹੀਂ ਯਾਰ ਇਹ ਤਾਂ ਕੋਈ ਗੱਲ ਨਹੀਂ। ਨਾਂ ਦਾ ਕਿਉਂ ਨਹੀਂ ਅਸਰ ਹੁੰਦਾ? ਹੁਣ ਸਾਡੇ ਨਹੀਂ, ਫੈਸਲ ਮੇਰੇ ਖਾਨਦਾਨ 'ਚ ਇੱਕ ਫੈਸਲ ਸੀਗਾ। ਫੈਸਲ ਦਾ ਖੂਨ ਦਾ ਅਸਰ ਹੁੰਦਾ ਵਾ। ਹਾਂਜੀ ਖੂਨ ਦਾ ਅਸਰ ਹੁੰਦਾ, ਪਰਵਰਿਸ਼ ਦਾ ਅਸਰ ਹੁੰਦਾ, ਤੁਹਾਡੇ ਨਸਲ ਦਾ ਅਸਰ ਹੁੰਦਾ। ਹਾਂ ਠੀਕ ਹੈ ਨਾ। ਨਾਮ ਕੱਲਾ ਹੁਣ ਤੂੰ ਕਿਸੇ
ਗਲਤ ਪਰਵਰਿਸ਼ ਔਰ ਘਟੀਆ ਪਰਵਰਿਸ਼ ਔਰ ਘਟੀਆ ਨਸਲ ਦਾ ਨਾਂ ਤੋਂ ਮਤਲਬ ਜਿਹੜਾ ਮਰਜ਼ੀ ਰੱਖ ਦੇ। ਇਹਦਾ ਮਤਲਬ ਕਿ ਮਿੱਠੇ ਦਾ ਮੁੰਡੇ ਨਹੀਂ, ਕੋਈ ਇਹ ਨਹੀਂ ਕੁਝ ਲੋਕਾਂ ਨਹੀਂ ਜਾਣਾ ਦਾ ਉਹਨੇ। ਯਾਰ ਮੈਂ ਆਪਣੀ ਗੱਲ ਦੱਸ ਰਿਹਾ ਨਾ, ਕੁਝ ਲੋਕਾਂ ਦਾ ਜ਼ਿਹਨ ਹੁੰਦਾ ਹੈ ਕਿ ਨਾਮ ਦਾ ਇੱਕ ਅਸਰ ਹੁੰਦਾ ਹੈ, ਉਹ ਵੀ ਕਿਸੇ ਹੋਰ ਹਿਸਾਬ ਦੇ ਨਾਲ। ਇਹ ਨਹੀਂ ਕਿ ਹੁਣ ਜਿਹਦਾ ਨਾਮ ਰੱਖਿਆ ਉਹਦੇ ਵਰਗਾ ਹੋ ਜਾਣਾ ਉਹਨੇ, ਇਹ ਨਹੀਂਗਾ। ਹਾਂਜੀ ਨਾਮ ਦੀ ਤਸੀਰ ਹੁੰਦੀ ਨਾ ਇੱਕ। ਹਾਂਜੀ, ਉਹ- ਬੜੇ ਲੋਕਾਂ ਨੇ ਬਾਅਦ ਚ ਨਾਂ ਚੇਂਜ ਕੀਤੇ ਨੇ, ਬੱਚਾ ਬਿਮਾਰ ਰਹਿਣ ਲੱਗ ਪਿਆ। ਖਾਨ ਸਾਹਿਬ ਨੁਸਰਤ ਦਾ ਯਾਰ ਮੈਂ ਇੰਟਰਵਿਊ ਸੁਣਿਆ, ਉਹਨਾਂ ਨੇ ਕਿਹਾ ਮੇਰਾ ਨਾਮ ਹੋਰ ਸੀ ਤੇ ਪਰਵੇਜ਼ ਮੇਰਾ ਨਾਮ ਸੀ ਜਾਂ ਇਸ ਤਰ੍ਹਾਂ ਦਾ ਕੁਝ। ਪਰਵੇਜ਼ ਹੀ ਸੀ। ਤੇ ਉਹਨਾਂ ਨੇ ਕਿਹਾ ਮੈਂ ਕੋ ਮੈਨੂੰ ਮਸਾਇਲ ਆਏ ਤੇ ਮੈਂ ਗਿਆ ਬਜ਼ੁਰਗਾਂ ਕੋ ਲੈ ਕੇ ਗਏ ਘਰ ਦੇ, ਉਹਨਾਂ ਨੇ ਕਿਹਾ ਨਾਂ ਚੇਂਜ ਕਰੋ। ਲੇਕਿਨ ਇਹ ਨਹੀਂ ਕਿ ਹੁਣ ਉਹ ਅਗਰ ਨਾਮ ਰੱਖ ਲਿਆ ਮਤਲਬ ਕਿ ਸ਼ਾਹਰੁਖ ਖਾਨ ਨਾਂ ਰੱਖ ਲਿਆ ਕਿਸੇ ਦਾ ਤੇ ਉਹ ਸ਼ਾਹਰੁਖ ਖਾਨ ਹੀ ਬਣਨਾ ਉਹਨੇ, ਇੰਜ ਦਾ ਨਹੀਂ ਚੱਕਰ ਹੈਗਾ। ਜੀ ਚੇਂਜ ਹੋਇਆ, ਮੇਰਾ ਨਾਮ ਪਹਿਲਾਂ ਸਾਵਲ ਸੀਗਾ। ਸਾਂਵਲ ਸਾਵਲ ਰੰਗ ਜਿਹੜਾ ਸਾਂਵਲ। ਬੁਖਾਰ ਨਹੀਂ ਸੀ ਟੁੱਟਦਾ। ਓਏ ਉਹ ਫਿਰ ਬਾਬੇ ਨੇ ਕਿਹਾ ਸਾਂਵਲ ਮੋੜ, ਤੇ ਸਾਜਦ ਮੋੜ ਮੁਹਾਰ ਆ ਸਾਂਵਲ ਮੋੜ ਕੇ ਤੇ ਸਾਜਦ ਆ ਜਾਏ। ਫਿਰ ਕਿਸੇ ਨੇ ਕਿਹਾ ਵੀ ਨਾਮ ਹਲਕਾ ਵਾ ਬੱਚਾ ਭਾਰਾ ਵਾ, ਇਹਦਾ ਨਾਮ ਚੇਂਜ ਕਰੋ। ਫਿਰ ਸਾਈਜ਼ ਰੱਖਿਆ। ਨਹੀਂ, ਬੱਚੇ ਮੇਰਾ- ਦੱਸੋ ਵੀ ਨਾਮ ਯਾਰ ਇਹ ਵਜ਼ਨ ਦਾ ਹੁਣ ਤਾਂ ਫੈਸਲਾ ਫਿਰ ਇਹਦਾ ਦਾ ਫਸਲੂ ਹੋਣਾ ਚਾਹੀਦਾ। ਮੈਨੂੰ ਫੀਜੂ ਨਹੀਂ ਹੁਣ ਕੀ ਨਾਮ ਰੱਖਾਂ? ਨਹੀਂ ਮਤਲਬ ਨਾਮ ਦਾ ਹੁੰਦਾ ਹੈ, ਲੇਕਿਨ ਇਹਨਾਂ ਨਹੀਂ ਬਾਕੀ ਸਰ ਤੁਹਾਡੀ ਪਰਵਰਿਸ਼ ਜਿਹੜੀ ਉਹ- ਹਾਂਜੀ ਉਸਤਾਦ ਜੀ ਇੰਨਾ ਪਿਆਰਾ ਨਾਮ ਹੋਣੀ ਚਾਹੀਦੀ। ਅੱਛਾ ਇਹਨਾਂ ਨੋਨੀ ਨੇ ਆਪ ਨਾਂ ਰੱਖਿਆ, ਹਾਂਜੀ ਇਹਦੀ 30 ਸਾਲ ਉਮਰ ਹੋ ਗਈ ਤੇ ਘਰਦਿਆਂ ਨੇ ਨਾਂ ਤੇ ਨਹੀਂ ਰੱਖਿਆ ਹਾਲ ਤੱਕ। ਨੋਨੀ ਨੇ ਆਪ ਹੀ ਰੱਖ ਲਿਆ ਕਿ ਫਿਲਪ ਦੀ ਜਿਆ, ਵੈਸੇ ਤਾਂ ਕੋਈ ਨਾਂ ਨਹੀਂਗਾ। ਹਾਂ ਤੈਨੂੰ ਪਤਾ ਨਾਂ ਕੀ ਹੈ? ਕੋਈ ਨਾਂ ਇਹ ਨਹੀਂ ਰੱਖੇ, ਨਹੀਂ ਕਰਦੇ ਨੇ। ਉਹ ਸੋਚਦੇ ਜਵਾਨ ਹੋ ਗਿਆ, ਉਹਨਾਂ ਨੇ ਕਿਹਾ ਚਲੋ ਹੁਣ ਅਗਲੇ ਦਾ ਰੱਖ ਲਓ। ਬਾਕੀ ਵੈਸੇ ਤੇਰਾ ਨਾਮ ਕੀ ਹੈਗਾ ਅਸਲ? ਅਸਲ ਨਾਮ ਨਹੀਂ ਹੈ, ਹੈ ਅਸਲ ਨਾਮ ਨਹੀਂ ਦੱਸਣਾ ਉਸਤਾਦ ਜੀ। ਯਾਰ ਨੋਨੀ ਅਸਲ ਨਾਂ ਨਹੀਂ ਹੈਗਾ ਨਹੀਂ। ਮੈਨੂੰ ਦਾਦ ਕਹਿ ਲੋ ਨੋਨੀ ਹੈ, ਚੈਨੀ ਨਾਨ ਕਹਿ ਲੋ, ਨੋਨੀ ਚੈਨੀ। ਨੋਨੀ ਇਹ ਕਿੱਥੋਂ ਮੁਤਾਸਰ ਹੋ ਕੇ ਰੱਖੇ ਉਹ ਤੂੰ? ਨੋਨੀ ਛੀ ਰੇ ਨੋਨੀ ਛੀ। ਨਹੀਂ ਯਾਰ ਇਹ ਕਹਿੰਦੇ ਨਾ ਨੋਨੀ ਦਾ ਮਤਲਬ ਨੁਮਾਨ। ਨਹੀਂ ਅੱਛਾ ਚੱਲ ਰਾਈਟਾ, ਚੱਲ ਵੀ 20 ਸਵਾਲ ਕਰਕੇ ਦਾ ਨਾਂ ਲੱਭਣਾ। ਨਾ ਨਹੀਂ ਓਕੇ ਸਕੋਟੀ ਹੋ ਆ ਗਈ। ਜਿਹੜਾ ਧੋਨੀ ਹੈ ਨਾਮ, ਇਹ ਤੇਰੇ ਨਾਮ ਦੇ ਨਾਲ ਕਿਤੇ ਕਾਫੀਅਤ ਦੀ ਫਰਾਲਦਾ ਦਾ। ਕਿਤੇ ਵੀ ਨਹੀਂ ਸਾ ਅੱਛਾ ਇਹ ਲੈਦਾ ਵਾ, ਇਹ ਲੈਦਾ। ਓਕੇ। ਜਿੱਦਾਂ ਇਮਰਾਨ ਨੂੰ ਮਾਨਾ ਕਹਿ ਲੈਂਦੇ, ਨਹੀਂ, ਨਹੀਂ, ਇੰਜ ਤਾਂ ਨਹੀਂ ਹੈ। ਨਹੀਂ। ਯਾਨੀ ਤੂੰ ਨਮਾਨ ਆ ਤੇ ਨੋਨੀ ਹੋ ਗਿਆ, ਇੰਜ ਨਹੀਂ। ਨਹੀਂ। ਨੋਨੀ ਲੈਦਾ ਹੀ ਹਟਾ। ਲੈਦਾ ਹੀ ਆ। ਓਕੇ ਠੀਕ ਆ। ਫਨੂਨੇ ਲਤੀਫਾ ਨਾ ਤਲਾ ਨਾਂ ਦਾ ਲੈ ਵੈਸੇ ਹੀ ਬੁਝੇ ਨਹੀਂ ਹੁਣ ਇਹਦੇ ਨਾਂ ਦੀ ਕਸੋਟੀ ਚੱਲਣ ਉਹ ਰਹੀ। ਯਾਰ ਉਹ ਤਾਂ ਜ਼ਨਾਨੇ ਲਤੀਫਾ ਨਾ ਬੱਚਾ। ਅੱਛਾ ਤੇਰੇ ਨਾਮ ਦਾ ਮਤਲਬ ਕੀ ਬਣਦਾ ਵਾ? ਲੈ ਇਹ ਨਹੀਂ ਠਹਿਰ ਜਾ, ਲਓ, ਸਾਰੀ ਗੱਲ ਹੀ ਸਾਹਮਣੇ ਉਹਨੂੰ ਇੰਨਾ ਪਤਾ ਵਾ ਭਲਾ ਦੱਸ। ਨੋਨੀ ਦਾ ਕੋਈ ਐਡਾ ਅੱਛਾ ਮਤਲਬ ਨਹੀਂ ਯਾਰ ਨਿਕਲਦਾ। ਅਲੀਫ ਨਾਲ ਸ਼ੁਰੂ ਹੁੰਦਾ। ਨਹੀਂ ਇਹ ਨਾ ਠਹਿਰ ਜਾ, ਕਿਸੇ ਐਕਟਰ ਦਾ ਨਾਮ ਹੈਗਾ ਐਸ ਵਾ? ਨਾ ਐਸ ਨਾ ਨਹੀਂ ਐਮ ਨਾ ਨਹੀਂ ਕਿੰਨੇ ਹੋ ਗਏ? ਤੇ ਅੱਛਾ ਜਿਹੜਾ ਅਲਫ ਹੈ ਨਾ, ਇਹ ਵੀ ਇਹੋ ਹੀ ਆ। ਆਹੋ ਨਹੀਂ ਹੁੰਦਾ ਚਾਰ ਅੱਛਾ ਹੋ ਚਲੋ ਜੀ ਇੱਕ ਮਿੰਟ ਠਹਿਰ ਜਾ। ਤੇਰੇ ਅਬੂ ਦਾ ਨਾਮ ਹੈਗਾ ਵਾ। ਗਏ। ਨਹੀਂ ਤੇਰਾ ਅਬੂ ਹੈਗਾ ਵਾ? ਉਹ ਚੱਲ ਨਹੀਂ ਅੱਛਾ ਮੇਰੀ ਗੱਲ ਹੈਗਾ ਸੁਣ, ਠਹਿਰ ਜਾ ਇੱਕ ਮਿੰਟ, ਪੰਜ ਹੋ ਗਏ ਉਸਤਾਦ ਜੀ। ਇੱਕ ਮਿੰਟ ਠਹਿਰ ਜਾ। ਇੱਕ ਮਿੰਟ ਠਹਿਰ ਜਾ ਤਾਂ ਵੀ ਪਾ ਲੈ। ਇਹ ਵੀ ਸਵਾਲ ਹੀ ਆ। ਅੱਛਾ ਇਹ ਦੱਸ, ਦੋ ਨਾਮ ਆ, ਜਿਵੇਂ ਅਬਦੁਲ ਅਜ਼ੀਜ਼ ਇੰਜ ਦੇ ਦੋ ਨਾਮ ਆ? ਹਾਂਜੀ, ਜੀ, ਦੋ। ਜਾਂ ਜਿਸ ਤਰ੍ਹਾਂ ਇੱਕ ਕੱਲਾ ਮੁਹੰਮਦ ਸਾਜਿਦ, ਯਾਨੀ ਮੁਹੰਮਦ ਤੋਂ ਇਲਾਵਾ ਸਟਾਰ ਤੇ ਮੁਹੰਮਦ ਲੱਗਦਾ ਹੈ ਜਾਂ ਨਹੀਂ ਮੁਹੰਮਦ ਤੋਂ ਇਲਾਵਾ ਜਾਨੀ ਦੋ ਨਾਮ। ਦੋ ਨਾਮ ਆ? ਠੀਕ। ਜਿਸ ਤਰ੍ਹਾਂ ਹੋ ਗਿਆ, ਨਹੀਂ ਇੱਕ ਨਾਮ ਹੁੰਦਾ ਜਿਵੇਂ ਮਤਲਬ ਸ਼ੇਖ ਫਲਾਣਾ ਨਹੀਂ ਜਾਂ ਸਾਜਦ ਜੱਟ, ਇਹ ਨਹੀਂ, ਇੱਕ ਨਾਮ ਹੀ ਦੋ ਹੁੰਦੇ, ਅਬਦੁਲ ਕਯੂਮ। ਦੋ ਹੀ ਨਾਂ ਲੈਦਾ ਮੇਰੇ ਫੈਸਲ ਰਾਮੇ ਹੈ ਦੋ ਨਾ। ਨਹੀਂ ਰਾਮੇ ਤੇ ਉਹਦਾ ਆਪਣਾ ਬਣਾ ਨਾਮ। ਹਾਂ ਨਹੀਂ ਛੇ ਨਹੀਂ, ਨਹੀਂ ਤਾਂ ਜਿਹੜਾ ਇਹਦਾ ਨਾਮ ਆ, ਇਹ ਤੇਰਾ ਨਾਮ ਆ, ਉਹ ਲੜਕੀ ਦਾ ਵੀ ਰੱਖ ਸਕਦੇ ਆ। ਜਿਸ ਤਰ੍ਹਾਂ ਹਸਨ ਸਾਦਕ ਹੈ ਮਤਲਬ ਏਦਾਂ ਕੀ ਹੈ, ਸ਼ਫਕਤ ਨਾਮ ਦੋ ਉਹਦਾ? ਨਾਮ। ਨਹੀਂ ਸ਼ਫਕਤ, ਕੌਸਲ, ਇਤਰਤ, ਇਸ਼ਰਤ। ਹਾਂਜੀ ਅੱਛਾ ਠਹਿਰ ਜਾ, ਅੱਛਾ ਚੇਂਜ ਰੱਖਣਾ ਮਾੜੇ ਟਾਈਮ ਹੀ ਆ। ਹਾਂ ਅੱਛਾ ਫਿਰ ਸਮਝ ਗਿਆ। ਅੱਛਾ ਕਿਸੇ ਫਨਕਾਰ ਦਾ ਨਾਮ ਹੈਗਾ ਵਾ ਅੱਜ ਤੱਕ? ਬਹੁਤ ਸਾਰੇ ਤੈਨੂੰ ਦੱਸਿਆ ਨਹੀਂ, ਬਹੁਤ ਸਾਰੇ ਤੈਨੂੰ ਦੱਸਿਆ ਨਹੀਂ, ਉਹਨਾਂ ਦਾ ਹੁੰਦਾ ਹੀ ਹੈ। ਉਹ ਤੇ ਅਸਦ ਅਬਾਸ ਤਾਂ ਨਹੀਂ, ਅਸਦ ਅਬਾਸ। ਨਹੀਂ ਅਬਾਸ ਨਾਮ ਹੁੰਦਾ ਕਿਤੇ ਵਿੱਚ? ਨਹੀਂ ਸਾਜੀ 7 ਹੋ ਗਿਆ ਮੈਂ ਅਬਾਸ ਹੁੰਦਾ ਨਾਮ? ਨਹੀਂ ਹਸਨ ਆਂਦਾ ਵਾ, ਹਸਨ ਆਉਂਦਾ ਹੀ। ਹਸਨ ਹੁੰਦਾ। ਮੈਂ ਤੈਨੂੰ ਦੱਸਦਾ ਇਹਦਾ ਨਾਮ ਅਲੀ ਹਸਨ ਸਾਜid। ਅਲੀ ਹਸਨ ਹਾਲੀ ਅਲੀ ਅਸਦ। ਹਸਨ। ਹੈ ਨਾ। ਹੁਣ ਨੋਨੀ ਜਾਨੀ ਤੋਂ ਬਿਲਕੁਲ ਪਰੇ ਆ ਨਾ। ਬੜੀ ਗੱਲ ਹੈ ਯਾਰ, ਇਹ ਤੇ ਬੁੱਝ ਲਿਆ। ਉਹ ਨੋਨੀ ਚਾਹੀਦੀ ਤਾਂ ਕੋਈ ਨਾਮ ਨਹੀਂ, ਤਾਂ ਹਜ਼ਾਰ ਟੈਪ ਆ ਸਿਸਟਮ। ਅਲੀ ਹਸਨ ਮਾਸ਼ਾਅੱਲਾ ਬੜਾ ਖੂਬਸੂਰਤ ਨਾਮ ਹੈ। ਉਹਦਾ ਦੱਸਣ ਲੱਗੇ ਸੀ ਕਿ ਬਾਪ ਦੇ ਤੂੰ ਹੁਣ ਕੀ ਰੱਖਣਾ ਬਿਨ ਮੁਤੀ ਰੱਖੋ ਮੈਂ। ਹੈ? ਬਿਨ ਮੁਤੀ। ਯਾਰ ਬਿਨ ਮੁਤੀ ਇਹਦਾ ਕੀ ਮਤਲਬ? ਮਤੀ ਦਾ ਮੁੰਡਾ। ਉਹ ਨਹੀਂ ਓਏ ਐਵੇਂ ਬਿਨ ਦਾ ਮਤਲਬ ਇਹ ਹੀ ਹੈ ਨਾ, ਉਹ ਤਾਂ ਇਬਨੇ ਹੁੰਦਾ ਵਾ, ਇਬਨੇ ਸਾਜਿਦ। ਉਹ ਬਿਨ ਵੀ ਹੋਈ ਬਿਨ ਹੈ। ਵੀ ਹੋਈ ਹੈ। ਮੈਂ ਨਾਮ ਦੇਖਿਆ ਤੇ ਨਾਮ ਬੁਲਾਉਂਦਾ। ਇੱਕ ਬਿਨ ਹੁੰਦੀ ਹੈ ਜਿਵੇਂ ਕੰਪਿਊਟਰ 'ਚ ਹੁੰਦੀ ਬਿਨ, ਰਿਸਾਈਕਲ ਸਾਈਕਲ ਬਿਨ, ਹਾਂ। ਕੱਲੀ ਬਿਨ ਵੀ ਇੱਕ ਹੁੰਦਾ ਟਰਮ ਵਿੱਚ। ਹਾਂ
ਇੱਕ ਬਿਨ ਲਾਦਨ, ਹਾਂ ਉਸਾਮਾ ਬਿਨ ਲਾਦਨ। ਬਿਨ ਦਾ ਮਤਲਬ ਇਬਨੇ ਵੀ ਹੋਈ ਹੈ, ਬਿਨ ਵੀ ਹੋਈ ਹੈ। ਇਹਨੇ ਵੀ ਹੋਈ ਨਹੀਂ ਤੇ ਉਹ ਤੇ ਹੁਣ ਅੰਤ ਤੂੰ ਕਹ ਬਿਨ ਸਾਜਦ, ਇਬਨ ਸਾਜ ਬਿਨ ਸਾਜਦ ਝੂਲਾ ਝੂਲੂ ਮੈਂ ਬਾਤ ਕਰ ਹਾਂ ਬਿਨ ਸਾਜ ਨਹੀਂ ਤੇ ਉਹ ਤੇ ਉਸਤਾਦ ਜੀ ਉਹ ਤੇ ਅੰਤਾ ਨਹੀਂ ਹੁੰਦੀ, ਅੰਤਾ ਅੰਤ ਦਾ ਮਤਲਬ ਤੁਮ, ਅੰਤਾ ਦਾ ਮਤਲਬ ਹੈ ਤੁਮ, ਅਨਾ ਦਾ ਮਤਲਬ ਮੈਂ, ਅੰਤਾ ਅਨਾ ਤੂੰ ਤੇ ਮੈਂ। ਅਨਾ ਅੰਤਾ ਇੱਕ ਕਮਰੇ में बंद हो। ਮੈਂ ਵੀਰ ਜ਼ਾਰਾ ਰੱਖ ਲਵਾਂ, ਵੀਰ ਜ਼ਾਰਾ। ਮਿੱਠੇ ਮੁੰਡੇ ਦਾ ਨਾਮ ਵਿਗਾੜੀ ਨਾ, ਮੇਰਾ ਵੀਰ ਪੁੱਠਾ ਨਾਮ ਇਹ ਵਿਗਾੜਨਾ ਪਹਿਲੇ ਤੇ ਮੈਨੂੰ ਦੱਸ ਨਾ 8 ਦਿਨਾਂ ਚ ਤੈਨੂੰ ਲੱਗਾ ਵੀ ਉਹ ਬੁਜ਼ਦਲਾ ਜਾਂ ਬਹਾਦਰਾ ਕੋਈ ਨਾ। ਹੱਥ ਪੈਰ ਜਰਾ ਸਾ ਇੰਜ ਕਰਕੇ ਡੇਲਾ ਪਾਇਆ ਨਸ ਨੂੰ ਹੈ ਨਰਸ ਨੂੰ ਹੀ? ਹਾਂ। ਅੱਛਾ, ਮੈਂ ਡੇਲਾ ਪਾਇਆ ਵਾਹ ਓਏ ਵਾਹ, ਨਰਸ ਦੌੜੀ ਕੂਕਾ ਮਾਰਦੀ ਪੰਜਾ ਤਾਂ ਨਹੀਂ ਮਾਰਿਆ ਉਹਦੇ? ਨਹੀਂ ਨਰਸ ਕਿਉਂਕਿ ਜਦੋਂ ਇਹ ਤੇਰੇ ਬੱਚਿਆਂ ਦੇ ਜਰਾਸੀਮ ਬਹੁਤ ਛੇਤੀ ਫੈਲਦੇ ਇਹ ਤਾਂ ਬੱਚੇ ਨੂੰ ਬਚਾ ਹੋ ਗਿਆ ਇਹਨੇ ਬੜੀ ਦੁਨੀਆ ਕਹਿੰਦੀ ਹੈ ਕਿ ਵੀ ਮਿੱਠੇ ਦੇ ਬੱਚਿਆਂ ਦੇ ਵਾਲ ਤੇ ਜਰਾਸੀਮ ਇਹਨਾਂ ਤੋਂ ਬਚੋ। ਨਹੀਂ ਉਹ ਤੇ ਜੰਮਦੇ ਉਹਨੇ ਇੰਸਟਾਲਮੈਂਟ ਕਰਤੀ ਜਿਹੜੀ ਕਰਦੇ ਹੁੰਦੇ ਨਾ ਉਹ ਕਰਤੀ ਹਾਂ ਤੇਰਾ ਨਾਮ ਰੱਖ ਦਿੰਦੇ ਸਾਜਦ, ਤੇਰਾ ਨਾਮ ਜਿਹੜਾ ਤਾਂ ਸਾਜਦ, ਮੇਰੀ ਤੇ ਛੱਡੋ, ਮੇਰੀ ਟੈਨਸ਼ਨ ਨਾ ਲਵੋ। ਉਹਦੇ ਨਾਂ ਅੱਗੇ ਲਾਉਣਾ ਨਹੀਂ ਸਾਜਦ, ਉਹਨੇ ਨਾਂ ਨਹੀਂ ਲਾਉਣਾ। ਮੈਂ ਕਹਿੰਦਾ ਹੁਣ ਇਹਨੂੰ ਕੱਲਾ ਉਹਦਾ ਨਾਂ ਰੱਖ ਲਈ, ਅੱਗੇ ਕੋਈ ਲਾ ਲਵਾਂ ਆਪਾਂ। ਉਹਦਾ ਵਾਜਦ ਰੱਖ ਲਓ, ਵਾਜਦ ਸਾਜਦ। ਹਾਂ ਪੂਰੀ ਜੋੜੀ ਬਣ ਸਾਜਦ ਵਾਜਦ, ਨਹੀਂ ਵਾਜਦ ਵਾਜਦ ਸਾਜਦ ਪੁੱਠਾ ਕਰ ਲਓ। ਹਾਂ ਹਾਂ ਸਹੀ ਗੱਲ ਆ। ਨਾਮ ਰੱਖ ਲੈਨੇ ਆ ਸਾਜਦ ਵਾਜਦ ਔਰ ਔਰ ਹਮਨਾਮਾ। ਭਾਜੀ ਉਹ ਬੱਚਾ ਕਹੀ ਜਾਊਗਾ ਮੈਂ ਬਾਅਦ ਚ ਨਹੀਂ ਇੰਨਾ ਵੀ ਨਾ ਰਲਾ ਕਵਾਲ ਲੱਗਣਾ ਦੋਵੇਂ ਪਿਓ ਪੁੱਤ। ਫਿਰ ਉਹੀ ਤਾਂ ਮੈਂ ਕਹਿੰਦਾ ਜੋੜੀ ਨਾ ਬਣਾਓ ਸਾਡੀ। ਉਸਤਾਦ ਜੀ ਇਹਦੇ ਨਾਮ ਦੇ ਨਾਲ ਮੈਚ ਪਿਛਲਾ ਨਾਮ ਵੀ ਹੋਏਗਾ, ਉਹਦਾ ਨਾਮ ਰੱਖ ਅਰਸ਼ ਸਾਜਨ। ਅਰਸ਼ ਸਾਜਦ, ਉਹ ਨਹੀਂ ਇਹ ਲੇਕਿਨ ਇਹ ਚ ਇੱਕ ਫਾਲਟ ਆ, ਉਹ ਸ਼ੀਨ ਸੀਨ ਕਰਕੇ ਉਹਦਾ ਰਕਮ। ਅਰਸ਼ ਯਾਰ ਉਹਦਾ ਨਾ ਤਕੀਰ ਰੱਖ ਲੈਣਾ, ਤਕੀਰ ਸਾਜਦ। ਐਸਾ ਨਾਮ ਦੱਸ ਜਿਹੜਾ ਸੀਨ ਤੇ ਮੁੱਕਦਾ ਹੋਵੇ। ਕੈਸ ਸਾਜ ਲਕੈ ਸਾਜਦ ਉਧਰ ਲਕ ਉਹ ਜਾ ਕੈ ਸਾਜਦ ਸੂਈ ਕੈਸ। ਕੈਸ, ਹਾਂ ਸੂਈ ਕੈਸ ਨਹੀਂ, ਕੈਸ ਨਹੀਂ ਨਾ ਰੱਖ। ਐਲਪੀਜੀ ਕੈਸ ਨਹੀਂ ਨਹੀਂ ਤੂੰ ਨਾ ਏਦਾਂ ਕਰ ਲੈ ਨਾ, ਤੂੰ ਕਿਸੇ ਉਹਦੇ ਕੋਲ ਪੁੱਛ ਲਾ, ਉਹਦੇ ਕੋ ਕਿਹਦੇ ਉਹ ਜਿਹੜੇ ਆ ਅਲਮਾਸ ਅਲਮਾਸ। ਓਏ ਮੇਰੇ ਅੱਬੂ ਦਾ ਅਲਮਾਸ ਨਾਮ ਆ। ਸਾਜਦ। ਉਹ ਯਾਰ ਤੁਸੀਂ ਦੋਵਾਂ ਨੇ ਖੁਸਰਾ ਨਾਮ ਦੱਸਿਆ, ਤੁਹਾਨੂੰ ਪਤਾ ਸੀ ਦਾ ਅਲਮਾਸ ਤੇ ਕੈਸ। ਉਹ ਯਾਰ ਅਲਮਾਸ ਕਿੱਥੇ ਉਹ ਆ? ਉਹ ਯਾਰ ਅਲਮਾਸ ਨਾਮ ਮਤਲਬ ਖਵਾਜਾ ਸਰਾਂ ਨੇ ਅਗਰ ਰੱਖ ਲਿਆ ਤੇ ਇਹਦਾ ਮਤਲਬ ਇਹ ਨਹੀਂ ਵੀ ਉਹਨਾਂ ਦਾ ਹੀ ਹੋ ਗਿਆ। ਨਹੀਂ ਉਹ ਹੁੰਦਾ ਉਹ ਹਿਸਾਬ। ਮੈਂ ਤੈਨੂੰ ਸਾਜਦ ਨਾਮ ਦੇ ਕਈ ਖੁਸਰੇ ਹੋਣਗੇ, ਹਾਂ ਆ ਤੂੰ ਨਹੀਂ ਹੋ ਸਕਦੇ। ਨਹੀਂ ਫੀਲਡ ਵਿੱਚ ਸਾਇ ਚੱਲਦਾ ਹੀ ਨਹੀਂ। ਉਹ ਪਾਇੰਟ ਨਾਮ ਉਹਨਾਂ ਦਾ ਹੋਏਗਾ ਅਸਲ, ਅੱਗੋਂ ਉਹਨੇ ਭਾਵੇਂ ਅੱਗੋਂ ਪਿੰਕੀ ਸ਼ਿੰਕੀ ਰੱਖਿਆ ਹੋਵੇ ਲੇਕਿਨ ਆਈਡੀ ਕਾਰਡ ਤੇ ਲਿਖਿਆ ਸਾਜਦ ਲਿਖਿਆ। ਸਹੀ ਗੱਲ। ਅੱਛਾ ਸੀਨ ਤੇ ਐਂਡ ਹੋਵੇ ਓਕੀਆਨੂਸ। ਓਏ ਭਾਈ ਤੁਰਕੀ ਨਹੀਂ ਬੱਚਾ ਪੈਦਾ ਹੋਇਆ ਇੱਥੇ ਹੋਇਆ। ਕੋਈ ਉਹ ਕੀਆ ਨੂਸ ਤੇ ਉਹ ਸਮੁੰਦਰ ਆ ਅਸ਼ਨਾਸ ਰੱਖ ਲਈਏ ਨਹੀਂ। ਫਨੂਸ ਹੈ ਉਹ ਬੱਚਾ ਬੜਨ ਡਿਆ ਫਨੂਸ ਤੇ ਬੱਚੇ ਨੂੰ ਲਹਿਰਾਂ ਨਿਕਲਣ ਡਿਆ। ਵੈਸੇ ਘਰ 'ਚ ਕੀ ਗੱਲ ਹੋ ਰਹੀ ਹੈ, ਕਿਹੜੀ ਕਹਿ ਅੱਜ ਅੰਮੀ ਜੀ ਨੇ ਕਿਹਾ ਜੀ ਕਿ ਇਬਰਾਹਿਮ ਨਾਮ ਰੱਖਣਾ। ਅੰਮੀ ਦੀ ਖੁਆਇਸ਼ ਫਰਮਾਇਸ਼ ਹੈ। Okay. ਮੈਂ ਕਿਹਾ ਅੰਮੀ ਜਿੱਦਾਂ ਤੁਸੀਂ ਕਹੋਗੇ ਨਾ ਉਦਾਂ ਹੀ ਭਾਈ ਨਾਮ ਰੱਖ ਲਿਓ। ਨਾਨਕਿਆਂ ਲੋ ਕੀ ਆ ਉਹਨਾਂ ਨੇ ਨਾਨਕੇ ਉਹ ਕੀ ਲੋਕਾਂ ਕਹਿ ਦਾ ਲੱਕ ਮੇਰਾ ਵਿੰਗਾ ਹੋ ਗਿਆ, 80,000 ਰੁਪਏ ਲਾ ਕੇ ਨਾਨਕੇ ਐਵੇਂ ਨਾਮ ਰੱਖ ਜਾਣ ਹੈ ਨਾ। ਬੱਚਾ ਮੇਰਾ, ਮੇਰੀ ਪ੍ਰਾਪਰਟੀ ਮੈਂ ਰੱਖਾਂਗਾ ਨਾ। ਲੇਕਿਨ ਨਹੀਂ ਉਸਤਾਦ ਜੀ, ਮੇਰਾ ਜ਼ਿਆਦਾ ਫੋਕਸ ਤਰਬੀਅਤ ਤੇ। ਮੈਂ ਕਹਿੰਦਾ ਬੱਚੇ ਦੀ ਤਰਬੀਅਤ ਅੱਛੀ ਹੋਣੀ ਚਾਹੀਦੀ। ਮੇਰਾ ਬੱਚਾ ਦੂਰੋਂ ਪਤਾ ਲੱਗੇ ਯਾਰ ਮਿੱਠੇ ਦਾ ਬੱਚਾ। ਫਿਰ ਉਹਨੂੰ ਮੱਲਾ ਛੱਡਣਾ ਪੈਣਾ। ਆਸ਼ਰਮ ਚ ਦਾਖਲ ਕਰਾ। ਹੁਣ ਰੋਸ਼ਨ ਆਰਚਰ ਚ ਚਲਾ ਗਿਆ, ਹੁਣ ਤੇ ਚੱਲਵਾ। ਰੋਸ਼ਨ ਆਰਚਰ 'ਚ ਨਹੀਂ ਤੂੰ ਚਲਾ ਗਿਆ ਬੇਟੇ। ਲੋਸ਼ਨ ਆਰਚਰ ਚ ਚਲ ਗਿਆ ਤੂੰ। ਨਹੀਂ ਕਿਚਨ ਆਰਚਰ ਚ ਗਿਆ ਵਾ। ਨਹੀਂ ਉਸਤਾਦ ਜੀ ਤੁਸੀਂ ਉਹਨਾਂ ਨੂੰ ਨਾਮ ਦੱਸਣਾ 3-4 ਦਿਨ ਬਾਅਦ, ਫਿਰ ਮੈਂ ਲਿਖਾਉਣਾ ਵਾ। ਉਸਤਾਦ ਜੀ ਫੇ ਤੇ ਨਾਮ ਮੁੱਕਦਾ ਹੋਵੇ ਅੱਗੋਂ ਸੀਨ ਦੇ ਨਾਲ ਇਹਦਾ ਸ਼ੁਰੂ ਹੋ ਜੀ। ਆਰਫ ਸਾਜਦ। ਆਹਾ ਆਰਫ ਸਾਜਦ। ਫੇ ਨਾ ਸ਼ੁਰੂ ਹੋਣ ਵਾਲਾ ਰੱਖ ਲੈ ਕੋਈ। ਫੁਹਾਰਾ ਰੱਖ ਲਵਾਂ ਉਹਦਾ ਨਾ ਫਿਰ ਮੈਂ ਪਤਾ ਸਿੱਟਾ ਹੀ ਪਾਈ ਜਾਵੇ ਸਾਰਿਆਂ ਤੇ। ਫੇਸਬੁੱਕ ਨਾਲ ਯਾਰ ਉਹ ਨਾਮ ਲਿਖਾ ਲਈ ਉਹ ਐਸਾ ਨਾ ਰੱਖ ਜਿਹਦੇ ਸਿਰਫ 3 ਸਪੈਲਿੰਗ ਹੋਣ, ਜਿਵੇਂ ਅਰਸ਼ ਇਸ ਟਾਈਪ ਦਾ ਹੋਵੇ। ਹਾਂਜੀ ਨਿੱਕਾ ਜਿਹਾ। ਅਰਸ਼ 3-4 ਸਪੈਲਿੰਗ ਹੋਣ। ਉਹਦੇ ਵੀ 4 ਨੇ। ਯੂਜ਼ ਰੱਖ ਲਵਾਂ, ਯੂਜ਼। ਅਰਸਮ ਲਾ ਲਓ। ਲੈ ਯੂਜ਼ ਅਰਸਮ ਵੀ ਸਹੀ ਹੈ। ਕਿਹੜਾ? ਅਰਸਮ ਤੈਨੂੰ ਅਰਸਮ ਲੱਗਿਆ ਤੂੰ ਬੋਲਣਾ ਚੁੱਪ ਕਰਕੇ ਤੁਹਾਡੇ ਤੁਸੀਂ ਦੱਸੋ ਹੁਣ ਤੁਸੀਂ। ਚਲੋ ਭਾਜੀ ਨਹੀਂ, ਅਗਲੇ ਪ੍ਰੋਗਰਾਮ 'ਚ ਕੋਈ ਨਾਂ ਦਾ ਹਿਸਾਬ ਤਾਂ ਲਾਉਣੇ। ਮੈਂ ਕੋਈ ਨਾ ਕੱਢਦਾ ਫਾਲ। ਆਹੋ ਫਾਲ ਵੀ ਕੱਢੋ ਨਾਲੇ ਹਲਕਾ ਜਿਹਾ ਮਾਲ ਵੀ ਕੱਢੋ। ਮੈਂ ਝੰਗ ਬਾਜ਼ਾਰ ਤੋਤੇ ਨੂੰ ਨਾ ਇੱਕ ਨੂੰ ਪੈਸੇ ਦੇ ਕੇ ਉਹਨੂੰ ਮੈਂ ਕਹਿੰਦਾ ਵੀ ਇਹ 'ਚੋਂ ਮਿੱਠੇ ਦੇ ਮੁੰਡੇ ਦਾ ਨਾਂ ਕੱਢ। ਉਹ ਤੋਂ ਉਹ ਜਿਹੜੀ ਵਾਲੇ ਕੋਲ ਲੱਗ ਗਿਆ ਵਾ। ਉਹ ਜਿਹੜੀ ਵਾਲੇ ਹਾਂ ਉਹਨੇ ਫਾਲ ਵਾਲੇ ਕੋ ਛੱਡ ਦੋ, ਕੰਮ ਹੀ ਹੈ ਨਹੀਂ ਸੀ ਭਾਜੀ। ਉਹਨੂੰ ਮੈਂ 2 ਮਿੰਟ ਲੈ ਜਾਗਾ, ਮੈਂ ਕੋਈ ਫਾਲ ਕੱਢ ਕੇ ਆ ਜੀ ਵਾਪਸ। ਉਸਤਾਦ ਜੀ ਜਿੰਨੀ ਦੇਰ ਮੈਂ ਫਾਲ ਉੱਥੋਂ ਚੁੱਕ ਕੇ ਤੇ ਕੋਈ ਲੈਵਾਂ ਉਹਨੂੰ ਮੈਂ ਕਿਹਾ ਯਾਰ ਆ ਪਲੇਟ ਇੱਥੇ ਰੱਖ ਪਹਿਲੇ ਇਹਨੂੰ ਕੱਢ ਦੇ। ਇੱਥੇ ਸਾਫਾ ਰੱਖ ਕੇ ਆਨ ਹੋ ਗਿਆ ਤੇਰੇ ਪਿੱਛੇ ਫਿਰ। ਚਲੋ ਜੀ, ਲੋ ਜੀ ਨਾਜ਼ਰੀਨ, ਖਿਆਲ ਰੱਖੋ ਆਪਣਾ। ਕੱਲ ਫਿਰ ਮਿੱਠੇ ਦੇ ਨਾਂ ਦਾ ਹਿਸਾਬ। ਕੱਲ ਤੁਹਾਨੂੰ ਮੈਂ ਵੀ ਦੱਸਾਂਗਾ ਕਿ ਨੋਨੀ ਦਾ ਮੈਂ ਮੋਬਾਈਲ 'ਚ ਨਾ ਨੋਨੀ ਨਾਮ ਕਿੱਦਾਂ ਸੇਵ ਕਰਦਾ ਵਾ। ਉਹ ਵੀ ਤੁਸੀਂ ਹਾਸਾ ਪਾਗਲ ਹੋ ਜਾਓਗੇ ਵੀ ਨੋਨੀ ਨੇ ਯਾਦ ਦੇ ਨਹੀਂ ਰੱਖੀ ਨਹੀਂ ਨਾ ਬੰਦਿਆਂ ਨੇ ਕਿ ਇਸ ਨਾਮ ਦਾ ਰੱਖਿਆ ਕਿ ਫਲਾਂ ਵੀ ਅੱਛਾ ਨਹੀਂ ਵੀ ਨਾ ਮਿੱਠੇ ਦਾ ਦੋਸਤ।
ਠੀਕ ਇੰਜ ਦਾ ਕੁਝ ਲਿਖਿਆ ਹੋਇਆ Reference ਲੇਕਿਨ ਇਹਦਾ ਤੁਸੀਂ ਲੈਵਲ ਹੀ ਹੋਰ ਆ ਕੱਲ ਤੁਹਾਨੂੰ ਇਹ ਵੀ ਦੱਸਾਂਗੇ ਜੀ ਓਕੇ ਜੀ